ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ ਆਇਆਂ ਨੂੰ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਪ੍ਰੈਲ ਦੀ 16 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਟਰੈਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-0503। ਗੁਰਪ੍ਰੀਤ ਸਿੰਘ ਬੇਕਰਸਫੀਲਡ, ਬਲਕਾਰ ਸਿੰਘ ਸੰਘਾ ਯੂਨੀਅਨ ਸਿਟੀ, ਮਨਜੀਤ ਸਿੰਘ ਸੰਘਾ ਯੂਨੀਅਨ ਸਿਟੀ। ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਇਹਨਾਂ ਦੇ ਨਾਲ ਸੰਪਰਕ ਕਰੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408-272-5200 ਦੇ ਉੱਤੇ। ਜੀ ਸਰੋਤਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਅੱਜ ਦਾ ਜਿਹੜਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ ਉਹ ਟਰੱਕਿੰਗ ਨੂੰ ਲੈ ਕੇ ਹੁੰਦਾ। ਉਸ ਤੋਂ ਪਹਿਲਾਂ ਜਦ ਤੱਕ ਸਾਡੇ ਨਾਲ ਰਮਨ ਢਿੱਲੋਂ ਜੀ ਜੁੜਦੇ ਆ, ਕੁਝ ਵਾਪਰਿਆ ਅਮਰੀਕਾ ਜਾਂ ਦੁਨੀਆ ਦੇ ਵਿੱਚ, ਉਹ ਤੁਹਾਡੇ ਨਾਲ ਥੋੜ੍ਹੀਆਂ ਖਬਰਾਂ ਸਾਂਝੀਆਂ ਕਰੀਏ। ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਅੱਜ ਅਨਾਊਂਸ ਕੀਤਾ ਆ ਵੀ 10 ਦਿਨਾਂ ਦਾ ਜਿਹੜਾ ਸੀਜ਼ ਫਾਇਰ ਆ ਉਹ ਇਜ਼ਰਾਈਲ ਤੇ ਲੈਬਨਾਨ ਦੇ ਵਿੱਚ ਅਨਾਊਂਸ ਕੀਤਾ ਗਿਆ ਹੈਗਾ ਅੱਜ। ਤੇ ਉਹ ਜਿਹੜੇ ਲੈਬਨਾਨ ਦੇ ਪ੍ਰੈਜ਼ੀਡੈਂਟ ਆ ਉਸ ਨੂੰ ਵੀ ਮਿਲੇ ਹੈਗੇ ਆ। ਪ੍ਰੈਜ਼ੀਡੈਂਟ ਨੇ ਇਹ ਕਿਹਾ ਆ ਵੀ ਜੋ ਜੋਸੇਫ ਔਨ, ਜੋ ਲੈਬਨਾਨ ਦੇ ਪ੍ਰੈਜ਼ੀਡੈਂਟ ਆ, ਉਹਦੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਆ ਤੇ ਪ੍ਰਾਈਮ ਮਿਨਿਸਟਰ ਬੀਬੀ ਨੇਤਨਯਾਹੂ ਜਿਹੜਾ ਇਜ਼ਰਾਈਲ ਦਾ, ਉਹਦੇ ਨਾਲ ਵੀ ਗੱਲਬਾਤ ਹੋਈ ਹੈਗੀ ਆ। ਦੋਨੋਂ ਹੀ ਲੀਡਰ ਜਿਹੜੇ ਐਗਰੀ ਕੀਤੇ ਆ ਵੀ ਕਿਸ ਤਰ੍ਹਾਂ ਜਿਹੜੀ ਪੀਸ ਆ ਦੋਨਾਂ ਮੁਲਕਾਂ ਦੇ ਵਿੱਚ ਜਾਰੀ ਰੱਖੀ ਜਾ ਸਕਦੀ ਹੈਗੀ ਆ। ਉਹਨੂੰ ਦੇਖਦੇ ਹੋਏ 10 ਦਿਨਾਂ ਦੇ ਲਈ ਸੀਜ਼ ਫਾਇਰ ਕੀਤਾ ਗਿਆ ਹੈਗਾ। ਜੀ, ਸੋ ਟਰੰਪ ਉਹਨਾਂ ਨੇ ਐਲਾਨ ਕੀਤਾ ਵੀ ਦੋਨੋਂ ਹੀ ਮੁਲਕਾਂ ਦੇ ਜਿਹੜੇ ਲੀਡਰ ਆ ਉਹ ਮੰਨ ਗਏ ਨੇ ਸੀਜ਼ ਫਾਇਰ ਦੇ ਲਈ। ਵਾਸ਼ਿੰਗਟਨ DC ਦੇ ਵਿੱਚ ਇਹ ਦੋਨਾਂ ਮੁਲਕਾਂ ਦੇ ਲੀਡਰਸ ਦੇ ਨਾਲ ਮੁਲਾਕਾਤ ਜਿਹੜੀ ਉਹ ਹੋਊਗੀ ਅੱਜ ਸ਼ਾਮੀ 5 ਵਜੇ। ਕਹਿੰਦੇ ਵੀ ਇਹ ਜਿਹੜੀ ਟੈਂਪਰੇਰੀ ਟਰੂਸ ਆ ਆਪਸ ਦੇ ਵਿੱਚ ਜਿਹੜੀ ਸੀਜ਼ ਫਾਇਰ ਆ, ਇਹ ਸ਼ਾਂਤੀ ਆ, ਉਹ ਸ਼ੁਰੂ ਜਿਹੜੀ ਉਹ ਹੋਵੇਗੀ। ਟਰੰਪ ਉਹਨਾਂ ਨੇ ਲਿਖਿਆ ਵੀ ਮੇਰੀ ਬਹੁਤ ਵਧੀਆ ਗੱਲਬਾਤ ਹੋਈ ਆ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਤੇ ਯੂਸਫ ਆਊਨ ਜੋ ਲੈਬਨਾਨ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਦੋਨਾਂ ਦੇ ਨਾਲ। ਤੇ ਉਹਨਾਂ ਨੇ ਕਿਹਾ ਵੀ ਦੋਨੋਂ ਹੀ ਮੁਲਕ ਸ਼ਾਂਤੀ ਚਾਹੁੰਦੇ ਆ ਤੇ ਕਹਿੰਦੇ ਵੀ ਮੈਂ ਮੰਨਦਾ ਆ ਵੀ ਇਹ ਜਲਦੀ ਜਿਹੜੀ ਉਹ ਹੋ ਜਾਵੇਗੀ। ਸੋ 10 ਦਿਨ ਦੀ ਜਿਹੜੀ ਸੀਜ਼ ਫਾਇਰ ਆ ਲੈਬਨਾਨ ਤੇ ਇਜ਼ਰਾਈਲ ਦੇ ਦਰਮਿਆਨ ਜਿਹੜੀ ਹੋਈ ਆ। ਇਜ਼ਰਾਈਲ ਨੇ ਕਾਫੀ ਵੱਡਾ ਜਿਹੜਾ ਹੱਲਾ ਆ ਉਹ ਲੈਬਨਾਨ ਦੇ ਉੱਤੇ ਬੋਲਿਆ ਹੋਇਆ ਸੀ। ਸਦਰਨ ਜਿਹੜਾ ਦੱਖਣ ਦਾ ਇਲਾਕਾ ਹੈ ਲੈਬਨਾਨ ਦਾ, ਉਸ ਦੇ ਉੱਤੇ ਕੰਟਰੋਲ ਲਗਾਤਾਰ ਆਪਣਾ ਉਹ ਦਬਦਬਾ ਬਣਾ ਰਹੇ ਸੀਗੇ। ਹਜ਼ਬੁੱਲਾ ਵਾਲਿਆਂ ਨੂੰ ਕਾਫੀ ਉੱਥੇ ਇਹਨਾਂ ਨੇ ਮਾਰਿਆ ਤੇ ਨਾਲ ਦੇ ਨਾਲ 2000 ਤੋਂ ਵੱਧ ਜਿਹੜੇ ਲੋਕ ਆ ਉੱਥੇ ਲੈਬਨਾਨ ਦੇ ਵਿੱਚ ਇਜ਼ਰਾਈਲ ਦੇ ਬੰਬਾਂ ਦੇ ਨਾਲ ਆਲਰੇਡੀ ਜਿਹੜੇ ਉੱਥੇ ਮਰ ਚੁੱਕੇ ਆ। ਉਧਰ US ਤੇ ਈਰਾਨ ਦੀ ਡਿਪਲੋਮੇਸੀ ਦੀ ਖਬਰ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੱਸ ਜਾਈਏ, ਪਾਕਿਸਤਾਨ ਦਾ ਮਿਲਟਰੀ ਚੀਫ ਤਹਿਰਾਨ ਦੇ ਵਿੱਚ ਕਹਿੰਦੇ ਵੀ ਪਹੁੰਚਿਆ ਹੋਇਆ ਸੀ। ਉਧਰ ਜਿਹੜਾ ਸ਼ਹਿਬਾਜ਼ ਸ਼ਰੀਫ ਆ ਉਹ ਸਾਊਦੀ ਅਰੇਬੀਆ ਦੇ ਜਿਹੜੇ ਮੁਹੰਮਦ ਸਲਮਾਨ ਆ ਉਹਨਾਂ ਦੇ ਨਾਲ ਮੁਲਾਕਾਤ ਦੇ ਵਿੱਚ ਜਿਹੜੇ ਸੀਗੇ। ਸੋ ਪਾਕਿਸਤਾਨ ਇਸ ਟਾਈਮ ਡਿਪਲੋਮੇਸੀ ਦੇ ਲਈ ਹਰ ਹੀਲਾ ਜਿਹੜਾ ਉਹ ਵਰਤ ਰਿਹਾ ਆ ਵੀ ਕਿਸੇ ਨਾ ਕਿਸੇ ਤਰੀਕੇ US, ਇਜ਼ਰਾਈਲ, ਈਰਾਨ ਦਾ ਸਮਝੌਤਾ ਜਿਹੜਾ ਉਹ ਕਰਾ ਦਿੱਤਾ ਜਾਵੇ। military.com ਜਿਹੜੀ ਵੈਬਸਾਈਟ ਆ ਉਹ ਦੱਸ ਰਹੀ ਹੈ ਤੇ ਹੋਰ ਵੀ ਨਿਊਜ਼ ਅਦਾਰੇ ਜਿਹੜੇ ਉਹ ਦੱਸ ਰਹੇ ਆ 10,000 ਤੋਂ ਵੱਧ ਅਮਰੀਕੀ ਫੌਜੀ ਇਸ ਟਾਈਮ ਜੋ ਈਰਾਨ ਦੇ ਉੱਤੇ ਬਲੌਕੇਡ ਆ ਉਸ ਨੂੰ ਜਿਹੜਾ ਉਹ ਲਾਇਆ ਆ। ਸੋ ਫਾਰ ਅਮਰੀਕਾ ਦੇ ਦੁਆਰਾ ਕਿਸੇ ਵੀ ਸ਼ਿਪ ਦੇ ਉੱਤੇ ਆਪ ਜਿਹੜਾ ਉਹ ਨਹੀਂ ਜਿਹੜੇ ਉਹ ਚੜੇ ਹੈਗੇ। ਮਿਲਟਰੀ ਨੇ ਜਿਹੜਾ ਉਹ ਇਹ ਦੱਸਿਆ ਹੈਗਾ 14 ਜਿਹੜੇ ਸ਼ਿਪਸ ਆ ਪਹਿਲੇ 3 ਦਿਨਾਂ ਦੇ ਇਸ ਮਿਲਟਰੀ ਐਕਸ਼ਨ 'ਚ US ਸੈਂਟਰਲ ਕਮਾਂਡ ਦੇ ਮੁਤਾਬਕ 14 ਜਿਹੜੇ ਸ਼ਿਪ ਆ ਉਹਨਾਂ ਨੂੰ ਵਾਪਸ ਜਿਹੜਾ ਉਹ ਘੱਲ ਦਿੱਤਾ ਗਿਆ ਹੈਗਾ ਆ। ਉਧਰ ਜਿਹੜੇ ਖਾਲੀ ਟੈਂਕਰ ਨੇ ਕਰੂਡ ਆਇਲ ਲੈਣ ਦੇ ਲਈ ਅਮਰੀਕਾ ਦੇ ਜਿਹੜੇ ਗਲਫ ਵਾਲਾ ਕੋਸਟ ਆ, ਟੈਕਸਸ ਹੋ ਗਿਆ, ਲੂਜ਼ੀਆਨਾ ਹੋ ਗਿਆ, ਉਹ ਵਾਲੇ ਪਾਸੇ ਨੂੰ ਕਹਿੰਦੇ ਵੀ ਵਹੀਰਾਂ ਘੱਤ ਕੇ ਜਿਹੜੇ ਉਹ ਇੱਧਰ ਨੂੰ ਆ ਰਹੇ ਆ। ਸੋ ਹੁਣ ਜਿਹੜਾ ਕੇਪ ਆਫ ਗੁੱਡ ਹੋਪ ਤੋਂ ਹੁੰਦੇ ਹੋਏ, ਸਾਊਥ ਅਫਰੀਕਾ ਤੋਂ ਹੁੰਦੇ ਹੋਏ
ਅਮਰੀਕਾ ਵੱਲ ਨੂੰ ਜਿਹੜੇ ਇਹਨਾਂ ਨੇ ਚਾਲੇ ਜਿਹੜੇ ਉਹ ਪਾਏ ਹੋਏ ਆ। ਅਮਰੀਕਾ ਦੇ ਕੋਲ ਇੰਨੀ ਜ਼ਿਆਦਾ ਅਜੇ ਕਹਿ ਲਓ ਵੀ ਕਰੂਡ ਆਇਲ ਭਰਨ ਦੀ ਸ਼ਮਤਾ ਨਹੀਂ ਆ। ਇਨਫਰਾਸਟਰਕਚਰ ਨੂੰ ਬਣਦਿਆਂ ਨੂੰ ਜਿਹੜਾ ਉਹ ਟਾਈਮ ਲੱਗੂਗਾ, ਪਰ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਤੇਲ ਦੀ ਪੂਰਤੀ ਤਾਂ ਕਰਨੀ ਹੀ ਪੈਣੀ ਆ। ਇਸ ਮੌਕੇ 92% ਸਪਲਾਈ ਜਿਹੜਾ ਹਰਜੋਤ ਸਿੰਘ ਜੀ ਤੇਲ ਦੇ ਉੱਤੇ ਉਸ ਦੇ ਉੱਤੇ ਅਸਰ ਜਿਹੜਾ ਉਹ ਪੈ ਚੁੱਕਾ ਆ। ਸੋ 100 ਦੇ ਤਕਰੀਬਨ ਜਿਹੜੀਆਂ ਕਰੂਡ ਆਇਲ ਦੀਆਂ ਸ਼ਿਪਸ ਆ, ਵੱਡੇ ਜਿਹੜੇ ਆਇਲ ਟੈਂਕਰ ਜਿਨ੍ਹਾਂ 'ਚ ਕਰੂਡ ਆਇਲ ਭਰ ਕੇ ਜਿਹੜਾ ਉਹ ਲਿਜਾਇਆ ਜਾਂਦਾ ਹੈ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਰਿਫਾਈਨਰੀਜ਼ 'ਚ, ਉਹ ਇਸ ਟਾਈਮ ਅਮਰੀਕਾ ਵੱਲ ਨੂੰ ਜਿਹੜਾ ਵਹੀਰਾਂ ਘੱਤਦੇ ਹੋਏ ਜਿਹੜੇ ਇੱਧਰ ਨੂੰ ਆ ਰਹੇ ਨੇ। ਸੋ ਦੇਖਦੇ ਹਾਂ ਵੀ ਆਉਂਦੇ ਕੀ ਬਣਦਾ ਆ। ਪਰ ਉਸ ਬਲੌਕੇਡ ਦਾ ਤੇ ਸਟੇਟ ਆਫ ਹਾਰਮੋਜ਼ ਦੇ ਰੁਕਣ ਦੇ ਨਾਲ ਦੁਨੀਆ ਦੇ ਉੱਤੇ ਇਸ ਦਾ ਜਿਹੜਾ ਅਸਰ ਪਿਆ ਆ। ਇਹ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜਾ ਡਿਮਾਂਡ ਸਪਲਾਈ ਦੀ ਚੇਂਜ ਜਦੋਂ ਹੁਣ ਟੁੱਟੀ ਆ, 92% ਘੱਟ ਤੇਲ ਮੂਵ ਹੋ ਰਿਹਾ ਆ, ਉਹਦੇ ਨਾਲ ਜਿਹੜਾ ਇਹਦੇ ਇਫੈਕਟ ਆ, ਰਿਪਲ ਇਫੈਕਟ ਆ, ਉਹ ਆਉਂਦੇ ਕੁਛ ਵੀਕਸ ਦੇ ਵਿੱਚ ਆਪਾਂ ਨੂੰ ਹੋਰ ਜ਼ਿਆਦਾ ਪਤਾ ਲੱਗਣਗੇ। ਅਮਰੀਕਾ ਤੇਲ ਵੇਚਣ ਲੱਗਾ, ਅਮਰੀਕਾ ਦੀਆਂ ਤੇਲ ਦੀਆਂ ਕੰਪਨੀਆਂ ਨੂੰ ਤਾਂ ਨਜ਼ਾਰੇ ਜਿਹੜੇ ਆਉਣਗੇ, ਪਰ ਅਮਰੀਕੀ ਲੋਕਾਂ ਦੇ ਲਈ ਇਹ ਬੜਾ ਗੁੱਡ ਨਿਊਜ਼ ਨਹੀਂ ਹੋਊਗੀ, ਕਿਉਂਕਿ ਤੇਲ ਜੇ ਸਾਰਾ ਬਾਹਰ ਜਾਣ ਲੱਗ ਗਿਆ, ਕਰੂਡ ਆਇਲ ਸਾਰਾ ਬਾਹਰ ਜਾਣ ਲੱਗ ਗਿਆ, ਦੂਜੇ ਦੇਸ਼ਾਂ ਨੂੰ ਜਾਣ ਲੱਗ ਗਿਆ, ਤੇ ਇੱਥੇ ਫਿਰ ਤੇਲ ਦੀ ਕਿੱਲਤ ਆਉਣੀ ਹੈ ਤੇ ਇੱਥੇ ਤੇਲ ਹੋਰ ਮਹਿੰਗਾ ਹੋਣ ਦੀ ਜਿਹੜੀ ਸੰਭਾਵਨਾ ਆ ਉਹ ਹੋ ਰਹੀ ਆ। ਸੋ ਜੇ ਸਟੇਟ ਆਫ ਹਾਰਮੋਜ਼ ਨਹੀਂ ਖੁੱਲਦਾ ਹੈਗਾ। ਇੱਕ ਖਬਰ ਹੋਰ ਸਾਂਝੀ ਕਰਕੇ ਫਿਰ ਆਪਾਂ ਟਰੱਕਿੰਗ ਵੱਲ ਜਾਂਦੇ ਹਾਂ। ਸਾਬਕਾ ਵਰਜੀਨੀਆ ਦੇ ਲੈਫਟੀਨੈਂਟ ਗਵਰਨਰ ਜਸਟਨ ਫੇਅਰਫੈਕਸ ਨੇ ਪਹਿਲਾਂ ਕਹਿੰਦੇ ਆਪਣੀ ਵਾਈਫ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਉਹ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਗੋਲੀਆਂ ਮਾਰ ਲਈਆਂ। ਇੱਕ ਟਾਈਮ ਦੇ ਉੱਤੇ ਫੇਅਰਫੈਕਸ ਬੜਾ ਹੀ ਜਿਹੜਾ ਫੇਵਰੇਟ ਗਿਣਿਆ ਜਾਂਦਾ ਸੀ ਵੀ ਉਹ ਵਰਜੀਨੀਆ ਦਾ ਗਵਰਨਰ ਬਣੂਗਾ, ਪਰ ਉਹਦੇ ਉੱਤੇ ਜਿਹੜੇ ਸੈਕਸ਼ੂਅਲ ਅਸਾਲਟ ਐਲੀਗੇਸ਼ਨਸ ਲੱਗੇ ਸੀਗੇ। ਸੋ ਕਹਿੰਦੇ ਭਈ ਉਹਦੇ 2 ਟੀਨੇਜਰ ਬੱਚੇ ਆ ਜਿਨ੍ਹਾਂ ਨੇ 911 ਨੂੰ ਕਾਲ ਕਰਕੇ ਦੱਸਿਆ ਵੀ ਇਸ ਤਰ੍ਹਾਂ ਪਹਿਲਾਂ ਸਾਡੀ ਮਦਰ ਨੂੰ ਗੋਲੀਆਂ ਮਾਰੀਆਂ ਗਈਆਂ ਫਾਦਰ ਵੱਲੋਂ, ਤੇ ਉਸਨੇ ਫਿਰ ਆਪਣੇ ਆਪ ਨੂੰ ਜਿਹੜੀਆਂ ਗੋਲੀਆਂ ਮਾਰ ਲਈਆਂ। ਜੀ, ਸੋ ਬੜੀ ਮੰਦਭਾਗੀ ਜਿਹੜੀ ਗੱਲ ਆ। ਆਪਾਂ ਰਮਨ ਜੀ ਨੂੰ ਹੁਣ ਨਾਲ ਜੋੜਦੇ ਹਾਂ। ਰਮਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾੜਾ ਜਿਹਾ ਮਿਡਲ 'ਚ ਥੋੜਾ ਜਿਹਾ ਆਓ, ਸੈਂਟਰ 'ਚ ਆਓ, ਕੈਮਰੇ ਨੂੰ ਥੋੜਾ ਸੈੱਟ ਕਰੋ ਲਓ ਜੀ ਕਰ ਜੀ। ਸੋ ਟਰੱਕਿੰਗ ਬਾਰੇ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਤੁਹਾਡੇ ਵੀ ਜੇ ਟਰੱਕਿੰਗ ਨੂੰ ਲੈ ਕੇ ਸਵਾਲ ਨੇ ਤਾਂ ਤੁਸੀਂ ਜਿਹੜੇ ਜੀ ਉਹ ਸਵਾਲ ਪੁੱਛ ਸਕਦੇ ਆ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜੀ ਉਹ ਤੁਸੀਂ ਕਾਲ ਕਰਕੇ ਆਪਣੇ ਜਿਹੜੇ ਸਵਾਲ ਆ ਉਹ ਤੁਸੀਂ ਇਹਨਾਂ ਨੂੰ ਪੁੱਛ ਵੀ ਸਕਦੇ ਹੈਗੇ ਆ। ਰਮਨ ਜੀ, ਸੁਪਰ ਈਗੋ ਦਾ ਬਹੁਤ ਰੌਲਾ ਜਿਹੜਾ ਇਸ ਟਾਈਮ ਪਿਆ ਹੋਇਆ ਆ। ਸੋ ਇੱਕ ਤਾਂ ਪਹਿਲਾਂ ਸਮਝਾਇਆ ਵੀ ਮਸਲਾ ਕੀ ਹੈਗਾ ਸੁਪਰ ਈਗੋ ਵਾਲਾ। ਨਾ ਹੀ ਬੜਾ ਪਹਿਲਾਂ ਇੱਕ ਜਿਹਾ ਕੰਪਨੀ ਦਾ ਅਜੀਬ ਜਿਹਾ ਆ ਵੀ ਈਗੋ ਤੋਂ ਪਹਿਲਾਂ ਹੀ ਨਹੀਂ ਮਾਹਰ ਤੇ ਸੁਪਰ ਹੋ ਜੇ ਨਾਲ ਤਾਂ ਫਿਰ ਉਹ ਕੰਮ ਹੋਰ ਖਰਾਬ ਹੁੰਦਾ। ਸੋ 60 ਮਿੰਟਸ ਵਾਲਿਆਂ ਨੇ ਚੰਗਾ ਇਸ ਦਾ ਪਰਦਾਫਾਸ਼ ਕੀਤਾ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਇਸ਼ੂ ਤੇ ਮੈਨੂੰ ਲੱਗਦਾ ਪੁਰਾਣਾ ਹੀ ਜਿਹੜਾ ਚੱਲ ਰਿਹਾ, ਪਰ ਹੁਣ ਇਹ ਕਾਫੀ ਫੋਰਫਰੰਟ ਦੇ ਉੱਤੇ ਸਾਹਮਣੇ ਆ ਗਿਆ। ਬਿਲਕੁਲ ਰਾਜਕਰਨ, ਇਹ ਜਿਹੜਾ ਇਸ਼ੂ ਹੈਗਾ ਆ, ਇਹ ਜੇ ਤੁਸੀਂ ਇਹ ਵੀਡੀਓ ਸੁਣਦੇ ਆ ਜਾਂ ਦੇਖਦੇ ਆ, ਜਿਹੜਾ ਵੀ ਬੰਦਾ ਟਰੱਕਿੰਗ ਦੇ ਵਿੱਚ ਆ ਉਹ ਇਹ ਵੀਡੀਓ ਸੁਣਦਾ ਆ, ਦੇਖਦਾ ਆ ਜਦੋਂ ਵੀਡੀਓ, ਤੇ ਉਹਨੂੰ ਐਵੇਂ ਲੱਗਦਾ ਕਿ ਜਦੋਂ ਪੰਜਾਬੀ ਟਰੱਕਿੰਗ ਇੰਡਸਟਰੀ ਦੀ ਗੱਲ ਹੋ ਰਹੀ ਆ। ਹੈਗੀ ਸਰਬੀਅਨ ਕੰਪਨੀ ਹੈਗੀ ਆ, ਸਰਬੀਆ ਤੋਂ ਹੈਗੀ ਆ, ਜਿਨ੍ਹਾਂ ਦੀ ਇਹ ਸਾਰੀ ਕਹਾਣੀ ਆ। ਤੁਸੀਂ ਇਹ ਗੱਲ ਲੈ ਲਓ ਕਿ ਇਹ ਆਲਮੋਸਟ ਡਿਟੋ ਕਾਪੀ ਹੈਗੀ ਹੈ ਜਦੋਂ ਕਿ ਆਪਾਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜਾ ਇਹ ਕੰਮ ਚੱਲਦਾ ਆ ਰਿਹਾ ਸੀਗਾ ਬੜੀ ਦੇਰ ਤੋਂ, ਕਿ ਆਪਾਂ ਵੀ ਬੜੀ ਚਿਰ ਤੋਂ ਗੱਲ ਕਰਦੇ ਸੀਗੇ ਕਿ ਕੰਪਨੀ ਜਦੋਂ ਆਡਿਟ ਦੇ ਨੇੜੇ ਜਾਂਦੀ ਆ, ਜਦੋਂ ਉਹਦੇ ਤੇ ਕਾਫੀ ਸਾਰੀ ਜਿਹੜੀਆਂ ਵਾਇਲੇਸ਼ਨਸ ਆ ਸਟੈਕ ਅਪ ਹੋ ਜਾਂਦੀਆਂ ਆ, ਸਕੋਰ ਥੱਲੇ ਚ ਰਹਿੰਦਾ, ਤੇ ਆਪਾਂ ਵੀ ਕੀ ਕਰਦੇ ਵੀ ਕੰਪਨੀ ਬੰਦ ਕਰਕੇ ਨਵੀਂ ਖੋਲ ਦਿੰਦੇ ਆ। ਸੋ ਜਿਹੜਾ ਇਹ ਸਿਸਟਮ ਆਪਣੀ ਕਮਿਊਨਿਟੀ ਦੇ ਵਿੱਚ ਚੱਲ ਰਿਹਾ ਸੀਗਾ, ਇਹ ਜਿੱਦਾਂ ਕਹਿ ਲਓ ਵੀ ਉਹ ਸਿਸਟਮ ਨੂੰ 100 ਟਾਈਮਸ ਬਿਗਰ ਕਰਤਾ। ਸੋ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਸੀਗਾ ਕਿ ਸਿਸਟਮ ਜਿਹੜਾ ਸੀਗਾ ਉਹ ਇੱਕ ਕੰਪਨੀ ਨੇ ਹਜ਼ਾਰਾਂ ਟ੍ਰੇਲਰ ਜਿਹੜੇ ਆ ਉਹ ਖਰੀਦ ਕੇ, ਤੇ ਸੁਪਰ ਈਗੋ ਜਿਹੜੀ ਕੰਪਨੀ ਹੈਗੀ ਆ ਉਹਨੇ ਉਹ ਟ੍ਰੇਲਰ ਲੀਜ਼ ਟੂ ਕਰਤੀ ਕੰਪਨੀਜ਼ ਨੂੰ, ਜਿਹੜੀਆਂ ਕਿ 10 ਟਰੱਕ ਤੋਂ ਲੈ ਕੇ 20 ਟਰੱਕ, 100 ਟਰੱਕ, 50 ਟਰੱਕ ਵਿੱਚੇ ਵਿੱਚ ਹੀ ਉਹਨਾਂ ਦੇ 2000 ਦੇ ਕਰੀਬ ਜਿਹੜੇ ਟ੍ਰੇਲਰ ਸੀਗੇ ਉਹ ਚੱਲ ਰਹੇ ਸੀ। ਤੇ ਉਹਨਾਂ ਦੀਆਂ ਜਿਹੜੇ ਟ੍ਰੇਲਰ ਉਹ ਪੁੱਲ ਕਰਦੇ ਸੀ ਜਿਹੜੀਆਂ ਕੰਪਨੀਆਂ, ਉਹ ਕੰਪਨੀਆਂ ਆਪਸ ਦੇ ਵਿੱਚ ਹੀ ਇੱਕ ਨੈਟਵਰਕ ਸੀਗਾ ਸਾਰਾ। ਸੋ ਜੇ 2000 ਟ੍ਰੇਲਰ ਸੀਗੇ ਤੇ 2000 ਆਪਾਂ ਟਰੱਕ ਕਹਿ ਲਈਏ, ਸੋ 2000 ਟਰੱਕ ਜਿਹੜੇ ਸੀਗੇ ਉਹ ਵਿੱਚੇ ਹੀ 100, 50, 10, 20, 30 ਟਰੱਕ ਵਾਲੀਆਂ ਕੰਪਨੀਆਂ ਨੂੰ ਲੀਜ਼ ਕੀਤੇ ਗਏ ਸੀ।
ਸੋ ਉਹ ਵਿੱਚੇ ਵਿੱਚ ਹੀ ਕੰਪਨੀਆਂ ਚੇਂਜ ਹੁੰਦੀਆਂ ਰਹਿੰਦੀਆਂ ਸੀ। ਇੱਧਰਲੇ ਟਰੱਕ ਤੋਂ ਸਟਿੱਕਰ ਲਾ ਕੇ ਇੱਧਰਲੇ ਤੇ ਕੰਪਨੀਆਂ ਵਿੱਚ ਹੀ ਉਹ ਸਾਰਾ ਕੁਛ ਕਰਦੇ ਰਹਿੰਦੇ ਸੀਗੇ। ਇੱਕ ਤਾਂ ਇਹ ਉਹਨਾਂ ਦਾ ਕਾਈਂਡ ਆਫ ਲਾਈਕ ਪੂਰਾ ਨੈਕਸਸ ਚੱਲ ਰਿਹਾ ਸੀਗਾ। ਦੂਸਰਾ ਜੀ। ਉਹਨਾਂ ਦਾ ਸੀਗਾ ਕਿ ਜਿੱਥੇ ਉਹਨਾਂ ਨੇ ਮੇਰੇ ਖਿਆਲ ਦੇ ਵਿੱਚ ਜਿੱਥੇ ਪ੍ਰੋਬਲਮ ਜ਼ਿਆਦਾ ਸ਼ੁਰੂ ਹੋ ਗਈ, ਉਹ ਜਿੱਥੇ ਕਿ ਅਮਰੀਕਨ ਜਿਹੜੇ ਡਰਾਈਵਰਸ ਹੈਗੇ ਆ ਉਹਨਾਂ ਨੂੰ ਲੀਜ਼ ਟੂ ਓਨ ਟਰੱਕ ਤੇ ਟ੍ਰੇਲਰ ਜਿਹੜੇ ਦੇਣੇ ਸ਼ੁਰੂ ਕਰਤੇ। ਸੋ ਲੀਜ਼ ਟੂ ਓਨ ਇਹ 22 ਦੇ ਵਿੱਚ 2022 ਦੇ ਵਿੱਚ ਜਿਹੜਾ ਲਾਸੂਟ ਉਹਨਾਂ ਤੇ ਹੋਇਆ ਸੀਗਾ ਕਿ ਜਿਹਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਕਿ ਹੁਣ 60 ਮਿੰਟ 'ਚ ਦਿਖਾਇਆ ਗਿਆ। ਔਰ ਆਪਾਂ ਵੀ ਇਹ ਗੱਲ ਪਹਿਲਾਂ ਬੜੇ ਦੇਰ ਤੋਂ ਕਰਦੇ ਆ ਰਹੇ ਆ, ਜਦੋਂ ਆਪਾਂ ਆਪਣੀ LA ਪੋਰਟ ਦੀ ਗੱਲ ਕੀਤੀ ਸੀ, ਜਿੱਥੋਂ AB5 ਸ਼ੁਰੂ ਹੋਇਆ ਸੀਗਾ, ਉਹਦਾ ਝਗੜਾ ਸ਼ੁਰੂ ਹੋਇਆ ਸੀਗਾ। ਨੈਗੇਟਿਵ ਪੇ ਚੈੱਕ ਬਣਨ ਲੱਗ ਗਏ ਸੀਗੇ, ਨੈਗੇਟਿਵ ਪੇ ਚੈੱਕ ਬਣਨ ਲੱਗ ਗਈ ਸੀ। ਉਹ ਸੇਮ ਸਿਨੈਰੀਓ, ਸੇਮ ਸਿਚੁਏਸ਼ਨ ਜਿਹੜੀ ਆ ਉਹ ਸੁਪਰ ਈਗੋ ਵਾਲੀ ਕੰਪਨੀ ਦੇ ਵਿੱਚ ਵੀ ਸ਼ੁਰੂ ਹੋਈ ਸੀਗੀ ਤੇ ਉਹਦੇ ਤੇ ਕਰਕੇ ਇਹਦਾ ਲਾਸੂਟ ਹੋਇਆ ਸੀ। ਹੁਣ ਉਹ ਲਾਸੂਟ ਜਿਹੜਾ ਉਹ ਕਲਾਸ ਐਕਸ਼ਨ ਲਾਸੂਟ 'ਚ ਚੇਂਜ ਹੋ ਗਿਆ। ਸੋ ਇਸ ਕਰਕੇ ਇਹ ਕੰਪਨੀ ਜਿਹੜੀ ਆ 8 ਮਹੀਨੇ ਦੀ ਇਨਵੈਸਟੀਗੇਸ਼ਨ ਜਿਹੜੀ ਸਾਹਮਣੇ ਆਈ ਆ ਤੇ ਇਹ ਕਹਿ ਲਓ ਵੀ ਇੱਕ ਹਿਸਾਬ ਦਾ ਆਪਣੀ ਇੰਡਸਟਰੀ ਦੇ ਵਿੱਚ ਜੇ ਅਸੀਂ ਕੰਪੈਰੀਟਿਵਲੀ ਆਪਣੀ ਇੰਡਸਟਰੀ ਵੱਲ ਦੇਖੀਏ ਤੇ ਇਵੇਂ ਲੱਗਦਾ ਕਿ ਜਿੱਦਾਂ ਸਾਨੂੰ ਸ਼ੀਸ਼ਾ ਦਿਖਾਇਆ ਗਿਆ ਕਿ ਇਹ ਚੀਜ਼ ਜਿਹੜੀ ਆ ਸਾਡੇ ਕਹਿ ਲਓ ਥੋੜੀ ਜਿਹੀ ਛੋਟੇ ਲੈਵਲ ਤੇ ਹੋ ਰਹੀ ਆ, ਪਰ ਉੱਥੇ ਉਹਨਾਂ ਨੇ ਬੜੇ ਵੱਡੇ ਲੈਵਲ ਤੇ ਕਰਤੀ ਸੀਗੀ। ਤੇ ਆਬਵੀਅਸਲੀ ਇਹਦੇ ਵਿੱਚ ਜਿਹੜਾ ਜੋ ਵੀ ਜਿਹੜੇ ਮਤਲਬ ਕਿ ਕੰਮ ਕੀਤੇ ਜਾਂਦੇ ਸੀ, ਚਾਹੇ ਉਹ ELD ਨਾਲ ਛੇੜਖਾਨੀ ਕੀਤੀ ਜਾਂਦੀ ਸੀ, ਚਾਹੇ ਉਹ ਪੇ ਚੈੱਕ ਦੇ ਨਾਲ, ਚਾਹੇ ਉਹ ਉੱਥੇ ਜਦੋਂ ਉਹ ਕਹਿੰਦੇ ਆ ਕਿ ਜਿਹੜੀ ਰੇਟ ਕਨਫਰਮੇਸ਼ਨ ਆਉਂਦੀ ਸੀ ਉੱਤੇ $5000 ਹੁੰਦਾ ਸੀਗਾ ਤੇ ਕੰਪਨੀ ਉਹਨੂੰ ਅੱਗੇ 4100 ਦਿਖਾ ਕੇ ਫਿਰ 4100 ਚੋਂ ਫਿਰ 23% ਲੈ ਲੈਂਦੀ ਸੀਗੀ, 22%। ਸੋ ਇਦਾਂ ਜਿਹੜਾ ਇਹ ਚੀਜ਼ ਆ, ਇਹ ਚੀਜ਼ ਜਿਹੜੀ ਆ ਸਾਹਮਣੇ ਆਈ ਆ ਉੱਭਰ ਕੇ। ਹੁਣ ਇਹ ਚੀਜ਼ ਆਪਾਂ ਸਾਰੇ ਜਾਣਦੇ ਆ ਕਿ ਆਪਾਂ ਬੜੇ ਸਮੇਂ ਤੋਂ ਇਹ ਚੀਜ਼ ਆਪਣੀ ਕਮਿਊਨਿਟੀ ਦੇ ਵਿੱਚ ਦੇਖਦੇ ਆ ਰਹੇ ਆ, ਚੱਲਦੀ ਆ ਰਹੀ ਆ। ਔਰ ਮੇਰੇ ਖਿਆਲ ਦੇ ਵਿੱਚ ਹੁਣ ਇਹ ਟਾਈਮ ਆ ਚੁੱਕਾ ਹੈ ਜਿਹਦੇ ਵਿੱਚ ਕਿ ਇਹ ਚੀਜ਼ ਜਿਹੜੀ ਆ ਇਹਦੇ ਪਿੱਛੇ ਜਿਹੜੀ ਗਵਰਨਮੈਂਟ ਆ ਹੁਣ ਬਹੁਤ ਜ਼ੋਰ ਸ਼ੋਰ ਦੇ ਨਾਲ ਜਿਹੜੀ ਆ ਉਹ ਪੈ ਜਾਏਗੀ, ਕਿਉਂਕਿ ਇਹ ਜਿਹੜੀ ਇਹ ਛੋਟੀ ਗੱਲ ਨਹੀਂ ਹੈਗੀ। ਖਾਸ ਕਰਕੇ ਨਹੀਂ 60 ਮਿੰਟਸ ਤੇ ਜਿਹੜੀ ਚੀਜ਼ ਆ ਜਾਂਦੀ ਆ ਉਹਦਾ ਤੇ ਫਿਰ ਇਦਾਂ ਹੁੰਦਾ ਵੀ ਜਿੱਦਾਂ ਤੁਸੀਂ ਆਪਾਂ ਗੱਲ ਹੀ ਕਰ ਰਹੇ ਆ ਵੀ ਇਹ ਨੇਸ਼ਨ ਵਾਈਡ ਮਸਲਾ ਜਿਹੜਾ ਉਹ ਸਾਹਮਣੇ ਆ ਗਿਆ, ਫੋਰ ਫਰੰਟ ਤੇ ਆ ਗਿਆ, ਲਾਈਮਲਾਈਟ ਦੇ ਵਿੱਚ ਆ ਗਿਆ। ਸੋ ਮੈਂ ਉਹਦੇ ਵਿੱਚ ਸੌਰੀ ਰਮਨ ਜੀ, ਮੈਂ ਇੱਕ ਗੱਲ ਕਰਕੇ ਫਿਰ ਤੁਸੀਂ ਜ਼ਰੂਰ ਕੰਟੀਨਿਊ ਕਰਿਓ। ਵੀ ਮੈਂ ਉਹਦੇ ਵਿੱਚ ਸੁਣ ਰਿਹਾ ਸੀਗਾ ਵੀ ਡਰਾਈਵਰਾਂ ਨੂੰ ਜਿੱਦਾਂ ਉਹ ਧੱਕੇ ਦੇ ਨਾਲ ਵੀ ਹਾਂ ਵੀ ਹੁਣ ਕਰਤੀ ਤੁਹਾਡੀ ELD ਸੈੱਟ, ਚਲਾਓ, ਖਿੱਚ ਕੇ ਲਾਓ ਲੋਡ, ਜਿਹੜਾ ਅਕਸਰ ਆਪਣੀ ਕਮਿਊਨਿਟੀ ਦੇ ਵਿੱਚ ਵਰਤਿਆ ਜਾਂਦਾ ਆ ਇਹ ਸ਼ਬਦ ਵੀ ਚਲੋ ਜੀ ਇਦਾਂ ਜਿਹੜਾ ਉਹ ਕਰ ਦੋ। ਪਰ ਇੰਨੇ ਵੱਡੇ ਪੱਧਰ ਦੇ ਉੱਤੇ 1700 ਕਹਿੰਦੇ ਇਹਨਾਂ ਦੇ ਰਜਿਸਟਰਡ ਸੀਗੇ ਤੇ 17000 ਤੋਂ ਵੱਧ ਟਰੱਕ ਜਿਹੜੇ ਇਹਨਾਂ ਦੇ ਚੱਲ ਰਹੇ ਸੀਗੇ। ਡਬਲ ਟ੍ਰਿਪਲ ਵਿਨਿੰਗ ਇਸ ਹਿਸਾਬ ਦੇ ਨਾਲ ਹੋ ਰਹੀ ਸੀ, ਵਿਨ ਨੰਬਰ ਸਕ੍ਰੈਚ ਕਰਕੇ ਉਹ ਸੇਮ ਵਿਨ ਨੰਬਰ ਦੂਜਿਆਂ ਦੇ ਚੇਸੀਆਂ ਦੇ ਉੱਤੇ ਜਿਹੜਾ ਉਹ ਲਾਇਆ ਜਾ ਰਿਹਾ ਸੀਗਾ। ਇੰਸ਼ੋਰੈਂਸ ਇੱਕ ਦੀ ਦੇਣੀ ਆ ਤੇ 3 ਟਰੱਕ ਜਿਹੜੇ ਉਹਨਾਂ ਦੇ ਇੱਕੋ ਹਿਸਾਬ ਦੇ ਨਾਲ ਉਹ ਇੰਸ਼ੋਰਡ ਸੀਗੇ। ਕਹਿੰਦੇ ਵੀ ਉਨੀ ਦੇਰ ਤੱਕ ਤਾਂ ਠੀਕ ਸੀਗੇ, ਜੇ ਕਿਤੇ ਦੋਨਾਂ ਦਾ ਇਕੱਠਾ ਐਕਸੀਡੈਂਟ ਹੋ ਗਿਆ ਸਿਆਪਾ ਉਦੋਂ ਹੀ ਪੈਣਾ ਸੀਗਾ। ਪਰ ਇਹ ਆ ਵੀ ਉਹ ਸਾਰੀਆਂ ਚੀਜ਼ਾਂ ਦਾ ਪਤਾ ਜਿਹੜਾ ਉਹ ਲੱਗ ਰਿਹਾ। ਰਮਨ ਜੀ, ਇੱਥੋਂ ਇਹ ਪਤਾ ਲੱਗਦਾ ਵੀ ਫਿਰ ਟਰੱਕਿੰਗ ਇੰਡਸਟਰੀ ਦੇ ਵਿੱਚ ਆਪਾਂ ਨੂੰ ਚਲੋ ਆਪਾਂ ਆਪਣੀ ਕਮਿਊਨਿਟੀ ਦੇ ਨਾਲ ਜੁੜੇ ਆ, ਪਰ ਓਵਰਆਲ ਟਰੱਕਿੰਗ ਦੇ ਵਿੱਚ ਇਹ ਜਿਹੜਾ ਸਕੈਮ, ਇਹ ਫਰਾਡ, ਧਾਂਦਲੀ ਵੀ ਇੰਨਾ ਅੱਖਾਂ 'ਚ ਘੱਟਾ ਪਾਉਣਾ, ਇਹ ਇੰਨੇ ਵੱਡੇ ਪੱਧਰ ਦੇ ਉੱਤੇ ਚੱਲ ਰਿਹਾ ਹੈਗਾ। ਬਿਲਕੁਲ ਰਾਜਕਰਨ, ਇਹ ਜਿਹੜਾ ਕੰਮ ਹੈਗਾ, ਕਿਉਂਕਿ ਇਹ ਕੰਮ ਜਿਹੜਾ ਟਰੱਕਿੰਗ ਹੈਗਾ, ਜੇ ਮੈਂ ਸੱਚੀ ਗੱਲ ਕਰਾਂ ਤੇ ਟਰੱਕਿੰਗ ਜਿਹੜੀ ਪੁਰਾਣੀ ਟਰੱਕਿੰਗ ਹੈਗੀ, ਜਦੋਂ ਅਸੀਂ ਟਰੱਕਿੰਗ ਕਰਦੇ ਰਹੇ ਹਾਂ ਪੁਰਾਣੇ ਸਮੇਂ 'ਚ 90s 'ਚ ਈਵਨ 2000 ਦੇ ਵਿੱਚ ਵੀ ਜਿਹੜੀ ਟਰੱਕਿੰਗ ਚੱਲਦੀ ਰਹੀ ਹੈ ਉਹ ਬੜੀ ਕਲੀਅਰ ਤੇ ਸਾਫ਼ ਟਰੱਕਿੰਗ ਹੁੰਦੀ ਸੀਗੀ। ਹੁਣ ਜਦੋਂ ਤੋਂ ਫੋਰਨਰਸ ਜਿਹੜੇ ਆ ਆਉਣੇ ਸ਼ੁਰੂ ਹੋ ਗਏ, ਫੋਰਨਰਸ ਇਨਵੋਲਵ ਹੋ ਗਏ ਤੇ ਜਦੋਂ ਆਪਰੇਸ਼ਨਸ ਜਿਹੜੇ ਆ ਆਫਸ਼ੋਰ ਜਾਣੇ ਸ਼ੁਰੂ ਹੋ ਗਏ, ਕਿਉਂਕਿ ਇੱਥੇ ਜਿੱਦਾਂ ਦਾ ਸਿਸਟਮ ਚੱਲਦਾ ਸੀਗਾ, ਇੱਥੇ ਜਿੱਦਾਂ ਦਾ ਸਾਰਾ ਕੁਝ ਚੱਲਦਾ ਸੀਗਾ, ਮੈਂ ਤੁਹਾਨੂੰ ਦੱਸਿਆ ਨਾ ਕਿ ਪਹਿਲਾਂ ਇੱਕ ਸਿਰਫ ਪਿਕਅਪ ਨੰਬਰ ਦੇਣਾ ਹੁੰਦਾ ਸੀਗਾ, ਕੋਈ ਤੁਹਾਡੀ ID ਨਹੀਂ ਸੀ ਦੇਖਦਾ, ਕੋਈ ਤੁਹਾਨੂੰ ਪੁੱਛਦਾ ਨਹੀਂ ਸੀਗਾ। ਤੁਸੀਂ ਆਪਣਾ ਨਾਮ ਲਿਖਿਆ, ਆਪਣਾ ਲਾਇਸੈਂਸ ਨੰਬਰ ਲਿਖਤਾ, ਤੁਸੀਂ ਆਪਣਾ ਪਿਕਅਪ ਨੰਬਰ ਦੇਤਾ, ਤੁਹਾਨੂੰ ਲੱਖਾਂ ਡਾਲਰਾਂ ਦੇ ਲੋਡ ਉਵੇਂ ਹੀ ਚੁਕਾ ਦਿੰਦੇ ਸੀਗੇ। ਕਦੀ ਨਹੀਂ ਸੀ ਪੁੱਛਦੇ ਤੁਹਾਨੂੰ ਵੀ ਭਾਈ ਕਿਹੜੀ ਕੰਪਨੀ ਤੋਂ ਆਇਆ, ਕੌਣ ਆ, ਕਿੱਦਾਂ ਆ, ਨਾ ਕੋਈ ਨਹੀਂ ਸੀ ਪੁੱਛਦਾ। ਔਰ ਇਹ ਜਿਹੜੀਆਂ ਕਹਿ ਲਓ ਲੂਪ ਹੋਲ, ਆਪਾਂ ਹੁਣ ਇਹਨੂੰ ਲੂਪ ਹੋਲ ਮੰਨਦੇ ਆ ਕਿ ਇਹ ਜਿਹੜੀਆਂ ਚੀਜ਼ਾਂ ਜਦੋਂ ਇਹ
ਆਫਸ਼ੋਰ ਪਤਾ ਲੱਗੀਆਂ, ਇਹ ਜਦੋਂ ਬਾਹਰਲੀਆਂ ਕੰਟਰੀਜ਼ ਦੇ ਲੋਕੀ ਇੱਥੇ ਆਏ ਉਹਨਾਂ ਨੂੰ ਪਤਾ ਲੱਗੀਆਂ, ਤੇ ਉਹ ਇੱਕ ਹਿਸਾਬ ਦਾ ਉਹਨਾਂ ਦੇ ਲਈ ਪੂਰਾ ਖੁੱਲਾ ਮੌਕਾ ਬਣ ਗਿਆ। ਹੁਣ ਦੇਖੋ ਆਪਾਂ ਅੱਜ ਇਸ ਚੀਜ਼ ਤੇ ਗੱਲ ਕਰ ਰਹੇ ਹਾਂ ਵਿਨ ਦੇ ਉੱਤੇ, ਹਨਾ। ਤੇ ਉਹ ਫਲੋਰੀਡਾ ਦੇ ਵਿੱਚ ਕਿੱਡਾ ਵੱਡਾ ਉਹ ਇੱਕ ਹੋਰ ਫਰਾਡ ਜਿਹੜਾ ਫੜਿਆ ਗਿਆ ਕਿ ਉਹਨੇ ਟ੍ਰੇਲਰਸ ਜਿਹੜੇ ਆ ਉਹਨਾਂ ਨੇ ਵਿਨ ਆਲਟਰ ਕਰਕੇ 23 ਟ੍ਰੇਲਰ ਜਿਹੜੇ ਆ ਉਹ ਫਰਾਡ ਦੇ ਵਿੱਚ ਹੀ ਵੇਚਤੇ ਫੜ ਕੇ, ਠੀਕ ਹੈ ਨਾ। 23 ਟ੍ਰੇਲਰ, ਔਰ ਇਹਦੇ ਵਿੱਚ ਹੋਰ ਬਹੁਤ ਜ਼ਿਆਦਾ ਹੁਣ ਕੰਮ ਆਉਣੇ ਆ। ਹੁਣ ਇੱਥੇ ਗੱਲ ਆ ਜਾਂਦੀ ਹੈ, ਜਦੋਂ ਆਪਾਂ ਰਿਮੈਂਬਰ ਆਪਾਂ ਪਿਛਲੇ ਸਮਿਆਂ ਦੇ ਵਿੱਚ ਗੱਲ ਕਰਦੇ ਸੀ ਵਿਨ ਵੈਰੀਫਿਕੇਸ਼ਨ ਜਿਹੜੀ ਆ ਫਲੋਰੀਡਾ ਤੋਂ ਫੇਸ ਟਾਈਮ ਤੇ ਕਰ ਦਿੰਦੇ ਆ ਲੋਕੀ। ਇਹ ਜਿਹੜੀਆਂ ਚੀਜ਼ਾਂ ਆ ਨਾ, ਦੇਖੋ ਇਹ ਪਾਰਟ ਆਫ ਸਕੈਮ ਹੈਗਾ, ਪਾਰਟ ਆਫ ਜਦੋਂ ਤੁਸੀਂ ਵਿਨ ਵੈਰੀਫਿਕੇਸ਼ਨ ਜਿਹੜੀ ਆ, ਜਦੋਂ DMV ਨੇ ਗਵਰਨਮੈਂਟ ਨੇ ਇਹ ਕੀਤਾ ਹੈ ਕਿ ਵਿਨ ਵੈਰੀਫਿਕੇਸ਼ਨ ਦਾ ਮੀਨ ਹੈ ਕਿ ਜਿਹੜਾ ਵਿਨ ਵੈਰੀਫਾਈ ਕਰ ਰਿਹਾ ਉਹ ਪਰਸਨਲੀ ਪ੍ਰੈਜ਼ੈਂਟ ਹੋਣਾ ਚਾਹੀਦਾ ਟਰੱਕ ਦੇ ਕੋਲ। ਉਹਨਾਂ ਨੂੰ ਚੀਜ਼ਾਂ ਜਿਹੜੀਆਂ, ਮੈਂ ਵਿਨ ਵੈਰੀਫਾਇਰ ਨਹੀਂ ਗਾ, ਪਰ ਜਿਹੜੇ ਵਿਨ ਵੈਰੀਫਾਇਰ ਹੈਗੇ ਉਹਨਾਂ ਨਾਲ ਗੱਲ ਹੁੰਦੀ, ਉਹ ਕਹਿੰਦੇ ਕਈ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਟਰੱਕ ਦੇ ਵਿੱਚ ਜਿਹੜੀਆਂ ਕਿ ਪਰਸਨਲੀ ਤੁਹਾਡੇ ਉੱਥੇ ਹੋਣ ਤੇ ਹੀ ਦੇਖੀਆਂ ਜਾ ਸਕਦੀਆਂ। ਤੁਸੀਂ ਰਿਮੋਟਲੀ ਵਿਨ ਵੈਰੀਫਿਕੇਸ਼ਨ ਨਹੀਂ ਕਰ ਸਕਦੇ ਹੈਗੇ। ਤੁਹਾਨੂੰ ਕੀ ਪਤਾ ਤੁਹਾਨੂੰ ਕੀ ਦਿਖਾਇਆ ਜਾ ਰਿਹਾ ਕਿ ਫੇਸ ਟਾਈਮ ਤੇ ਕਿਹੜਾ ਟਰੱਕ ਆ, ਕਿਹਦੀ ਬਾਡੀ ਆ, ਕਿਹਦਾ ਕੀ ਆ, ਹਨਾ। ਸੋ ਇਹ ਚੀਜ਼ਾਂ ਜਿਹੜੀਆਂ ਨਾ, ਇਹ ਚੀਜ਼ਾਂ ਲੌਂਗ ਚੱਲਦੀਆਂ ਆ ਰਹੀਆਂ। ਲੂਪ ਹੋਲਸ ਜਿਹੜੇ ਆ ਉਹ ਐਕਸਪੋਜ਼ ਹੋ ਗਏ ਸੀਗੇ ਬਹੁਤ ਜ਼ਿਆਦਾ ਫਰਾਡਸਟਰਸ ਨੂੰ, ਤੇ ਉਹ ਜਿਹੜੇ ਫਰਾਡਸਟਰ ਹੈਗੇ ਆ ਇਹਦਾ ਬਹੁਤ ਕਹਿੰਦੇ ਆ ਵੀ ਮਤਲਬ ਵੱਡੇ ਲੈਵਲ ਦੇ ਉੱਤੇ ਜਿਹੜਾ ਇਹਦਾ ਫਾਇਦਾ ਚੁੱਕ ਰਹੇ ਸੀ। ਨਹੀਂ, ਸਿਚੁਏਸ਼ਨ ਫਿਰ ਚੰਗੀ ਗੱਲ ਨਹੀਂ ਹੈਗੀ, ਤੇ ਬਾਅਦ ਚ ਫਿਰ ਸਾਰਿਆਂ ਦੀ ਬਦਨਾਮੀ ਹੈ। ਸੋ ਟਰੱਕਿੰਗ ਇੰਡਸਟਰੀ ਇਦਾਂ ਦੇ ਮਸਲਿਆਂ ਨੂੰ ਹੁਣ ਖੁਦ ਸੁਲਝਾਉਣ ਦੇ ਲਈ ਕੀ ਕਰ ਰਹੀ ਆ? FMCSA, DOT, ਉਹ ਚਲੋ ਉਹਨਾਂ ਨੇ ਜੋ ਕਰਨਾ ਉਹ ਕਰਨਾ ਆ। ਕੀ ਟਰੱਕਿੰਗ ਇਸ ਚੀਜ਼ ਨੂੰ ਸਮਝਦੀ ਆ? ਇੰਡਸਟਰੀ ਦੇ ਤੌਰ ਦੇ ਉੱਤੇ ਮੈਂ ਪੁੱਛ ਰਿਹਾ ਵੀ ਹਾਂ ਵੀ ਆਹ ਸਾਡੀਆਂ ਪ੍ਰੋਬਲਮਸ ਆ, ਇਹਨੂੰ ਠੀਕ ਕਰੀਏ, ਕਿ ਅੱਖਾਂ ਮੀਟ ਲੈਂਦੇ ਆ ਤੇ ਮੂੰਹ ਪਰੇ ਨੂੰ ਕਰ ਲੈਂਦੇ? ਨਹੀਂ ਰਾਜਕਰਨ, ਜਿਹੜੇ ਐਕਚੁਅਲੀ ਪ੍ਰੋ ਟਰੱਕਰਸ ਹੈਗੇ ਆ, ਜਿਹੜੇ ਪੁਰਾਣੇ ਟਰੱਕਰਸ ਹੈਗੇ ਆ, ਜਿਹੜੇ ਇੱਥੇ ਐਕਚੁਅਲ ਓਰੀਜਨਲ, ਚਾਹੇ ਓਰੀਜਨਲ ਟਰੱਕਰਸ ਦੀ ਜਦੋਂ ਮੈਂ ਗੱਲ ਕਰਦਾ ਨਾ, ਮੈਂ ਸਿਰਫ ਅਮਰੀਕਨ ਟਰੱਕਰਸ ਦੀ ਗੱਲ ਨਹੀਂ ਕਰ ਰਿਹਾ। ਉਹਦੇ ਵਿੱਚ ਸਾਡੇ ਇੰਡੀਅਨ, ਪੰਜਾਬੀ, ਹੋਰ ਕਮਿਊਨਿਟੀਜ਼ ਦੇ ਪੁਰਾਣੇ ਟਰੱਕਰਸ ਹੈਗੇ ਆ ਜਿਹੜੇ ਕਿ ਪੁਰਾਣੇ ਸਮਿਆਂ ਤੋਂ ਟਰੱਕਿੰਗ ਕਰਦੇ ਆ ਰਹੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਸੋ ਨਾਟ ਓਨਲੀ ਆਪਾਂ ਗੱਲ ਕਰਦੇ ਕਿ ਅਮਰੀਕਨ ਟਰੱਕਰਸ ਜਾਂ ਗੋਰਿਆਂ ਦੀ ਗੱਲ ਕਰਦੇ, ਆਪਾਂ ਆਪਣੇ ਪੰਜਾਬੀ ਵੀ ਜਿਹੜੇ ਪੁਰਾਣੇ ਟਰੱਕਰਸ ਹੈਗੇ ਆ ਨਾ, ਸੀਰੀਅਸਲੀ ਜਦੋਂ ਉਹਨਾਂ ਨਾਲ ਬੈਠ ਕੇ ਗੱਲ ਕਰੀ ਦੀ ਤਾਂ ਕਈ ਵਾਰੀ ਉਹ ਇੰਨੇ ਕੁ ਪਰੇਸ਼ਾਨ ਹੋ ਜਾਂਦੇ ਆ ਨਾ, ਉਹ ਕਹਿੰਦੇ ਯਾਰ ਅਸੀਂ ਸਾਰੀ ਉਮਰ ਲਾਤੀ, ਮਤਲਬ ਕਿ ਅਸੀਂ ਸਾਰੀ ਉਮਰ ਦੇ ਵਿੱਚ ਇੰਨਾ ਵਧੀਆ ਕੰਮ ਕੀਤਾ, ਇੰਨਾ ਵਧੀਆ ਇਸ ਇੰਡਸਟਰੀ ਨੇ ਸਾਨੂੰ ਦਿੱਤਾ, ਔਰ ਅਸੀਂ ਕਦੀ ਏਦਾਂ ਦੀ ਚੀਜ਼ ਦਿਮਾਗ ਦੇ ਵਿੱਚ ਸੋਚੀ ਨਹੀਂ ਸੀਗੀ। ਤੇ ਸਾਨੂੰ ਅੱਜ ਦੀ ਤਰੀਕ ਦੇ ਵਿੱਚ ਜਦੋਂ 800, 900, 1000 ਟਰੱਕ ਵਾਲੀ ਕੰਪਨੀ ਨੂੰ ਜਦੋਂ ਕੁਐਸਚਨ ਕੀਤਾ ਜਾਂਦਾ ਅੱਗੇ ਸ਼ਿਪਰ ਵੱਲੋਂ, ਜਿਹੜੇ ਕਿ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਆ, ਚਾਹੇ 400 ਟਰੱਕ ਹੈ, 500 ਟਰੱਕ ਹੈ, ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਜਾਂਦਾ ਕਿ ਸ਼ਿਪਰ ਵੱਲੋਂ ਨਾ ਇਸ ਚੀਜ਼ਾਂ ਦੇ ਉੱਤੇ, ਤੇ ਉਹ ਕਹਿੰਦੇ ਵੀ ਬੜੀ ਸਾਨੂੰ ਜਿਹੜੀ ਉਹ ਠੇਸ ਪਹੁੰਚਦੀ ਆ, ਕਿਉਂਕਿ ਅਸੀਂ ਕਦੀ ਇਹੋ ਜਿਹੇ ਕੰਮ ਨਹੀਂ ਕੀਤੇ, ਅਸੀਂ ਕਦੀ ਇਹੋ ਜਿਹੀ ਸੋਚ ਨਹੀਂ ਰੱਖੀ। ਪਰ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਪੁਰਾਣੇ ਟਰੱਕਰ ਹੈਗੇ ਆ, ਬਹੁਤ ਇਸ ਚੀਜ਼ ਦੇ ਵਿੱਚ ਮਤਲਬ ਕਿ ਫਿਕਰਮੰਦ ਆ ਕਿ ਜਿਹੜਾ ਆਉਣ ਵਾਲਾ ਟਾਈਮ ਹੈਗਾ, ਜੇ ਇਹਨੂੰ ਸਮੇਂ ਸਿਰ ਸਾਰੀ ਚੀਜ਼ ਨੂੰ ਠੀਕ ਨਾ ਕੀਤਾ ਗਿਆ, ਤੇ ਆਉਣ ਵਾਲਾ ਜਿਹੜਾ ਟਾਈਮ ਹੈਗਾ ਆ ਉਹ ਸ਼ਾਇਦ ਇਹ ਇੰਡਸਟਰੀ ਦੇ ਵਿੱਚ ਰਹਿਣ ਵਾਲਾ ਨਹੀਂ ਰਹਿ ਜਾਣਾ। ਜੀ ਬਿਲਕੁਲ। ਸੋ ਸਰੋਤਿਓ, ਇਹ ਜਿਹੜੀ ਆਪਾਂ ਸਟੋਰੀ ਤੁਹਾਡੇ ਨਾਲ ਡਿਸਕਸ ਕੀਤੀ 60 ਮਿੰਟ ਤੇ ਆਈ ਆ, ਇਹ ਕੈਮਲੀਅਨ ਕੈਰੀਅਰਸ, ਇਹਦੇ ਬਾਰੇ ਆਪਾਂ ਬਹੁਤ ਲੰਮੇ ਸਮੇਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਵੀ ਕੰਪਨੀ ਬੰਦ ਕੀਤੀ, ਦੂਜੀ ਖੋਲ੍ਹ ਲਈ। ਸੋ ਇਸ ਕੰਪਨੀ ਦਾ 8 ਮਹੀਨੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਕਾਫੀ ਵੱਡੀ ਕੰਪਨੀ ਸੀ। ਸੋ 60 ਮਿੰਟ ਦੇ ਉੱਤੇ ਸਟੋਰੀ ਰਨ ਕੀਤੀ। ਕੈਮਲੀਅਨ ਕੈਰੀਅਰਸ ਦਾ ਰਮਨ ਜੀ ਥੋੜਾ ਜਿਹਾ ਇੱਕ ਵਾਰੀ ਫੇਰ ਦੱਸ ਦਿਓ ਵੀ, ਤੇ ਇਹਦੇ ਤੇ ਨੱਥ ਪਾਉਣ ਦੇ ਲਈ ਹੋਰ ਕੀ ਇਸ ਟਾਈਮ ਜਿਹੜਾ ਨਾਲ ਜਿਹੜਾ ਉਹ ਚੱਲ ਰਿਹਾ ਹੈਗਾ? ਰਾਜਕਰਨ, ਕੈਮਲੀਅਨ ਕੈਰੀਅਰਸ ਜਿਹੜੇ ਆ, ਆਪਾਂ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਤੇ ਸਿਰਫ ਜਦੋਂ ਆਪਾਂ ਚੇਂਜ ਕਰ ਦੇਈਦਾ, ਲੇਬਲ ਚੇਂਜ ਕਰ ਦੇਈਦਾ ਕਿਸੇ, ਚਾਹੇ ਉਹਨੂੰ ਤੁਸੀਂ ਪੁਰਾਣੇ ਆਪਣੇ ਪੰਜਾਬੀ ਸਮੇਂ 'ਚ ਕਹਿੰਦੇ ਸੀਗੇ ਵੀ ਬੋਤਲ ਦਾ ਲੇਬਲ ਚੇਂਜ ਕਰਤਾ, ਪਰ ਵਿੱਚ ਇੰਗਰੀਡੀਐਂਟ ਸੇਮ ਹੀ ਆ। ਟਰੱਕਿੰਗ ਕੰਪਨੀ ਦਾ ਜਿਹੜਾ ਲੇਬਲ ਆ ਉਹਦਾ ਨਾਂ ਚੇਂਜ ਕਰਤਾ, ਪਰ ਪਿੱਛੇ ਆਪਰੇਟ ਕਰਨ ਵਾਲਾ, ਉਹਦੀ ਮੈਂਟੈਲਿਟੀ, ਉਹਦਾ ਸਾਰਾ ਕੁਝ ਉਹੀ ਹੈ। ਸੋ ਜੇ ਕੋਈ ਜਿਹੜਾ ਆਪਰੇਟ ਕਰ ਰਿਹਾ,
ਉਹਨੇ ਵਾਇਲੇਸ਼ਨ ਤੇ ਵਾਇਲੇਸ਼ਨ ਲਈਆਂ ਹੋਈਆਂ, ਉਹਦੀ ਇੱਕ ਮੈਂਟੈਲਿਟੀ ਆ ਕਿ ਮੈਂ ਵਾਇਲੇਸ਼ਨ ਦੀ ਕੇਅਰ ਨਹੀਂ, ਮੈਨੂੰ ਸੇਫਟੀ ਦੀ ਕੇਅਰ ਨਹੀਂ, ਮੈਨੂੰ ਕਿਸੇ ਚੀਜ਼ ਦੀ ਕੇਅਰ ਨਹੀਂ, ਠੀਕ ਹੈ ਨਾ। ਕਦੇ ਹੀ ਉਹਦੀ ਕੰਪਨੀ ਜਿਹੜੀ ਆ ਉਹ ਉਸ ਲੈਵਲ ਤੇ ਪਹੁੰਚੀ ਆ ਕਿ ਉਹ ਨਹੀਂ ਉਹਨੂੰ ਕੰਪਲਾਇੰਟ ਰੱਖ ਸਕਿਆ। ਸੋ ਉਹ ਬੰਦਾ ਜਿਹੜਾ ਇੱਕ ਕੰਪਨੀ ਨੂੰ ਕੰਪਲਾਇੰਟ ਨਹੀਂ ਰੱਖ ਸਕਦਾ, ਉਹ ਜਦੋਂ ਦੂਜੀ ਕੰਪਨੀ ਸ਼ੁਰੂ ਕਰਦਾ ਉਹਨੂੰ ਵੀ ਉਸੇ ਮੈਂਟੈਲਿਟੀ ਨਾਲ ਚੱਲਦਾ ਆ। ਸੋ ਉਹ ਜਿਹੜੀ ਦੂਜੀ ਕੰਪਨੀ ਆ ਉਹਨੂੰ ਕਮੇਲੀਅਨ ਕੈਰੀਅਰ ਕਹਿ ਦਿੰਦੇ ਆ ਕਿ ਜਿਹਦੇ ਕੈਰੀਅਰ ਦਾ ਸਾਰਾ ਕੁਝ ਸੇਮ ਹੀ ਆ, ਸਿਰਫ ਉਹਦੇ ਤੇ ਨਾਮ ਬਦਲੇ ਆ, ਸਿਰਫ ਚਿਹਰਾ ਬਦਲਿਆ ਹੈਗਾ, ਬਾਕੀ ਸਾਰਾ ਕੁਝ ਸੇਮ ਆ, ਮੈਂਟੈਲਿਟੀ ਸੇਮ ਆ। ਸੋ ਉਹ ਜਿਹੜੀ ਕਾਰਵਾਈ ਪਹਿਲੀ ਕੰਪਨੀ ਦੇ ਵਿੱਚ ਕਰ ਰਿਹਾ ਸੀ, ਗਲਤੀਆਂ ਕਰ ਰਿਹਾ ਸੀਗਾ, ਉਹ ਬੰਦਾ, ਉਹ ਇਨਸਾਨ ਜਿਹੜਾ ਆਪਰੇਟਰ ਹੈਗਾ, ਉਹ ਕੈਰੀਅਰ ਚੇਂਜ ਕਰਕੇ ਗਲਤੀਆਂ ਸੇਮ ਹੀ ਕਰਦਾ ਰਹਿੰਦਾ ਆ। ਇਸ ਕਰਕੇ ਉਹ ਜਿਹੜੀ ਚੀਜ਼ ਆ ਉਹ ਜਲਦੀ ਜਿਹੜੀ ਆ ਉਸ ਚੀਜ਼ ਨੂੰ ਠੱਲ ਪਾਉਣ ਦੇ ਲਈ ਡੈਫੀਨੇਟਲੀ ਹੁਣ ਜਿਹੜੇ ਕਮੇਲੀਅਨ ਕੈਰੀਅਰਸ ਆ ਉਹਨੂੰ ਠੱਲ ਪਾਉਣ ਦੇ ਲਈ ਜਿਹੜੇ ਇਹ ਵਿਨ ਨੰਬਰਸ ਹੈਗੇ ਆ, ਜਿਹੜੇ ਕੰਪਨੀਆਂ ਇੰਸ਼ੋਰੈਂਸ ਕਰਦੀਆਂ ਹੈਗੀਆਂ, ਜਿਹੜਾ ਨਵਾਂ ਮੋਟਰ ਸਿਸਟਮ ਆ ਰਿਹਾ ਹੈਗਾ, ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਟ੍ਰਿਗਰ ਕਰਦੀਆਂ ਇਸ ਪਾਸੇ ਵੱਲ ਨੂੰ ਕਿ ਹੁਣ ਤੁਹਾਡੇ ਜਿਹੜੇ ਆ ਉਹ ਵਿਨ ਨੰਬਰਸ ਜਿਹੜੇ ਆ ਉਹ ਦੂਜੀ ਕੰਪਨੀ 'ਚ ਟ੍ਰਾਂਸਫਰ ਕਰਕੇ ਤੁਸੀਂ ਉਹ ਇੰਸ਼ੋਰੈਂਸ ਨਹੀਂ ਹੋ ਸਕਦੀ, ਉਹ ਕੰਪਨੀ ਦੇ ਵਿੱਚ ਐਡ ਨਹੀਂ ਹੋ ਸਕਦੇ। ਕਈ ਚੀਜ਼ਾਂ ਜਿਹੜੀਆਂ ਆ ਬਾਰਡ ਜਿਹੜੇ ਆ ਉਹ ਖੜੇ ਕਰ ਦਿੱਤੇ ਗਏ ਆ, ਜਿਹੜੇ ਕਿ ਸ਼ਾਇਦ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਔਖੀਆਂ ਹੋ ਜਾਣਗੀਆਂ। ਹੋਣਗੀਆਂ ਆਬਵੀਅਸਲੀ, ਰਾਹ ਕੱਢਣ ਵਾਲੇ ਕੱਢ ਲੈਂਦੇ ਆ, ਲੱਭ ਲੈਂਦੇ ਆ, ਪਰ ਔਖੀਆਂ ਹੋਣਗੀਆਂ, ਯੈਸ ਬਹੁਤ ਔਖੀਆਂ ਹੋਣਗੀਆਂ। ਇਹਦੇ ਵਿੱਚ ਮੈਨੂੰ ਲੱਗਦਾ ਇੱਕ ਹਾਈਵੇ ਐਪ ਦਾ ਵੀ ਕਾਫੀ ਵੱਡਾ ਰੋਲ ਆ ਰਿਹਾ ਸਾਹਮਣੇ ਇਸ ਚੀਜ਼ 'ਚ। ਹਾਂਜੀ, ਹਾਈਵੇ ਐਪ ਦਾ ਵੀ ਰੋਲ ਆ ਰਿਹਾ ਇਹਦੇ ਵਿੱਚ, ਉਹ ਵੀ ਕਾਫੀ ਜਿਹੜੇ ਲੋਕ ਇਸ ਤਰੀਕੇ ਦੇ ਨਾਲ ਰੈੱਡ ਲਾਈਨ ਇੱਕ ਹਿਸਾਬ ਦੇ ਨਾਲ ਹੋ ਜਾਂਦੇ ਆ, ਨਾਮ ਸੇਮ ਚੇਂਜ, ਕਿ ਉਹ ਡਿਫਰੈਂਟ ਇਸ਼ੂ ਆ। ਰਾਜਕਿਰਨ ਜਿਹੜਾ ਹਾਈਵੇ ਐਪ ਹੈ ਨਾ, ਉਹਦੇ ਨਾਲ ਜਿਹੜੇ ਇਸ਼ੂਜ਼ ਇਸ ਵੇਲੇ ਚੱਲ ਰਹੇ ਹੈਗੇ ਆ ਉਹ ਬੜੇ ਦੇਖੋ 50% ਆਪਾਂ ਇਹ ਕਹਿੰਦੇ ਕਿ ਉਹਦੇ ਵਿੱਚ ਜੈਨੂਅਨਲੀ ਜਿਹੜੀ ਆ ਉਹਦੀ ਵੈਟਿੰਗ ਕੈਰੀਅਰ ਵੀ ਹੋ ਰਹੀ ਆ। ਜੇ ਤੁਹਾਡਾ IP ਐਡਰੈਸ ਕਿਸੇ ਵੀ ਐਸੀ ਕੰਪਨੀ ਨਾਲ ਮੈਚ ਕਰ ਦਿੰਦਾ ਜਿਹਦੇ ਵਿੱਚ ਕਿ ਥੈਫਟ ਦਾ ਪਹਿਲਾਂ ਨਾਂ ਆਇਆ ਹੈਗਾ, ਤੁਸੀਂ ਉਹਨਾਂ ਦਾ ਵਾਈਫਾਈ ਯੂਜ਼ ਕਰ ਲੈਂਦੇ ਆ, ਤੁਸੀਂ ਉਹਨਾਂ ਦਾ IP ਯੂਜ਼ ਕਰ ਲੈਂਦੇ ਆ, ਫੋਨ ਯੂਜ਼ ਕਰ ਲੈਂਦੇ ਆ, ਤੁਸੀਂ ਉਹਨਾਂ ਦਾ ਕੋਈ ਵੀ ਚੀਜ਼ ਈਮੇਲ ਕਿਤੇ ਤੁਹਾਡੀ ਇਕੱਠੀ ਆ। ਜਿੱਦਾਂ ਹੁਣ ਮੈਂ ਸਾਰਿਆਂ ਨਾਲੋਂ ਇੱਕ ਵੱਡਾ ਜਿਹੜਾ ਰੀਸੈਂਟ ਮਹੀਨਿਆਂ ਦੇ ਵਿੱਚ ਜਿਹੜੀ ਮੈਂ ਟ੍ਰੈਂਡ ਦੇਖ ਰਿਹਾ ਹੈਗਾ, ਜਿਨ੍ਹਾਂ ਦਾ ਵੀ ਕਿਸੇ ਦਾ ਵੀ ਆਊਟ ਆਫ ਕੰਟਰੀ ਕੋਈ ਵੀ ਆਪਰੇਸ਼ਨ ਹੈਗਾ, ਉਹਨਾਂ ਦੇ IP ਐਡਰੈਸ ਟਰੈਕ ਹੁੰਦੇ ਆ, ਦੇ ਗੈਟ ਰੈਡ ਟੈਗ ਵੈਰੀ ਕੁਇਕਲੀ। ਕਿਉਂਕਿ ਜਿਹੜੀ ਕੰਪਨੀ ਦਾ ਡਿਸਪੈਚ ਸਰਵਿਸਿਜ਼ ਆਊਟ ਆਫ ਕੰਟਰੀ ਹੈਗੀਆਂ, ਜਿਹੜੀ ਉਹ ਡਿਸਪੈਚ ਕੰਪਨੀ ਹੈਗੀ ਆ ਉਹ ਮਲਟੀਪਲ ਹੋਰ ਕੰਪਨੀਆਂ ਲਈ ਡਿਸਪੈਚ ਕਰਦੀ ਆ। ਜੇ ਉਹਨਾਂ ਕਿਸੇ ਵੀ ਕੰਪਨੀ ਦੇ ਵਿੱਚ ਕੋਈ ਰੈਡ ਟੈਗ ਹੁੰਦੀ ਆ, ਥੈਫਟ ਵਾਸਤੇ ਹੁੰਦੀ ਆ, ਕਿਸੇ ਵੀ ਕਿਸਮ ਦੇ ਚੋਰੀ ਵਾਸਤੇ ਹੁੰਦੀ ਆ, ਉਹ ਚੀਜ਼ ਜਿਹੜੀ ਆ ਉਹ ਜਿੰਨੀਆਂ ਕੰਪਨੀਆਂ ਦੀ ਡਿਸਪੈਚ ਉੱਥੋਂ ਚੱਲ ਰਹੀ, ਉਹ ਸਾਰੀਆਂ ਹੀ ਇੱਕ ਇੱਕ ਕਰਕੇ ਜਿਹੜੀਆਂ ਉਹ ਰੈਡ ਟੈਗ ਹੋਣੀਆਂ ਸ਼ੁਰੂ ਹੋ ਜਾਂਦੀਆਂ। ਈਮੇਲ ਹੈਕਿੰਗ ਜਿਹੜੀ ਆ ਉਹ ਇੱਕ ਬਹੁਤ ਵੱਡੀ ਪ੍ਰੋਬਲਮ ਬਣੀ ਹੋਈ ਆ। ਮੈਂ ਈਮੇਲ ਹੈਕਿੰਗ ਦੇ ਵਿੱਚ ਇੱਕ ਗੱਲ ਕਹਿ ਦਿਆਂ ਕਿ ਈਮੇਲ ਹੈਕਿੰਗ ਦੇ ਨਾਲ ਈਮੇਲ ਸ਼ੇਅਰਿੰਗ ਜਿਹੜੀ ਆ ਉਹ ਸਾਡੀ ਕਮਿਊਨਿਟੀ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸਾਡੀ ਕਮਿਊਨਿਟੀ ਵਿੱਚ ਈਮੇਲ ਸ਼ੇਅਰ ਕਰ ਦਿੰਦੇ ਆ, ਪਾਸਵਰਡ ਸ਼ੇਅਰ ਕਰ ਦਿੰਦੇ ਆ। ਬਹੁਤ ਕੰਪਨੀਆਂ ਨੂੰ ਅਸੀਂ ਵੀ ਇੱਥੇ ਐਵਰੀਡੇ ਚੀਜ਼ ਦੇਖੀ ਦੀ ਆ ਕਿ ਚਾਹੇ ਉਹਨਾਂ ਦਾ ਜਿਵੇਂ ਆਪਣਾ ਕਲੀਅਰਿੰਗ ਹਾਊਸ ਦਾ ਅਕਾਊਂਟ ਖੋਲਣਾ ਹੈਗਾ, ਚਾਹੇ ਕੋਈ ਚੀਜ਼ ਕਰਨੀ ਹੈਗੀ ਆ, ਸਾਫ਼ ਹੀ ਕੰਪਨੀਆਂ ਆਫਰ ਕਰ ਦਿੰਦੀਆਂ, ਭਾਜੀ ਮੇਰਾ ਈਮੇਲ ਲੈ ਲਓ, ਮੇਰਾ ਪਾਸਵਰਡ ਲੈ ਲਓ ਤੇ ਆਪੇ ਕਰ ਦਿਓ। ਸੋ ਇਹ ਜਿਹੜੀ ਚੀਜ਼ ਹੈ ਨਾ, ਇਹ ਚੀਜ਼ ਜਿਹੜੀ ਆ ਇਹ ਹੈਕ ਨਹੀਂ ਗੀ, ਇਹ ਤੁਸੀਂ ਖੁਦ ਸਰੈਂਡਰ ਕਰ ਰਹੇ ਹੋ ਚੀਜ਼ਾਂ ਸਾਰੀਆਂ। ਸੋ ਇਹ ਚੀਜ਼ਾਂ ਕਰਨੀਆਂ ਬੰਦ ਕਰੋ। ਕਲੀਅਰਿੰਗ ਹਾਊਸ ਦੇ ਅਕਾਊਂਟ ਖੋਲਣੇ ਕੋਈ ਔਖੇ ਨਹੀਂ ਗੇ, ਹੁਣ ਬਿਲਕੁਲ ਸਿੰਪਲ ਹੈਗੇ ਆ, ਈਜ਼ੀ ਹੈਗੇ ਆ। ਜੇ ਤੁਹਾਡਾ ਕੋਈ ਵੀ ਰਾਜਕਰਨ ਕਲੀਅਰਿੰਗ ਹਾਊਸ ਦੇ ਵਿੱਚ ਪ੍ਰੋਬਲਮ ਆਉਂਦੀ ਆ, ਤੁਸੀਂ ਫੋਨ ਚੱਕ ਕੇ ਕਲੀਅਰਿੰਗ ਹਾਊਸ ਨੂੰ ਕਾਲ ਕਰੋ, ਵਿਦਿਨ ਆਵਰ ਔਰ 2 ਆਵਰ ਉਹ ਤੁਹਾਨੂੰ ਕਾਲ ਬੈਕ ਵੀ ਕਰਦੇ ਆ, ਹੋਲਡ ਦੇ ਪਾ ਕੇ ਵੀ ਤੁਹਾਡੀ ਪੂਰੀ ਪ੍ਰੋਬਲਮ ਸੁਣਦੇ ਆ ਔਰ ਤੁਹਾਡਾ ਹੱਲ ਕੱਢ ਕੇ ਦਿੰਦੇ ਆ। ਕੋਈ ਐਸਾ ਡਰਨ ਦੀ ਲੋੜ ਨਹੀਂ ਹੈਗੀ ਜੇ ਤੁਹਾਡਾ ਅਕਾਊਂਟ। ਔਰ ਰਾਜਕਰਨ ਇੱਥੇ ਇੱਕ ਹੋਰ ਜਿਹੜੀ ਇੰਟਰਸਟਿੰਗ ਜਿਹੜੀ ਚੀਜ਼ ਇਸ ਵੇਲੇ ਚੱਲ ਰਹੀ ਆ ਕਿ ਸਾਡੀ ਕਮਿਊਨਿਟੀ ਦੇ ਵਿੱਚ ਜੇ ਕੋਈ ਪਰਮਿਟ ਵਾਲਾ ਜਾਂ ਕੋਈ ਕਹਿ ਲਓ ਡਰਗ ਟੈਸਟਿੰਗ ਵਾਲਾ ਜੇ ਕਿਸੇ ਦਾ ਕਲੀਅਰਿੰਗ ਹਾਊਸ ਖੋਲ ਦਿੰਦਾ ਆ, ਉਹ ਆਪ ਦਾ ਨੰਬਰ, ਆਪ ਦਾ ਸਾਰਾ ਕੁਝ ਪਾ ਦਿੰਦਾ, ਉਹਨਾਂ ਦੀ ਈਮੇਲ ਆ, ਆਪ ਦਾ ਨੰਬਰ ਆ। ਸੋ ਜਦੋਂ ਉਹਨਾਂ ਨੇ ਈਮੇਲ 'ਚ ਲੌਗਇਨ ਕਰਨਾ, ਉਹਨੂੰ OTP ਕੋਡ ਜਿਹੜਾ ਉਹਨਾਂ ਦੇ ਨੰਬਰ ਤੇ ਜਾਂਦਾ ਹੈ, ਠੀਕ ਆ। ਉਹ ਬੰਦੇ ਐਕਸਟੋਰਟ ਕਰ ਰਹੇ ਆ ਸਾਡੇ ਟਰੱਕਿੰਗ ਕੰਪਨੀਆਂ ਨੂੰ ਕਿ ਜੇ ਮੇਰੇ ਕੋਲ ਆਹ ਅਕਾਊਂਟ ਮੂਵ ਕਰਨਾ ਤੇ ਮੈਂ ਤੁਹਾਡਾ ਅਕਾਊਂਟ ਨਹੀਂ ਦੇਣਾ। ਸਾਨੂੰ ਉਹ ਅਕਾਊਂਟ ਨੂੰ ਕਲੀਅਰਿੰਗ ਹਾਊਸ ਨੂੰ ਕਾਲ ਕਰਕੇ ਅਕਾਊਂਟ ਬੰਦ ਕਰਾ ਕੇ ਨਵਾਂ ਖੁਲਾਉਣਾ ਪੈਂਦਾ ਹੈ। ਮਤਲਬ ਸਾਡੇ ਬੰਦੇ ਇੱਥੋਂ ਤੱਕ ਕੰਮ ਕਰਦੇ ਆ।
ਇੰਨੀ ਸਿਚੁਏਸ਼ਨ ਬੈਡ ਹੋਈ ਪਈ ਆ ਹਾਂ। ਇੰਨੀ ਸਿਚੁਏਸ਼ਨ ਮਤਲਬ ਅਕਾਊਂਟ ਦੇਣ ਤੋਂ ਮਨਾ ਕਰ ਦਿੰਦੇ ਆ, ਜਦ ਕਿ ਤੁਸੀਂ ਅਕਾਊਂਟ ਖੋਲਣ ਦੇ ਪਹਿਲਾਂ $100-150 ਲਿਆ ਆ, ਉਹ ਅਕਾਊਂਟ ਉਹਨੂੰ ਬਿਲੋਂਗ ਕਰਦਾ ਜਿਹਨੇ ਤੁਹਾਨੂੰ ਪੈਸੇ ਪੇ ਕੀਤੇ। ਟ੍ਰਾਂਸਫਰ ਕਰਨ ਤੇ ਫਿਰ ਮੰਗੀ ਜਾਂਦੇ। ਫਿਰ ਉਹਨੂੰ ਕਹਿੰਦੇ ਵੀ ਹੁਣ ਤੂੰ ਕੈਨਸਲ ਕਰਾ, ਜਾ ਕੇ ਉਹਨਾਂ ਨੂੰ ਕਾਲ ਕਰਕੇ, ਅਸੀਂ ਤੈਨੂੰ ਅਕਾਊਂਟ ਦਾ ਇਨਫੋਰਮੇਸ਼ਨ ਨਹੀਂ ਦੇਣੀ। ਦੈਟਸ ਰੀਲੀ ਬੈਡ। ਇਹ ਤਾਂ ਬੈਡ ਫੇਥ ਬਿਜ਼ਨਸ ਬਹੁਤ ਜ਼ਿਆਦਾ ਲੈਵਲ ਤੇ ਰਾਜਕਰਨ ਕੰਮ ਗੰਦਾ ਹੋ ਰਿਹਾ ਹੈਗਾ। ਚਲੋ ਐਨੀਵੇ, ਆਪਾਂ ਗੱਲ ਕਰੀਏ ਜਿਹੜੀ ਅੱਜ ਮੈਂ ਖਾਸ ਇੱਕ ਗੱਲ ਕਰਨੀ ਚਾਹੁੰਦਾ ਆ। ਹਾਂਜੀ, ਆਪਣੇ ਨਾਲ ਕੁਝ ਕਾਲਰ ਵੀ ਹੈ, ਪਹਿਲਾਂ ਕਾਲ ਲੈ ਲਈਏ ਜਾਂ ਇੱਕ ਗੱਲ ਕਰ ਲਈਏ ਪਹਿਲਾਂ, ਇਹ ਜ਼ਰੂਰੀ ਹੈਗੀ ਆ। ਇਹ ਇੰਡੀਆਨਾ ਦੇ ਲਈ ਗੱਲ ਹੈਗੀ ਆ। ਇੰਡੀਆਨਾ ਤੋਂ ਬਹੁਤ ਕਾਲਸ ਆਈਆਂ ਹੈਗੀਆਂ ਇਸ ਵੀਕ। ਇੰਡੀਆਨਾ ਦੇ ਵਿੱਚ ਬਹੁਤ ਇਸ ਵੇਲੇ ਜਿਹੜਾ ਕੰਸਰਨ ਚੱਲ ਰਿਹਾ ਹੈਗਾ, ਔਰ ਸਾਰਿਆਂ ਨੂੰ ਵੱਡੀ ਪ੍ਰੋਬਲਮ CDL ਦੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਹੈ ਰਾਜਕਰਨ। ਇੰਡੀਆਨਾ ਦੇ ਵਿੱਚ ਗਲਤ ਫਹਿਮੀਆਂ, ਗਲਤ ਨਿਊਜ਼ ਤੇ ਮਿਸ ਇਨਫੋਰਮੇਸ਼ਨ ਬਹੁਤ ਜ਼ਿਆਦਾ ਫੈਲਾਈ ਜਾ ਰਹੀ ਹੈ। ਸੋ ਮੈਂ ਇੱਕ ਨਿਊਜ਼ ਚੈਨਲ ਵੀ ਆ ਪੰਜਾਬੀ ਦੇ ਵਿੱਚ, ਸਰਦਾਰ ਜੀ ਨਿਊਜ਼ ਦੇ ਰਹੇ ਆ ਕਿ ਵਿਸਾਖੀ ਦੀਆਂ ਖੁਸ਼ਖਬਰੀਆਂ, ਇੱਥੇ ਲਾਇਸੈਂਸ ਇਸ਼ੂ ਹੋਣੇ ਫਿਰ ਸ਼ੁਰੂ ਹੋ ਗਿਆ। ਪਤਾ ਨਹੀਂ ਮਤਲਬ ਕਿੱਥੋਂ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਆ, ਕਿਹੜਾ DMB ਦਾ ਮੈਨੇਜਰ ਜਿਹੜਾ ਉਹਨਾਂ ਦਾ ਮਾਸੀ ਦਾ ਮੁੰਡਾ ਆ, ਜਿਹੜਾ ਉਹਨਾਂ ਨੂੰ ਇਨਫੋਰਮੇਸ਼ਨ ਦਿੰਦਾ ਆ ਜਿਹੜੀ ਇਹ ਚੀਜ਼ ਆ। ਮਤਲਬ ਮੈਨੂੰ ਹੈਰਾਨੀ ਹੁੰਦੀ ਆ ਕਿ ਲੋਕੀ ਜਿਹੜੇ ਇਸ ਵੇਲੇ 9 ਸਟੇਟਾਂ ਨੇ ਜਿਹੜਾ ਆ ਨਾਨ ਡੋਮਿਸਾਈਲ ਲਾਇਸੈਂਸ ਦੁਆਰਾ ਤੋਂ ਇਸ਼ੂ ਕਰਨਾ ਸ਼ੁਰੂ ਕਰਤਾ ਹੈ। ਠੀਕ ਹੈ, ਨਾਨ ਡੋਮਿਸਾਈਲ ਲਾਇਸੈਂਸ ਜਿਹੜਾ ਆ ਸਟੇਟਸ ਨੇ ਇਸ਼ੂ ਕਰਨਾ ਸ਼ੁਰੂ ਕੀਤਾ ਆ, ਉਹ ਸਟੇਟਸ ਜਿਹੜੀਆਂ ਹੈਗੀਆਂ ਆ ਨਾਰਥ ਡਕੋਟਾ, ਸਾਊਥ ਡਕੋਟਾ, ਆਇਓਵਾ, ਟੈਕਸਸ, ਡੈਲਾਵੇਅਰ, ਯੂਟਾ, ਰੋਡ ਆਈਲੈਂਡ, ਮਿਨੀਸੋਟਾ ਤੇ ਨਿਊ ਜਰਸੀ। ਇਹਨਾਂ ਸਟੇਟਸ ਨੇ ਦੁਆਰਾ ਨਾਨ ਡੋਮਿਸਾਈਲ ਲਾਇਸੈਂਸ ਦੇਣਾ ਜਿਹੜਾ ਆ ਉਹ ਸ਼ੁਰੂ ਕਰਤਾ। FMCSA ਨੇ ਅਲਾਓ ਕਰਤਾ ਇਹਨਾਂ ਸਟੇਟਸ ਨੂੰ, ਪਰ ਇੱਥੇ ਅਲਾਓ ਕੀਤਾ ਆ ਵਿਦ ਨਿਊ ਗਾਈਡਲਾਈਨਸ, ਜਿਹੜੀਆਂ ਨਵੀਆਂ ਗਾਈਡਲਾਈਨਸ ਆ, ਜਿਹਦੇ ਵਿੱਚ ਕੀ ਵਰਕ ਪਰਮਿਟ ਵੈਲਿਡ ਨਹੀਂ ਗਾ, ਜਿਹਦੇ ਵਿੱਚ ਕੀ ਸਿਰਫ ਤੇ ਸਿਰਫ ਗ੍ਰੀਨ ਕਾਰਡ ਹੋਲਡਰ ਤੇ ਜਿਹੜੇ 3 ਵੀਜ਼ਾ ਆਪਾਂ ਦੱਸੇ ਸੀਗੇ ਉਹ, ਤੇ ਪਲੱਸ ਸਿਟੀਜ਼ਨ, ਇਹ ਸਿਰਫ ਕੈਟਾਗਰੀ ਦੇ ਵਿੱਚ ਨਾਨ ਡੋਮਿਸਾਈਲ ਲਾਇਸੈਂਸ ਉਹਨਾਂ 3 ਜਿਹੜੇ ਵੀਜ਼ਾ ਹੋਲਡਰ ਆ, ਜਿਹੜਾ ਗ੍ਰੀਨ ਕਾਰਡ ਹੋਲਡਰ ਆ, ਜਿਹੜਾ ਆਪਣਾ ਸਿਟੀਜ਼ਨ ਆ, ਜਿਹੜੇ ਦੂਜੀਆਂ ਸਟੇਟਾਂ ਦੇ ਵਿੱਚ ਕਿਸੇ ਜਿੱਦਾਂ ਆਪਾਂ ਪਹਿਲਾਂ ਕੀਤਾ ਸੀ ਨਾਨ ਡੋਮਿਸਾਈਲ ਜਿਸ ਤਰ੍ਹਾਂ ਇਸ਼ੂ ਹੁੰਦਾ ਸੀਗਾ, ਉਸ ਲੈਵਲ ਤੇ ਨਾਨ ਡੋਮਿਸਾਈਲ ਜਿਹੜਾ ਆ ਉਹ ਇਸ਼ੂ ਕਰਨਾ ਸ਼ੁਰੂ ਕਰ ਦਿੱਤਾ ਆ। FMCSA ਨੇ ਇਹਨਾਂ ਸਟੇਟਸ ਨੂੰ ਅਲਾਓ ਕਰ ਦਿੱਤਾ ਹੈ, ਪਰ ਉਹਦਾ ਮਤਲਬ ਇਹ ਨਹੀਂਗਾ ਕਿ ਉਹ ਪਹਿਲਾਂ ਵਾਲਾ ਫੁੱਲੀਆਂ ਪਤਾਸਿਆਂ ਵਾਂਗੂ DMB ਨੇ CDL ਨਹੀਂ ਦੇਣਾ। ਹੁਣ ਉਹ ਜਿਹੜੀ ਗਾਈਡਲਾਈਨ ਦਿੱਤੀ ਆ FMCSA ਨੇ, ਜਿਹੜਾ ਪਿਛਲੇ ਇਸ ਸਾਲ ਜਿਹੜਾ ਰੂਲ ਪਾਸ ਹੋਇਆ ਮਾਰਚ 6 ਨੂੰ, ਉਹਦੇ ਮਾਰਚ 16 ਨੂੰ, ਉਹਦੇ ਅਕੋਰਡਿੰਗਲੀ DMB ਨੇ ਜਿਹੜਾ ਆ ਇਹ ਨਾਨ ਡੋਮਿਸਾਈਲ CDL ਇਸ਼ੂ ਕਰਨਾ ਹੈ। ਸੋ ਜੇ ਤੁਹਾਡੇ ਕੋਲ ਤੁਹਾਡਾ ਗ੍ਰੀਨ ਕਾਰਡ ਅਪਰੂਵ ਹੋਇਆ ਆ, ਤੁਹਾਡੇ ਕੋਲ ਫਿਜ਼ੀਕਲ ਗ੍ਰੀਨ ਕਾਰਡ ਨਹੀਂ ਹੈਗਾ, ਤੁਸੀਂ ਇਸ ਕੈਟਾਗਰੀ 'ਚ ਸਟਿਲ ਨਹੀਂ ਆਉਂਦੇ। ਠੀਕ ਆ, ਜਿਹੜਾ ਆਪਣਾ ਅਸਾਈਲਮ ਕੇਸ ਹੈਗਾ, ਜਿਹੜਾ ਵਰਕ ਪਰਮਿਟ ਕੇਸ ਹੈਗਾ, ਡਾਕਾ ਕੇਸ ਹੈਗਾ, ਉਹ ਇਸ ਕੈਟਾਗਰੀ 'ਚ ਕੁਆਲੀਫਾਈ ਨਹੀਂ ਕਰਦੇ। ਸੋ ਪਲੀਜ਼ ਇਸ ਤੋਂ ਬਿਨਾਂ ਇੱਕ ਹੋਰ ਬਹੁਤ ਵੱਡੀ ਮਿਸ ਇਨਫੋਰਮੇਸ਼ਨ ਜਿਹੜੀ ਇੰਡੀਆਨਾ ਦੇ ਵਿੱਚ ਫੈਲਾਈ ਜਾ ਰਹੀ ਆ ਕਿ ਇੰਡੀਆਨਾ ਦੀ ਕੋਈ ਵੀ ਕੰਪਨੀ ਜਿਹੜੀ ਆ ਉਹ ਆਊਟ ਆਫ ਸਟੇਟ ਗ੍ਰੀਨ ਕਾਰਡ ਹੋਲਡਰ ਤੇ ਸਿਟੀਜ਼ਨ ਨੂੰ ਵੀ ਹਾਇਰ ਨਹੀਂ ਕਰ ਸਕਦੀ, ਵਿਚ ਇਜ਼ ਵੈਰੀ ਰੋਂਗ। ਇਹ ਬਿਲਕੁਲ ਗਲਤ ਹੈਗਾ। ਤੁਸੀਂ ਸਿਟੀਜ਼ਨ ਔਰ ਗ੍ਰੀਨ ਕਾਰਡ ਹੋਲਡਰ ਨੂੰ ਕੋਈ ਸਟੇਟ, ਕਿਸੇ ਸਟੇਟ ਦਾ ਡਰਾਈਵਰ ਕਿਤੇ ਵੀ ਕਰ ਸਕਦੇ ਆ ਹਾਇਰ। ਠੀਕ ਹੈ, ਜੇ ਉਹ ਆਪਣੀ ਸਟੇਟ ਚੇਂਜ ਕਰਦਾ ਤੇ ਵਿਦਿਨ 30 ਡੇਜ਼ ਉਹਨੂੰ ਆਪਣਾ ਲਾਇਸੈਂਸ ਤੇ ਐਡਰੈਸ ਤੇ ਲਾਇਸੈਂਸ ਆਪਣਾ ਉਸ ਸਟੇਟ 'ਚ ਮੂਵ ਕਰਨਾ ਚਾਹੀਦਾ। ਜੇ ਉਹ ਆਪਣੀ ਬੇਸ ਸਟੇਟ, ਜੇ ਮੰਨ ਲਓ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ, ਉਹਦੀ ਕੰਪਨੀ ਇੰਡੀਅਨਾਪੋਲਿਸ ਦੀ ਆ, ਇੰਡੀਆਨਾ ਦੀ ਆ, ਤੇ ਉਹ ਉਸ ਕੰਪਨੀ 'ਚ ਹਾਇਰ ਹੋਇਆ ਪਰ ਉਹ ਰਹਿੰਦਾ ਕੈਲੀਫੋਰਨੀਆ, ਤੇ ਉਹਨੂੰ ਕੈਲੀਫੋਰਨੀਆ ਦੇ ਲਾਇਸੈਂਸ ਦੇ ਨਾਲ ਇੰਡੀਅਨਾਪੋਲਿਸ ਇੰਡੀਆਨਾ ਵਾਲੀ ਕੰਪਨੀ ਹਾਇਰ ਕਰ ਸਕਦੀ ਆ। ਇਹਦੇ ਵਿੱਚ ਰਾਜਕਰਨ ਜਿਹੜੀ ਇੱਕ ਹੋਰ ਜਿਹੜੀ ਚੀਜ਼ ਆ ਕਿ ਜੇ ਇੰਡੀਆਨਾ ਦੇ ਵਿੱਚ ਕੋਈ ਵੀ ਨਾਨ ਡੋਮਿਸਾਈਲ ਡਰਾਈਵਰ ਜਿਹੜਾ ਇਸ ਵੇਲੇ ਫੜਿਆ ਜਾਂਦਾ ਆ, ਉਹਨੂੰ $5,000 ਦਾ ਜੁਰਮਾਨਾ ਤੇ ਲੈਵਲ 6 ਦੀ ਫੈਲਨੀ ਚਾਰਜ ਆ। ਲੈਵਲ 6 ਫੈਲਨੀ ਚਾਰਜ ਜਿਹੜੇ ਆ ਉਹ 6 ਮਹੀਨੇ ਦੀ ਕੈਦ ਤੋਂ ਲੈ ਕੇ 5.5 ਸਾਲ ਦੀ ਕੈਦ ਹੈਗੀ ਆ। ਸੋ ਜਿਹੜੀ ਕੰਪਨੀ ਕੋਈ ਵੀ ਨਾਨ ਡੋਮਿਸਾਈਲ ਲਾਇਸੈਂਸ ਨੂੰ ਹਾਇਰ ਕਰਦੀ ਆ, ਉਹਦੇ ਲਈ $50,000 ਦਾ ਫਾਈਨ ਹੈਗਾ। ਜਿਹੜਾ ਇੰਡੀਆਨਾ ਦੇ ਵਿੱਚ, ਇਹ ਇੰਡੀਆਨਾ ਦੇ ਵਿੱਚ, ਇਹ ਇੰਡੀਆਨਾ ਦਾ ਆਪਣਾ ਰੂਲ ਹੈਗਾ ਆ, ਇੰਡੀਆਨਾ ਦਾ ਸਟੇਟ ਦਾ ਰੂਲ ਹੈਗਾ ਆ, ਇਹ ਫੈਡਰਲ ਦਾ ਰੂਲ ਨਹੀਂ ਹੈਗਾ। ਤੁਸੀਂ ਕਿਹਾ ਸੀਗਾ ਵੀ 9 ਸਟੇਟਸ ਨਵੀਆਂ ਸ਼ਰਤਾਂ ਦੇ ਹਿਸਾਬ ਦੇ ਨਾਲ ਨਾਨ ਡੋਮਿਸਾਈਲ ਲਾਇਸੈਂਸ ਜਿਹੜੀ ਇਸ਼ੂ ਕਰਨੇ ਸ਼ੁਰੂ, ਕੈਲੀਫੋਰਨੀਆ ਉਹਨਾਂ ਚੋਂ ਇੱਕ ਸੀਗੀ, ਤੁਸੀਂ ਤੀਜੀ ਦਾ ਬੋਲ ਗਏ ਸਾਰੀਆਂ 9 ਸਟੇਟਸ। 9 ਸਟੇਟ ਹੈਗੀਆਂ ਜੀ, ਨਹੀਂ ਕੈਲੀਫੋਰਨੀਆ ਨਹੀਂ ਹੈਗੀ ਜੀ ਉਹਦੇ 'ਚ ਹੈਗੀ ਆ ਸਾਊਥ ਡਕੋਟਾ, ਨਾਰਥ ਡਕੋਟਾ, ਆਇਓਵਾ, ਟੈਕਸਸ,
ਡੈਲਾਵੇਅਰ, ਯੂਟਾ, ਰੋਡ ਆਇਲੈਂਡ, ਮਿਨੇਸੋਟਾ ਤੇ ਨਿਊ ਜਰਸੀ। ਠੀਕ ਹੈ ਜੀ। ਇਹ ਸਟੇਟਸ ਹੈਗੀਆਂ, ਇੱਥੇ ਦੁਆਰਾ ਨਾਨ ਡੋਮਿਸਾਈਲ ਇਸ਼ੂ ਹੋ ਰਹੇ ਆ, ਪਰ ਨਵੀਆਂ ਗਾਈਡਲਾਈਨਸ ਜਿਹਦੇ ਚ ਕਿ ਸਾਡੇ 99% ਜਿਹੜੇ ਆ ਬੰਦੇ ਆ ਉਹ ਕੁਆਲੀਫਾਈ ਨਹੀਂ ਕਰਦੇ। ਜਿਹੜੇ ਸਰਟਨ ਵਰਕ ਵੀਜ਼ਾਸ ਆ, ਜਿੱਦਾਂ H2A ਔਰ ਸਮਥਿੰਗ ਉਦਾਂ ਦੇ ਵਾਲੇ, ਜਾਂ H2B ਜਾਂ E2, ਉਹ ਵਾਲਿਆਂ ਨੂੰ ਹੀ ਸਿਰਫ ਅਲਾਉਡ ਆ ਬੇਸਿਕਲੀ, ਜਾਂ ਗ੍ਰੀਨ ਕਾਰਡ ਵਾਲੇ ਜਾਂ ਉਦਾਂ? ਨਹੀਂ, ਜਿਹੜੇ ਆਪਾਂ ਵੀਜ਼ਾਸ ਜਿਹੜੇ ਉਦੋਂ ਆਪਾਂ ਗੱਲ ਕੀਤੀ ਸੀ ਨਾ, ਕਿ ਜਿਹੜੇ 3 ਵੀਜ਼ਾਸ ਆ ਜੀ, H2A, H2B ਤੇ E2, ਮੈਨੂੰ ਲੱਗਦਾ ਇਹ 3 ਵੀਜ਼ਾਸ ਸੀਗੇ। ਇਹ 3 ਵੀਜ਼ਾ ਹੀ ਜਿਹੜੇ ਅਲਾਉਡ ਹੈਗੇ ਆ। ਓਕੇ, ਸੋ ਇਹ ਜਿਨ੍ਹਾਂ ਨੇ ਹੁਣ ਇਸ਼ੂ ਕਰਨੇ ਉਹ ਇਹ 3 ਵੀਜ਼ੇ ਵਾਲਿਆਂ ਨੂੰ ਹੀ ਕਰਨਗੇ, ਨਾਨ ਡੋਮਿਸਾਈਲ। ਜੀ, ਸੋ ਬਿਲਕੁਲ ਸਟ੍ਰਿਕਟ ਬਹੁਤ ਆ ਇਹਦੇ ਵਿੱਚ। ਇੰਗਲਿਸ਼ ਪ੍ਰੋਫੀਸ਼ੀਐਂਸੀ ਟੋਟਲੀ ਰਿਕੁਆਇਰਡ ਆ, ਤੇ ਕਹਿੰਦੇ ਵੀ ਸਟ੍ਰਿਕਟ ਫੈਡਰਲ ਕੰਪਲਾਈਂਸ ਪਲੱਸ ਇਮੀਗ੍ਰੇਸ਼ਨ ਵੈਰੀਫਿਕੇਸ਼ਨ, ਇਹ ਉਹਨਾਂ ਸਟੇਟਾਂ ਦੇ ਵਿੱਚ ਆ। ਇੰਡੀਆਨਾ 'ਚ ਇਹ ਹੈ ਨਹੀਂ, ਇੰਡੀਆਨਾ 'ਚ ਬਹੁਤ ਜ਼ਿਆਦਾ ਸਟ੍ਰਿਕਟ ਹੈਗੇ। ਬਿਲਕੁਲ ਜੀ, ਤੁਸੀਂ ਦੱਸ ਹੀ ਦਿੱਤਾ ਵੀ ਜੇ ਉਦਾਂ ਕਰਦੇ ਆ ਤੇ $5000 ਦਾ ਜੁਰਮਾਨਾ, ਜੇ ਕੰਪਨੀ ਹਾਇਰ ਕਰਦੀ ਆ ਉਹਨਾਂ ਨੂੰ $50000 ਦਾ ਜੁਰਮਾਨਾ, ਲੈਵਲ 6 ਫੈਲਨੀ ਤੱਕ ਦੇ ਜਿਹੜੇ ਚਾਰजेस ਆ ਉਹ ਲੱਗ ਰਹੇ। ਸੋ ਭਾਈ ਆਪਣੇ ਆਪ ਨੂੰ ਦੇਖੋ, ਹੋਰ ਕੰਮ ਕਰ ਲਓ ਜਿਹੜੇ ਬੰਦ ਹੋਏ ਆ, ਤੇ ਜੇ ਸਾਰਿਆਂ ਦੇ ਲਈ ਬਰਾਬਰ ਆ, ਜਦੋਂ ਖੋਲਣੇ ਆ ਸਾਰਿਆਂ ਦੇ ਲਈ ਬਰਾਬਰ ਆ, ਉਨੀ ਦੇਰ ਤੱਕ ਬੰਦਾ ਹੋਰ ਹੀਲਾ ਜਿਹੜਾ ਉਹ ਜ਼ਰੂਰ ਕੋਈ ਨਾ ਕੋਈ ਕਰਨਾ ਚਾਹੀਦਾ ਹੈਗਾ ਜੀ। ਆਪਾਂ ਨੂੰ ਇੱਕ ਆਪਣੇ ਜਿਹੜੇ ਮੇਰੇ ਖਿਆਲ YouTube ਤੇ ਮੈਸੇਜ ਆ ਰਿਹਾ ਹੈਗਾ, ਸੁਪਰ ਈਗੋ ਟਰੱਕ ਸਟਿਲ ਔਨ ਦਾ ਰੋਡ। ਭਾਜੀ ਜਦੋਂ ਰਾਵਣ ਦੇ ਤੀਰ ਲੱਗਦਾ ਉਹਨੂੰ ਥੋੜਾ ਚਿਰ ਲੱਗਦਾ ਡਿੱਗਣ ਨੂੰ, ਸੋ ਟਾਈਮ ਲੱਗਣਾ ਹੈ। ਹਾਂਜੀ ਜੀ। ਤੇ ਆਪਣੇ ਜਿਹੜੇ ਕਾਲਰਸ ਆ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਰੋਤਿਓ, ਤੁਹਾਡਾ ਵੀ ਕੋਈ ਕਾਲ ਆ, ਤੁਸੀਂ ਕੁਝ ਪੁੱਛਣਾ ਚਾਹੁੰਦੇ ਆ ਜਾਂ ਕੋਈ ਡਿਸਕਸ ਕਰਨਾ ਚਾਹੁੰਦੇ ਆ ਟਰੱਕਿੰਗ ਦੇ ਨਾਲ ਸੰਬੰਧਿਤ ਕੋਈ ਵੀ ਇਸ਼ੂ ਨੂੰ, ਤਾਂ ਨੰਬਰ ਹੈ 408-272-5200, 4082725200। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਰਾਹੁਲ। ਹਾਂਜੀ ਰਾਹੁਲ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ? ਠੀਕ ਹੈ ਵੀਰ ਜੀ? ਜੀ ਠੀਕ ਹੈ ਜੀ। ਵੀਰ ਜੀ, ਮੇਰਾ ਨਾ ਪਰਸਨਲ ਐਕਸਪੀਰੀਅੰਸ ਹੈਗਾ, ਜਿਸ ਤਰ੍ਹਾਂ ਟਰੱਕ ਦਾ ਲਾਇਸੈਂਸ ਹੋ ਗਿਆ ਕੈਂਸਲ। ਕੈਲੀਫੋਰਨੀਆ ਚੋਂ ਤੁਸੀਂ? ਹਾਂਜੀ, ਕੈਲੀਫੋਰਨੀਆ ਚ ਲਾਇਸੈਂਸ ਹੋ ਗਿਆ ਤੁਹਾਡਾ ਕੈਂਸਲ, ਜਿਹੜਾ ਨਾਨ ਡੋਮਿਸਾਈਲਡ ਵਾਲਾ, ਰਾਈਟ? ਜੀ। ਫਿਰ ਆਪਾਂ ਗਏ DMV ਤੇ, ਜਦੋਂ ਉਹਨਾਂ ਦੀ ਡੇਟ ਆਈ ਆਪਾਂ ਉਸੇ ਟਾਈਮ ਚਲੇ ਗਏ, ਉਹਨਾਂ ਨੇ ਸਾਨੂੰ ਪਰਚਾ ਦੇ ਦਿੱਤਾ ਬਣਾ ਕੇ ਨਾ। ਤੇ ਜਿਸ ਤਰ੍ਹਾਂ ਪ੍ਰੋਬਲਮਸ ਆਉਂਦੀ ਰਹੀ, ਤੇ ਮੈਂ ਆਪਣਾ ਮਨ ਬਣਾਇਆ ਕਿ ਚਲੋ ਜੀ ਮੈਂ ਟਰੱਕ ਨੂੰ ਛੱਡ ਦਿੰਦਾ, ਮੈਂ ਕਾਰ ਦਾ ਹੀ ਲੈ ਲੈਂਦਾ ਉਹਨਾਂ ਤੋਂ ਜਾ ਕੇ, ਵੀ ਚਲੋ ਪਲੀਜ਼ ਰਿਕੁਐਸਟ ਹੈ ਕਿ ਮੈਨੂੰ ਮੇਰੀ ਕਾਰ ਦਾ ਲਾਇਸੈਂਸ ਦੇ ਦਿਓ, ਮੈਂ ਕਾਰ ਤੇ ਕੰਮ ਕਰ ਲਾਂਗਾ ਆਪਣੇ ਆਪ। ਕਲਾਸ ਸੀ ਲੈ ਲਈ ਜੀ। ਤੇ ਮੈਂ ਉਹਨਾਂ ਕੋਲ ਲਾਸਟ ਵੀਕ ਗਿਆ ਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਮੈਂ ਟਰੱਕ ਦਾ ਪੰਗਾ ਪਾਣਾ ਨਹੀਂ ਚਾਹੁੰਦਾ, ਤੁਸੀਂ ਮੈਨੂੰ ਮੇਰੇ ਕਾਰ ਦਾ ਲਾਇਸੈਂਸ ਵਾਪਸ ਮੋੜ ਦਿਓ ਜਿਹੜਾ ਮੈਂ ਬਣਵਾਇਆ ਸੀ ਤੁਹਾਡੇ ਤੋਂ। ਤੇ ਹੁਣ ਉਹ ਇਹ ਕਹਿੰਦੇ ਨੇ ਜੀ ਅਸੀਂ ਕਾਰ ਦਾ ਲਾਇਸੈਂਸ ਜਿਹੜਾ ਤੁਹਾਨੂੰ ਇਸ਼ੂ ਕਰਨਾ ਹੈ ਉਹ ਅੱਜ ਦੀ ਡੇਟ ਤੋਂ ਇਸ਼ੂ ਕਰਨਾ ਹੈ, ਤੇਰਾ ਪਿਛਲਾ ਕਾਰ ਦਾ ਲਾਇਸੈਂਸ ਨਹੀਂ ਮਿਲਣਾ ਤੁਹਾਨੂੰ। ਅੱਛਾ, ਨਵਾਂ ਦੇਣਗੇ? ਠੀਕ ਹੈ, ਨਵਾਂ। ਓਕੇ, ਸਾਡਾ ਲਾਇਸੈਂਸ ਨੰਬਰ ਤਾਂ ਸੇਮ ਰਹਿਣਾ ਜਾਂ ਲਾਇਸੈਂਸ ਨੰਬਰ ਵੀ ਡਿਫਰੈਂਟ ਹੋਊਗਾ? ਲਾਇਸੈਂਸ ਨੰਬਰ ਸੇਮ ਰਹੇਗਾ, ਡੇਟ ਆਫ ਇਸ਼ੂ ਅੱਜ ਦੀ ਆਏਗੀ। ਵੀ ਜੀ ਜੇ ਅਗਰ ਆਪਾਂ ਕਾਰ ਦਾ ਲਾਇਸੈਂਸ ਅੱਜ ਦੀ ਡੇਟ 'ਚ ਲੈਂਦੇ ਆ, ਸਾਡੀ ਤੇ ਊਬਰ ਵੀ ਸਾਡੇ ਹੱਥ 'ਚੋਂ ਗਈ, ਕਿਉਂਕਿ ਊਬਰ ਨਹੀਂ, ਤੁਸੀਂ ਉਹਨਾਂ ਨੂੰ ਆਪਣਾ ਪੁਰਾਣਾ ਲਾਇਸੈਂਸ ਸ਼ੋ ਕਰ ਸਕਦੇ ਹੋ ਨਾ ਵੀ ਮੈਂ ਨਵਾਂ ਕਰਾਇਆ, ਪੁਰਾਣੇ ਲਾਇਸੈਂਸ ਦੀ ਕਾਪੀ ਕੋਲ ਰੱਖਿਓ। ਉਹ ਨਹੀਂ ਮੰਨਦੇ ਪਏ, ਉਹ ਨਹੀਂ ਸੁਣਦੇ। ਊਬਰ ਵਾਲੇ ਨਹੀਂ ਮੰਨ ਰਹੇ? ਨਹੀਂ ਵੀਰ ਜੀ, ਊਬਰ ਵਾਲੇ ਤੇ ਕਹਿੰਦੇ ਨੇ ਸਾਡੇ ਕੋਲ ਤੇਰਾ ਲਾਇਸੈਂਸ ਹੈ ਪੁਰਾਣਾ। ਅਗਰ ਤੁਸੀਂ ਲਾਇਸੈਂਸ ਨਾਲ ਛੇੜਖਾਨੀ ਕਰਦੇ ਹੋ ਤਾਂ ਤੁਹਾਡਾ ਊਬਰ ਦਾ ਅਕਾਊਂਟ ਉਸ ਦਿਨ ਡੀਐਕਟੀਵੇਟ ਕਰ ਦਾਂਗੇ। ਅਪਡੇਟ ਨਹੀਂ ਹੁੰਦਾ ਹੁਣ? ਨਹੀਂ, ਇਹ ਤਾਂ ਮਤਲਬ ਇਹ ਤਾਂ ਕਾਮਨ ਜਿਹੀ ਗੱਲ ਹੋਊਗੀ ਵੀ ਜੇ ਕੋਈ ਲਾਇਸੈਂਸ ਚਲਾ ਰਿਹਾ ਕਿਸੇ ਦਾ ਐਕਸਪਾਇਰ ਹੋਣ ਵਾਲਾ, ਉਹਨੇ ਜਦੋਂ ਰੀਨਿਊ ਕਰਨਾ ਆ ਤਾਂ ਉਹ ਫਿਰ ਅਪਡੇਟ ਵਿੱਚ ਪਾਉਣਾ ਪਊਗਾ, ਉਹ ਰਿਨਿਊ ਵਾਲੀ ਹੋ ਜਾਣੀ ਆ ਨਾ ਫਿਰ। ਜਿਹੜੇ ਵੀਰ ਜੀ DMV ਵਾਲੇ ਹੈ ਨਾ, ਉਹ ਕਹਿੰਦੇ ਹੁਣ ਤੈਨੂੰ ਜਿਹੜੀ ਹਾਰਡ ਕਾਪੀ ਆਪਾਂ ਕਾਰ ਦੀ ਦੇਣੀ ਉਹਦੇ ਉੱਤੇ ਡੇਟ ਆਫ ਇਸ਼ੂ ਅੱਜ ਦੀ ਆਈ। ਉਹ ਤਾਂ ਹੁੰਦਾ ਹੀ ਹਮੇਸ਼ਾ। ਨਹੀਂ, ਮੈਨੂੰ ਰਾਹੁਲ ਜੀ ਮਿਲਦਾ ਤੁਸੀਂ ਕਨਫਿਊਜ਼ਡ ਹੋ ਗਏ ਆ ਤੁਸੀਂ, ਜਾਂ ਤੁਹਾਨੂੰ ਕਿਸੇ ਨੇ ਕੋਈ ਗਲਤ ਇਨਫੋਰਮੇਸ਼ਨ ਦੇਤੀ। ਜਦੋਂ ਵੀ ਨਵਾਂ ਲਾਇਸੈਂਸ ਬਣ ਕੇ ਆਉਂਦਾ ਜਾਂ ਰੀਨਿਊ ਹੋ ਕੇ ਆਉਂਦਾ, ਉੱਤੇ ਇਸ਼ੂ ਡੇਟ ਹਮੇਸ਼ਾ ਉਦੋਂ ਦੀ ਛਪੀ ਹੁੰਦੀ ਜਦੋਂ ਬਣਿਆ ਹੁੰਦਾ। ਤੇ ਫਿਰ ਵੀ ਪਿਛਲਾ ਸਾਡਾ ਐਕਸਪੀਰੀਅੰਸ ਉਹਦੇ ਵਿੱਚ ਹੀ ਰਹਿਣਾ, ਨਾਲ ਹੀ ਤੁਹਾਡੇ ਲਾਇਸੈਂਸ ਨੰਬਰ ਦੇ ਨਾਲ ਆਪਣੇ ਲਾਇਸੈਂਸ ਦੀ ਕੋਲ ਤੁਹਾਡੇ ਕੋਲ ਹੈਗਾ ਨਾ, ਪੁਰਾਣਾ ਲਾਇਸੈਂਸ ਦੇ ਸਕਦੇ ਆ ਵੀ ਮੇਰਾ ਲਾਇਸੈਂਸ ਜਦੋਂ ਦਾ ਇਸ਼ੂ ਹੋਇਆ, ਜਦੋਂ ਮੇਰਾ ਲਾਇਸੈਂਸ ਰਿਨਿਊ ਹੋਇਆ ਹੁਣ ਤੇ ਉੱਤੇ ਨਵੀਂ ਡੇਟ ਹੀ ਹੋਏਗੀ। ਹਾਂਜੀ। ਸੋ ਉਹ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਹੈਗੀ। ਓਕੇ, ਉਹੀ ਬਸ ਮੇਨ ਮੁੱਦਾ ਸੀ ਕਿ ਆਪਾਂ ਤੇ ਊਬਰ ਤੋਂ ਵੀ ਚਲੇ ਗਏ ਫਿਰ ਤੇ। ਨਹੀਂ। ਥੈਂਕ ਯੂ। ਸੋ ਏਦਾਂ ਵੀ ਹੁੰਦਾ ਆ ਹਰਜੋਤ ਜੀ, ਰਮਨ ਜੀ। ਸੋ ਕਈ ਵਾਰੀ ਜਦੋਂ ਇਨਫੋਰਮੇਸ਼ਨ ਕਿਸੇ ਤੋਂ ਗਲਤ ਹੋਵੇ ਜਾਂ ਥੋੜੀ ਹੋਵੇ
ਤਾਂ ਫਿਰ ਉਹਦੇ ਨਾਲ ਲੋਕਾਂ 'ਚ ਦੇਖੋ ਬਗੈਰ ਮਤਲਬ ਤੋਂ ਭੰਬਲ ਭੂਸਾ ਜਿਹੜਾ ਡਰ ਉਹ ਵਾਲਾ ਮਾਹੌਲ ਬਣਿਆ ਬਹੁਤ, ਫਿਰ ਬੰਦਾ ਹਾਂਜੀ, ਉਹ ਡਰਦਾ ਹਰ ਇੱਕ ਜਣਾ ਕੋਈ ਨਾ ਕੋਈ ਆਪਣੇ ਹਿਸਾਬ ਨਾਲ ਜਿਹੜਾ ਉਹ ਦੱਸ ਦਿੰਦਾ ਤੇ ਫਿਰ ਬੰਦਾ ਜਿਹੜਾ ਡਰਿਆ ਪਹਿਲੋਂ ਹੁੰਦਾ ਆ, ਉਹਨੂੰ ਲੱਗਦਾ ਵੀ ਸ਼ਾਇਦ ਏਦਾਂ ਹੀ ਜਿਹੜਾ ਹੋ ਜਾਣਾ। ਚਲੋ ਕੋਈ ਨਹੀਂ, ਹੀਲੇ ਵਸੀਲੇ ਜਿਹੜੇ ਉਹ ਹੁੰਦੇ ਨੇ, ਤਰੀਕੇ ਜਿਹੜੇ ਉਹ ਹੁੰਦੇ ਨੇ, ਸੋ ਤੁਸੀਂ ਘਬਰਾਓ ਨਾ, ਤੁਸੀਂ ਚਲਾ ਸਕਦੇ ਆ, ਕੋਈ ਐਸੀ ਗੱਲ ਨਹੀਂ। ਉਹ ਵੱਖਰੀ ਗੱਲ ਆ, ਹੁਣ ਉਹਨਾਂ ਨੇ ਲੋਕਾਂ ਨੇ ਕਹਿ ਦੇਣਾ ਵੀ ਡਰਾ ਦਿੰਦੇ ਆ, ਪਰ ਹੁਣ ਜਿੱਦਾਂ ਟੈਸਲਾ ਦੀਆਂ ਰੋਬੋ ਟੈਕਸੀ ਇਹ ਵੋ ਆ ਰਹੀਆਂ ਆ, ਹੁਣ ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ 'ਚ ਸਿਚੁਏਸ਼ਨ ਕਿੱਦਾਂ ਦੀ ਜਿਹੜੀ ਆਉਣ ਵਾਲੀ ਬਣਨ ਵਾਲੀ ਆ। ਮੈਂ ਅੱਜ ਹੀ ਵੀਡੀਓ ਹਰਜੋਤ ਜੀ ਦੇਖ ਰਿਹਾ ਸੀਗਾ, ਟੈਸਲਾ ਦੀ ਜਿਹੜੀ ਨਵੀਂ ਰੋਬੋ ਟੈਕਸੀ ਦੀ, ਬੰਦਾ ਲੋੜਨੀ ਆ, ਯੂ ਟਰਨ ਵੀ ਮਾਰੀ ਜਾਂਦੀ ਆ, ਰਾਹ 'ਚ ਪੈਡੈਸਟਰੀਅਨ ਆਉਂਦੇ ਉਹਦੇ ਸਾਈਡ ਥਾਣੀ ਜਿਹੜੀ ਉਹ ਲੰਘ ਰਹੀ ਆ, ਕਈ ਕੁਛ ਜਿਹੜਾ ਹੋ ਰਿਹਾ, ਟੈਕਨੋਲੋਜੀ ਬਹੁਤ ਤੇਜ਼ੀ ਦੇ ਨਾਲ ਚੇਂਜ ਜਿਹੜੀ ਹੋ ਰਹੀ ਜੀ ਬਿਲਕੁਲ। ਮੈਂ ਵੀ ਵੀਡੀਓ ਦੇਖੀ ਸੀਗੀ, ਉਹ 'ਚ ਟੈਸਲਾ ਜਿਹੜੀ ਆਟੋ ਪਾਇਲਟ ਲੱਗਾ ਸੀਗਾ, ਉਧਰੋਂ ਟ੍ਰੇਨ ਆ ਰਹੀ ਸੀ, ਟੈਸਲਾ ਭੱਜ ਕੇ ਉਹ ਫਾਟਕ ਦੇ ਥੱਲੇ ਦੀ ਲੰਘ ਗਈ। ਸੋ ਉਦਾਂ ਦੀਆਂ ਵੀਡੀਓ ਵੀ ਆਉਂਦੀਆਂ ਹੈਗੀਆਂ, ਸੋ ਸਾਰੀਆਂ ਵਧੀਆ ਨਹੀਂ ਹੈਗੀਆਂ। ਨਹੀਂ ਆਪਾਂ ਇਹ ਕਹਿੰਦੇ ਵੀ ਟੈਕਨੋਲੋਜੀ ਤੇਜ਼ੀ ਨਾਲ ਗਾਂਹ ਨੂੰ ਤੁਰ ਰਹੀ ਹੈ, ਇਹ ਗੱਲ ਤਾਂ ਜ਼ਰੂਰ ਆ। ਹਾਂ, ਉਹ ਤੇਜ਼ੀ ਨਾਲ ਵੱਧ ਰਹੀ ਹੈ ਨਾ, ਤੇਜ਼ੀ ਨਾਲ ਸਿੱਧੇ ਫਾਟਕ ਪਾਰ ਕਰ ਗਈ ਆਪੇ ਹੀ, ਉਹ ਵੀ ਤੇਜ਼ੀ ਹੈ ਨਾ। ਦੇਖੋ ਇਹ ਤਾਂ ਹੈ ਹੀ ਆ, ਇਹ ਤਾਂ ਹੈ ਨਹੀਂ ਵੀ ਇਹਨਾਂ ਨੇ ਕਦੀ ਐਕਸੀਡੈਂਟ ਨਹੀਂ ਕੀਤੇ ਤੇ ਇਹਨਾਂ ਨੇ ਕਦੀ ਬੰਦੇ ਨਹੀਂ ਮਾਰੇ, ਉਹ ਹੋ ਚੁੱਕੇ ਆ, ਉਹਦੇ ਕਰਕੇ ਹੀ ਇਹ ਡਿਲੇ ਆ। ਜਿੰਨੀ ਦੇਰ ਤੱਕ ਇਸ ਨੂੰ ਵੱਡਾ ਇਸ਼ੂ ਤਾਂ ਰਮਨ ਜੀ, ਹਰਜੋਤ ਜੀ, ਇਸ ਸਾਰੇ ਮਾਮਲੇ 'ਚ ਇਹ ਆ ਵੀ ਲਾਇਬਿਲਿਟੀ ਕਿਹਦੇ ਤੇ, ਅਕਾਊਂਟੇਬਿਲਿਟੀ ਕਿਹਦੀ ਆ, ਵੀ ਜੇ ਐਕਸੀਡੈਂਟ ਹੁੰਦਾ, ਕਿਸੇ ਨੂੰ ਸੱਟ ਚੋਟ ਲੱਗਦੀ ਆ, ਕੁਝ ਅਣਹੋਣੀ ਵਾਪਰਦੀ ਆ, ਤੇ ਉਹਦੇ ਲਈ ਜ਼ਿੰਮੇਵਾਰ ਕੌਣ ਆ? ਈਲਨ ਮਸਕ ਆ, ਟੈਸਲਾ ਆ, ਕੋਡ ਲਿਖਣ ਵਾਲਾ ਆ, ਕੋਡ ਟੈਸਟ ਕਰਨ ਵਾਲਾ ਆ, ਕਿ ਕਾਰ ਹੀ ਆ? ਸੋ ਉਹ ਅਜੇ ਤੱਕ ਇਹਨਾਂ ਨੇ ਮੈਨੂੰ ਲੱਗਦਾ ਕੋਈ ਨਤਾਰਾ ਨਹੀਂ ਹੋਇਆ। ਤੇ ਰਾਜਵੀਰ, ਇੱਥੇ ਆਪਾਂ ਇੱਕ ਗੱਲ ਕਰ ਲਈਏ ਕਿ ਮੈਡੀਕਲ ਕਾਰਡ ਜਿਹੜੇ ਆ, ਮੈਡੀਕਲ ਕਾਰਡ ਫਿਰ ਤੋਂ ਇੱਕ ਵਾਰੀ ਜਿਹੜੀ FMCSA ਨੇ ਹੁਣ 6 ਮਹੀਨੇ ਦੀ ਜਿਹੜੀ ਆ ਐਗਜ਼ਾਮਸ਼ਨ ਦੇ ਦਿੱਤੀ ਆ ਪੇਪਰ ਮੈਡੀਕਲ ਕਾਰਡ ਕੈਰੀ ਕਰਨ ਲਈ। ਸੋ ਹਾਰ ਕੇ 60 ਡੇ ਦੀਆਂ 2 ਐਕਸਟੈਂਸ਼ਨਸ ਦੇ ਕੇ ਹੁਣ ਸਿੱਧੀ 6 ਮਹੀਨੇ ਦੀ ਐਕਸਟੈਂਸ਼ਨ ਦਿੱਤੀ ਆ। ਜਿਹੜੀਆਂ ਸਟੇਟਸ ਜਿਹੜੀਆਂ ਇਹਦੇ ਕਰੰਟਲੀ ਇਹਨੂੰ ਫਾਲੋ ਨਹੀਂ ਕਰ ਰਹੀਆਂ, ਉਹ ਆਪਣਾ ਸਿਸਟਮ ਅਪਡੇਟ ਨਹੀਂ ਕਰ ਰਹੀਆਂ ਹੈਗੀਆਂ, ਉਹ ਹੈਗੀਆਂ ਅਲਾਸਕਾ, ਕੈਲੀਫੋਰਨੀਆ, ਕੰਟਕੀ, ਲੁਈਜ਼ੀਆਨਾ, ਨਿਊ ਹੈਂਪਸ਼ਾਇਰ। ਸੋ 8 ਤੋਂ ਇਹ 1 2 3 4 5 ਰਹਿ ਗਈਆਂ ਹੈਗੀਆਂ। ਸੋ 5 ਸਟੇਟਸ ਜਿਹੜੀਆਂ ਹੈਗੀਆਂ ਉਹ ਅਜੇ ਵੀ ਆਪਣਾ ਸਿਸਟਮ ਅਪਡੇਟ ਨਹੀਂ ਕਰ ਪਾ ਰਹੀਆਂ। ਸੋ ਇਹਨਾਂ ਨੂੰ ਹੁਣ April 11 ਤੋਂ ਲੈ ਕੇ ਨਵੀਂ ਜਿਹੜੀ 6 ਮਹੀਨੇ ਦੀ ਐਗਜ਼ਾਮਸ਼ਨ ਆ, October 11 ਤੱਕ ਐਗਜ਼ਾਮਸ਼ਨ ਮਿਲੀ ਹੈਗੀ ਆ ਸਟਿਲ ਪੇਪਰ ਮੈਡੀਕਲ ਕਾਰਡ ਜਿਹੜਾ ਆ ਕੈਰੀ ਕਰਨ ਦੀ। ਸੋ October 11 ਨੂੰ ਆਪਾਂ ਨੂੰ ਦੇਖਣ ਨੂੰ ਮਿਲੂਗਾ ਕਿ ਆਪਣਾ ਜਿਹੜਾ ਆ ਮੈਡੀਕਲ ਕਾਰਡ ਜਿਹੜਾ ਆ ਉਹ ਫਾਈਨਲੀ ਇਲੈਕਟ੍ਰੋਨਿਕ ਹੋ ਜਾਂਦਾ ਆ। ਸੋ ਇੱਥੇ ਮੈਡੀਕਲ ਕਾਰਡ ਦੇ ਉੱਤੇ ਜਿਹੜੇ ਕੁਐਸਚਨ ਆਇਆ ਹੈਗਾ ਰਾਜਕਰਨ, ਮੈਂ ਇੱਕ ਗੱਲ ਹੋਰ ਕਹਿ ਦਿਆਂ ਕਿ ਅੱਜ ਕੱਲ੍ਹ ਮੈਡੀਕਲ ਅਪਡੇਟ ਹੋ ਰਹੇ ਹੈਗੇ ਆ। ਸੋ ਤੁਸੀਂ ਜਿੰਨੇ ਵੀ ਟਰੱਕ ਡਰਾਈਵਰ ਵੀਰ ਹੈਗੇ ਆ, ਭੈਣਾਂ ਹੈਗੀਆਂ, ਪਲੀਜ਼ ਕਾਹਲੀ ਨਾ ਕਰੋ। ਬਹੁਤ ਸਾਨੂੰ ਕਾਲਸ ਆਉਂਦੀਆਂ, ਸਾਡੇ ਕੋਲ ਬਹੁਤ ਜਾਣੇ ਸਾਰਾ ਦਿਨ ਵਾਕ ਇਨ ਵੀ ਕਰਦੇ ਹੈਗੇ ਆ, ਜਿਨ੍ਹਾਂ ਦਾ ਕਿਸੇ ਦਾ 6 ਮਹੀਨੇ, ਕਿਸੇ ਦਾ ਈਵਨ ਸਾਲ ਦਾ ਵੀ ਅਜੇ ਮੈਡੀਕਲ ਕਾਰਡ ਰਹਿੰਦਾ। ਉਹ ਕਹਿੰਦੇ ਨਹੀਂ ਕੋਈ ਨਹੀਂ, ਫਿਰ ਕਰਾ ਲਓ ਇੱਕ ਵਾਰੀ। ਮਤਲਬ ਕਿ ਇਹਦਾ ਸਿਚੁਏਸ਼ਨ ਜਿਹੜੀ ਆ ਮੈਡੀਕਲ ਕਾਰਡ ਦੀ, ਇਹ ਸਿਰਫ 30 ਡੇਜ਼ ਪਹਿਲਾਂ ਜਿਹੜਾ ਆ ਤੁਹਾਨੂੰ ਅਪਡੇਟ ਕਰਵਾਉਣਾ ਚਾਹੀਦਾ ਆ ਮੈਡੀਕਲ ਆਪਣਾ 30 ਡੇਜ਼ ਪਹਿਲਾਂ। ਤੇ ਕਈ ਹਾਦਸੇ ਹੋਏ ਆ ਜਿਹਦੇ ਵਿੱਚ ਕੀ ਸਾਨੂੰ ਇਨਫੋਰਮੇਸ਼ਨ ਆਈ, ਕਾਲਸ ਵੀ ਆਈਆਂ, ਜਿਹਦੇ ਵਿੱਚ ਕੀ ਕਈਆਂ ਨੇ ਸਾਨੂੰ ਇਹ ਵੀ ਦੱਸਿਆ ਕਿ ਅਸੀਂ ਅਰਲੀ ਜਾ ਕੇ ਮੈਡੀਕਲ ਅਪਡੇਟ ਕਰਾਉਣ ਲੱਗੇ ਸੀਗੇ ਤੇ ਉਹਨਾਂ ਨੇ ਸਾਡਾ ਜਿਹੜਾ ਮੈਡੀਕਲ ਅਪਡੇਟ ਨਹੀਂ ਕੀਤਾ ਤੇ ਸਾਡਾ ਲਾਇਸੈਂਸ ਵੀ ਡੀਗ੍ਰੇਡ ਕਰਤਾ। ਸੋ ਪਲੀਜ਼ ਆਪਣਾ ਲਾਇਸੈਂਸ ਜਿਹੜਾ ਆ, ਆਪਣਾ ਮੈਡੀਕਲ ਜਿਹੜਾ ਆ, ਉਹ 1 ਮਹੀਨਾ ਪਹਿਲਾਂ 30 ਡੇਜ਼ ਪਹਿਲਾਂ ਜਿਹੜਾ ਰਿਨਿਊਅਲ ਕਰਾਓ। ਉਹਨੂੰ ਐਕਸਟਰਾ ਪਹਿਲਾਂ ਰਿਨਿਊਅਲ ਕਰਾਉਣ ਦਾ ਤੁਹਾਨੂੰ ਕੋਈ ਬੈਨੀਫਿਟ ਨਹੀਂ ਹੈਗਾ। ਔਰ ਇੱਕ ਹੋਰ ਸਾਰਿਆਂ ਨਾਲੋਂ ਵੱਡੀ ਜਿਹੜੀ ਚੀਜ਼ ਆ ਤੁਹਾਨੂੰ ਧਿਆਨ 'ਚ ਰੱਖਣ ਵਾਲੀ ਆ, ਜਿੰਨੇ ਵੀ ਟਰੱਕ ਡਰਾਈਵਰ ਭਰਾ ਹੈਗੇ ਆ, ਚਾਹੇ ਤੁਸੀਂ ਯੰਗ ਆ, ਚਾਹੇ ਤੁਸੀਂ ਮਿਡਲ ਏਜ, ਓਲਡ ਆ, ਕੁਛ ਵੀ ਆ, ਮੈਡੀਕਲ ਆਪਣਾ ਜਿੱਦਣ ਕਰਾਉਣ ਜਾਣਾ ਆ ਉਸ ਤੋਂ 2 ਮਹੀਨੇ ਪਹਿਲਾਂ ਆਪਣੇ ਰੈਗੂਲਰ ਫੈਮਿਲੀ ਫਿਜ਼ੀਸ਼ੀਅਨ ਕੋਲੋਂ ਇੱਕ ਵਾਰੀ ਮੈਡੀਕਲ ਕਰਵਾਓ। ਉਹਦੇ ਕੋਲੋਂ ਇੱਕ ਵਾਰੀ ਜਾ ਕੇ ਤੁਸੀਂ ਆਪਣਾ ਫੁੱਲ ਬੋਡੀ ਚੈੱਕਅਪ ਕਰਾਓ, ਇੱਕ ਮੈਡੀਕਲ ਕਰਵਾਓ, ਤਾਂ ਕਿ ਤੁਹਾਨੂੰ ਇਹ ਪਤਾ ਲੱਗ ਸਕੇ ਕਿ ਜਿੱਦਣ ਤੁਸੀਂ DOT ਦਾ ਮੈਡੀਕਲ ਕਰਵਾਉਣ ਆਉਂਦੇ ਆ ਉਦੋਂ ਤੁਸੀਂ ਉਹ 'ਚੋਂ ਪਾਸ ਹੋ ਸਕਦੇ ਆ। ਬਹੁਤ ਜ਼ਿਆਦਾ ਇਹ ਚੀਜ਼ ਸਾਨੂੰ ਕਾਲਸ, ਮੈਨੂੰ ਖਾਸ ਕਰਕੇ ਕਾਲਸ ਆਉਂਦੀਆਂ ਹੈਗੀਆਂ ਕਿ ਤੁਸੀਂ DMD ਕਰਦੇ, ਸਾਨੂੰ ਪਾਸ ਕਰਾ ਦਿਓਗੇ। ਸੋ ਪਲੀਜ਼ ਇਹ ਪਾਸ ਕਰਾ ਦਿਓਗੇ ਵਾਲਾ ਮਸਲਾ ਨਾ ਕਰੋ, ਕਿਉਂਕਿ ਆਪਾਂ ਇਹਨਾਂ ਹੀ ਚੀਜ਼ਾਂ ਕਰਕੇ ਅੱਜ ਤਕਲੀਫ ਦੇ ਵਿੱਚ ਹੈਗੇ ਆ। ਸੋ ਜੇ ਤੁਸੀਂ ਮੈਡੀਕਲ ਦਾ ਮਤਲਬ ਹੈਗਾ, ਜੇ ਤੁਸੀਂ ਮੈਡੀਕਲ ਫਿਟ ਨਹੀਂ ਹੈਗੇ ਤੇ ਮੇਰੇ ਖਿਆਲ ਦੇ ਵਿੱਚ ਤੁਹਾਨੂੰ ਟਰੱਕ ਨਹੀਂ ਚਲਾਉਣਾ ਚਾਹੀਦਾ। ਔਰ ਜੇ ਤੁਸੀਂ DOT ਮੈਡੀਕਲ ਕਰਵਾਉਣੇ ਹੈਗੇ ਆ ਤੇ DOT ਮੈਡੀਕਲ ਦੇ ਵਿੱਚ ਤੁਹਾਡਾ ਜਿਹੜਾ ਡਾਕਟਰ ਹੈਗਾ ਉਹ ਕੋਈ ਇਦਾਂ ਦੀ ਚੀਜ਼ ਕਰਦਾ ਹੈਗਾ, ਕੱਲ ਨੂੰ ਰੱਬ ਨਾ ਕਰੇ ਕੋਈ ਗੱਲ ਹੋਗੀ, ਉਹ ਡਾਕਟਰ ਵੀ ਜਾਊਗਾ ਤੇ ਤੁਸੀਂ ਤਾਂ
ਆਬਵੀਅਸਲੀ ਪ੍ਰੋਬਲਮ 'ਚ ਹੈਗੇ ਆ, ਪਲੱਸ ਉਹ ਡਾਕਟਰ ਵੀ ਪ੍ਰੋਬਲਮ 'ਚ ਆ ਜਾਊਗਾ। ਸੋ ਹੱਥ ਜੋੜ ਕੇ ਬੇਨਤੀ ਆ ਜੀ ਸਾਰਿਆਂ ਨੂੰ, ਆਪਣਾ DOT ਫਿਜ਼ੀਕਲ ਕਰਵਾਉਣ ਤੋਂ ਪਹਿਲਾਂ 2 ਮਹੀਨੇ ਪਹਿਲਾਂ ਐਟਲੀਸਟ ਆਪਣੇ ਡਾਕਟਰ ਕੋਲ ਜਾਓ। ਜੇ ਤੁਹਾਨੂੰ ਅੱਜ 2 ਪ੍ਰੋਬਲਮਸ ਰਾਜਕਰਨ ਜਿਹੜੀਆਂ ਇਸ ਵੇਲੇ ਹਾਈਐਸਟ ਆ ਰਹੀਆਂ ਔਰ ਯੰਗ ਐਜ਼ 25-30 ਈਅਰ ਓਲਡ ਦੇ ਵਿੱਚ ਆ ਰਹੀਆਂ ਹੈਗੀਆਂ, ਉਹ ਆ ਰਹੀਆਂ ਹੈਗੀਆਂ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ। ਔਰ ਇਹ ਦੋਨੋਂ ਹੀ ਪ੍ਰੋਬਲਮ ਜੇ ਤੁਹਾਡੇ 'ਚ ਹੈਗੀਆਂ ਤੇ ਇਹ ਦੋਨੋਂ ਹੀ ਪ੍ਰੋਬਲਮ ਕਰਕੇ ਤੁਹਾਡਾ ਜਿਹੜਾ ਡਰਾਈਵਰ ਲਾਇਸੈਂਸ ਆ ਉਹਦਾ ਮੈਡੀਕਲ ਲਿਮਿਟਿਡ ਹੋ ਜਾਊਗਾ। ਮੇਬੀ ਸਾਲ ਦਾ ਇਸ਼ੂ ਹੋਵੇ, ਮੇਬੀ 6 ਮਹੀਨੇ ਦਾ। ਮੇਰੇ ਕੋਲ ਕਈ ਕਲਾਇੰਟ ਐਸੇ ਵੀ ਆਏ ਹੈਗੇ ਆ। ਔਰ ਇਹ ਗੱਲ ਦੱਸਦੇ ਆ ਰਾਜਕਰਨ, ਜਿਹੜੇ ਦੂਜੀ ਕਮਿਊਨਿਟੀ ਦੇ ਲੋਕ ਆਉਂਦੇ ਹੈਗੇ ਆ ਉਹਨਾਂ ਦੇ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ, ਪਰ ਉਹਨਾਂ ਦੀ ਐਕਸੈਪਟੈਂਸ ਹੈਗੀ ਆ। ਉਹ ਕਹਿੰਦੇ ਵੀ ਓਕੇ ਠੀਕ ਆ, ਜੇ ਮੈਨੂੰ ਸ਼ੂਗਰ ਦੀ ਪ੍ਰੋਬਲਮ ਆ, ਮੈਂ ਆਪਣੇ ਡਾਕਟਰ ਕੋਲ ਜਾਣਾ ਆ, ਤੁਸੀਂ ਮੈਨੂੰ 3 ਮਹੀਨੇ ਦਾ ਇਸ਼ੂ ਕਰ ਦਿਓ, ਮੈਂ 3 ਮਹੀਨੇ ਬਾਅਦ ਫਿਰ ਆਊਂਗਾ ਆਪਣੇ ਡਾਕਟਰ ਕੋਲ ਜਾ ਕੇ ਦਵਾਈ ਲੈ ਕੇ ਆਪਣੀ ਸ਼ੂਗਰ ਕੰਟਰੋਲ ਕਰਕੇ, ਦੈਨ ਵੀ ਵਿਲ ਕਮ ਬੈਕ। ਉਹਨਾਂ ਦੇ ਫਿਰ ਦੁਬਾਰਾ ਰੀਇਸ਼ੂ ਹੋ ਜਾਂਦੇ ਆ, ਸਾਲ ਦੇ ਹੋ ਜਾਂਦੇ ਆ, ਕਈਆਂ ਦੇ ਬੈਕ ਟੂ ਨਾਰਮਲ 2 ਸਾਲ ਦੇ ਹੋ ਜਾਂਦੇ ਆ ਜੇ ਤੁਸੀਂ ਇਹਨੂੰ ਕੰਟਰੋਲ ਕਰ ਲੈਂਦੇ ਆ। ਪਰ ਪ੍ਰੋਬਲਮ ਇਹ ਆ ਕਿ ਕੰਟਰੋਲ ਕਰਨ ਦੀ ਬਜਾਏ ਅਸੀਂ ਕਹਿੰਦੇ ਵੀ ਦੇਖ ਲਓ ਜੇ ਤੁਸੀਂ ਪਾਸ ਕਰ ਸਕਦੇ ਆ, ਇਹ ਚੀਜ਼ ਜਿਹੜੀ ਆ ਨਾ ਕਰੋ। ਇਹ ਯੂਰਿਨ ਦੇ ਵਿੱਚ ਵੀ ਇਹ ਚੀਜ਼ ਚੱਲ ਰਹੀ ਆ, ਮੈਡੀਕਲ 'ਚ ਵੀ ਇਹ ਚੀਜ਼ ਚੱਲ ਰਹੀ ਆ, ਔਰ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਾਇਦ ਇਹਦੇ ਉੱਤੇ ਜਿਹੜਾ ਸ਼ਿਕੰਜਾ ਜਿਹੜਾ ਆ ਉਹ ਜਲਦੀ ਕੱਸਿਆ ਜਾ ਸਕਦਾ ਜੀ। ਆਪਣੇ ਨਾਲ ਨਰਮਲ ਮਾਨ ਜੀ ਊੜਾ ਰੈਡ ਰਿਲੀਫ ਵਾਲੇ ਉਹ ਵੀ ਜੁੜੇ ਆ, ਉਹਨਾਂ ਨਾਲ ਵੀ ਗੱਲ ਕਰਦੇ ਆ। ਇੱਕ ਉਹਦੇ ਕਾਲਰ ਵੀ ਆ, ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਨਰਮਲ ਮਾਨ ਜੀ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਜਿਹੜਾ ਉਹ ਆਖਦੇ ਆ। ਨਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਰਨ, ਸਤਿ ਸ੍ਰੀ ਅਕਾਲ ਹਰਜੋਤ ਭਾਜੀ, ਸਤਿ ਸ੍ਰੀ ਅਕਾਲ ਅਮਨ ਭਾਜੀ, ਸਾਰਿਆਂ ਨੂੰ ਦੇਖਣ ਸੁਣਨ ਸਤਿ ਸ੍ਰੀ ਅਕਾਲ। ਸੋ ਨਰਮਲ ਮਾਨ ਜੀ, ਕੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਆ? ਇਨਫਲੇਸ਼ਨ ਵੀ ਵਧੀ ਹੋਈ ਆ, ਡੀਜ਼ਲ ਦੇ ਪ੍ਰਾਈਸ ਵੀ ਵਧੇ ਹੋਏ ਆ, ਡੈਟ ਨੂੰ ਲੈ ਕੇ ਕੀ ਸਿਚੁਏਸ਼ਨ ਜਿਹੜੀ ਆ ਲੋਕਾਂ ਨੂੰ ਜਿਹੜਾ ਕੀ ਫੇਸ ਕਰਨਾ ਪੈ ਰਿਹਾ ਜੀ? ਉਹ ਫਿਰ ਮੈਂ ਹੁਣ ਕੁਝ ਬੋਲਾਂਗਾ ਤਾਂ ਫਿਰ ਕਰ ਰਿਹਾ ਸਾਰਿਆਂ ਨੇ ਰੇਡੀਓ ਵਾਲੇ ਡਰਾਉਂਦੇ ਨੇ, ਪਰ ਇਸ ਟਾਈਮ ਕੋਈ ਚੀਜ਼ ਵੀ ਇਸ ਟਾਈਮ ਹੈ ਨਹੀਂ ਕਿ ਜਿਹੜੀ ਕੰਟਰੋਲ ਦੇ ਵਿੱਚ ਹੋਇਆ ਅਨਫੋਰਚੂਨੇਟਲੀ। ਜਿੱਦਾਂ ਤੁਸੀਂ ਕਿਹਾ, ਇਨਫਲੇਸ਼ਨ ਜਿਹੜੀ ਐਕਸਪੈਕਟਡ ਇਨਫਲੇਸ਼ਨ ਹੈ ਉਹ ਪਿਛਲੇ ਸਾਲ ਨਾਲ ਆਲਮੋਸਟ 1% ਉੱਤੇ ਹੈ। ਇਸ ਟਾਈਮ 3.3 ਤੇ ਪਹੁੰਚ ਚੁੱਕੀ ਹੈ, ਔਰ ਇਸ ਸਾਲ ਦੇ ਐਂਡ ਤੱਕ ਜਿਹੜੀ ਪ੍ਰੋਜੈਕਸ਼ਨ ਹੈਗੀ ਹੈ 4.5 ਜਾਂ 4.6 ਦੇ ਉੱਤੇ ਹੈਗੀ ਹੈ। ਸੋ ਬਾਕੀ ਜਿਹੜੇ ਆਪਣੇ ਭਾਈਚਾਰੇ 'ਚ ਖਾਸ ਕਰਕੇ ਪ੍ਰੋਬਲਮ ਆ ਰਹੀ ਹੈ ਰਾਜਕਰਨ, ਉਹ ਤੁਹਾਨੂੰ ਮੈਂ ਅੱਗੇ ਵੀ ਇੱਕ ਦਿਨ ਆਫਲਾਈਨ ਵੀ ਗੱਲ ਕਰ ਰਿਹਾ। ਪ੍ਰਾਇਮਰੀ ਜਿਹੜੀ ਆ ਰਹੀ ਹੈ ਉਹ ਇਸ ਟਾਈਮ ਹੁਣ ਬੜਾ ਇੱਕ ਅਸੀਂ ਨਾ ਅਣਗਹਿਲੀ ਕਰ ਰਹੀ ਹਾਂ। SBA ਦੇ ਲੋਨ ਜਿਹੜੇ ਨੇ ਉਹ ਓਵਰਡੀ ਹੋ ਰਹੇ ਨੇ, ਔਰ SBA ਦੇ ਲੋਨਾਂ ਦੀ ਬਹੁਤ ਵੱਡੀ ਕਲੈਕਸ਼ਨ ਆ ਰਹੀ ਹੈ। ਔਰ SBA ਦੇ ਲੋਨਾਂ ਦੀ ਜਿਹੜੀ ਕਲੈਕਸ਼ਨ ਆ ਰਹੀ ਹੈ ਉਹ ਕਲੈਕਸ਼ਨ ਸਿੱਧੀ ਟ੍ਰੈਜਰੀ ਡਿਪਾਰਟਮੈਂਟ ਕਰਦੀ ਪਈ ਹੈ। ਸੋ ਪ੍ਰੋਬਲਮ ਉਹਦੇ 'ਚ ਹੈ ਕਿ ਤੁਸੀਂ ਕੰਟਰੈਕਟ ਦੇਖਦੇ ਆ, ਕਈ ਵਾਰ ਸਾਡੇ ਭਾਈਚਾਰੇ 'ਚ ਕਹਿੰਦੇ ਜੀ ਅਸੀਂ ਕੋਈ ਗੱਲ ਨਹੀਂ ਜੀ, ਅਸੀਂ ਤਾਂ ਕੰਪਨੀ ਬੰਦ ਕਰਤੀ ਜਿਹੜੀ ਕੰਪਨੀ ਤੋਂ ਅਸੀਂ ਪੈਸੇ ਲਏ ਹਨ। ਬਟ ਐਵਰੀ ਸਿੰਗਲ ਜਿਹੜਾ SBA ਲੋਨ ਹੋਇਆ ਤੁਹਾਡਾ ਉਹ ਪਰਸਨਲ ਗਰੰਟੀ ਹੈਗੀ ਹੈ। ਜੇ ਤੁਹਾਡਾ ਕੋਈ ਵੀ ਐਸਟ ਹੈਗਾ, ਤੁਸੀਂ ਬੈਂਕਰਪਸੀ ਵੀ ਫਾਈਲ ਕਰ ਦਿੰਦੇ ਹੋ ਤਾਂ ਉਹ ਤਾਂ ਵੀ ਦੇਣਾ ਪੈਂਦਾ, ਔਰ ਪਲੱਸ ਉਹਨਾਂ ਨੇ 25% ਜਿਹੜਾ ਉਹਦੇ ਉੱਤੇ ਸਿੱਧਾ ਦਾ ਸਿੱਧਾ ਕਲੈਕਸ਼ਨ ਚਾਰਜਸ ਜਿਹੜੇ ਉਹ ਪਾ ਦਿੰਦੇ ਨੇ ਜੀ। ਸੋ ਇਹ ਇੱਕ ਵੱਡਾ। ਔਰ ਬਾਕੀ ਜੇ ਕ੍ਰੈਡਿਟ ਕਾਰਡ ਦੀ ਡੈਟ ਗੱਲ ਕਰੀਏ, ਅਪਰੋਕਸੀਮੇਟਲੀ 60% US ਪਾਪੂਲੇਸ਼ਨ ਜਿਹੜੀ ਹੈ ਉਹ ਆਪਣਾ ਕ੍ਰੈਡਿਟ ਕਾਰਡ ਦਾ ਡੈਟ ਕੈਰੀ ਕਰਦੀ ਪਈ ਹੈ, ਹਰ ਮਹੀਨੇ ਪੇ ਉਹ ਨਹੀਂ ਕਰਦੀ। ਓਵਰ 52% ਜਿਹੜੇ ਹੈ ਉਹ ਮਿਨੀਮਮ ਪੇਮੈਂਟਾਂ ਤੇ ਆ ਚੁੱਕੇ ਨੇ। ਸੋ ਜਿੱਦਾਂ ਅੱਗੇ ਵੀ ਹਰਜੋਤ ਭਾਜੀ ਨੇ ਕਈ ਵਾਰ ਕਵਰ ਕੀਤਾ ਕਿ ਉਹ ਕਲੋਜ਼ ਟੂ $1.3 trillion ਡੈਟ ਕ੍ਰੈਡਿਟ ਕਾਰਡ ਦਾ ਪਹੁੰਚ ਚੁੱਕੇ, ਜਿਹੜਾ ਅੱਜ ਤੱਕ ਹਿਸਟੋਰਿਕ ਹਾਈ ਹੈ। ਤੇ ਚੀਜ਼ਾਂ ਕਾਫੀ ਅਨਪਲੇਜ਼ੈਂਟ ਹੈਗੀਆਂ ਨੇ, ਪਰ ਸੋਲਿਊਸ਼ਨ ਇਹੀ ਮੈਂ ਕਹਿਣਾ ਹੁੰਦਾ ਕਿ ਵਾਈ ਯੂ ਵਾਂਟ ਟੂ ਸੈਂਡ ਬੈਡ ਮਨੀ, ਗੁੱਡ ਮਨੀ ਆਫਟਰ ਬੈਡ। ਜਿਹੜਾ ਤੁਸੀਂ ਹਰ ਮਹੀਨੇ ਪੇਮੈਂਟਾਂ ਦੇ ਰਹੇ ਹੋ ਉਹਨੂੰ ਆਪਾਂ ਆਧੇ ਤੋਂ ਵੱਧ ਬਚਾ ਸਕਦੇ ਹਾਂ, ਔਰ ਬਾਕੀ ਦੇ ਰਹਿੰਦੇ ਤੇ ਅਸੀਂ ਆਸਾਨ ਕਿਸ਼ਤਾਂ ਬਣਾ ਸਕਦੇ ਹਾਂ। ਕਈ ਵਾਰ ਇੱਕ ਹੋਰ ਵੀ ਗੱਲ ਆਉਂਦੀ ਹੈ ਕਿ ਕੋਈ ਗੱਲ ਨਹੀਂ ਜੀ, ਅਸੀਂ ਬੈਂਕਰਪਸੀ ਫਾਈਲ ਕਰ ਦਾਂਗੇ ਔਰ ਨਵੀਂ ਕੰਪਨੀ ਖੋਲ ਲਾਂਗੇ, ਚਾਚੇ ਦੇ ਨਾਂ ਤੇ ਖੋਲ ਲਾਂਗੇ ਜਾਂ ਕਿਸੇ ਸੱਸ ਸਹੁਰੇ ਦੇ ਨਾਂ ਤੇ ਖੋਲ ਲਾਂਗੇ। ਦੈਟ ਇਜ਼ ਆਲਸੋ ਵੈਰੀ ਅਨਫੋਰਚੂਨੇਟ ਕਿ ਹੁਣ ਉਹ ਹੁੰਦਾ ਨਹੀਂ, ਕਿਉਂਕਿ ਮੇਰੀ ਅੱਗੇ ਵੀ ਰਮਨ ਭਾਜੀ ਨੇ ਵੀ ਆਫਲਾਈਨ ਗੱਲ ਹੋ ਰਹੀ ਕਿ ਹਾਈਵੇ ਜਿਹੜੀ ਹੈ ਉਹ ਬਿਲਕੁਲ ਵੀ ਇਸ ਟਾਈਮ ਕਿਸੇ ਪਾਸਿਓਂ ਵੀ ਛੱਡਦੀ ਨਹੀਂ ਪਈ। ਤੇ ਮਾੜੀ ਮੋਟੀ ਜਿੱਦਾਂ ਟਰੱਕਿੰਗ ਦੀ ਓਵਰਆਲ ਟਰੱਕਿੰਗ ਇੰਡਸਟਰੀ ਹੈ, ਮੈਨੂੰ ਰਮਨ ਭਾਜੀ ਗੱਲ ਦੱਸਦੇ ਪੈਣ ਕਿ 1 to 50 ਟਰੱਕਸ ਨੇ, ਦੇ ਆਰ ਹਾਈਲੀ ਅੰਡਰ ਸਟ੍ਰੈਸ। ਸੋ ਇਹਨੂੰ ਹੋਰ ਚੀਜ਼ਾਂ ਨੂੰ ਵਰਸ ਨਾ ਕਰਦਿਆਂ ਹੋਇਆ ਆਈ ਥਿੰਕ ਇਹੀ ਹੈ ਕਿ ਜਿਹੜਾ ਵੀ ਮੇਰਾ ਵੀਰ ਭੈਣ ਭਰਾ ਇਸ ਟਾਈਮ ਡੈਟ 'ਚ ਹੈਗਾ, they should consider us giving a call. ਜੇ ਤੁਸੀਂ ਨਹੀਂ ਵੀ ਸੈਟਲ ਕਰਨਾ, that's okay, everyone is not a right candidate for settling, ਪਰ ਜੋ ਵੀ ਤੁਹਾਡੇ ਆਪਸ਼ਨਸ ਨੇ as a informed educated client you can make a educated decision. ਆਪਣੇ ਨਿਰਮਲ ਭਾਜੀ ਬਹੁਤ ਸਾਰੀਆਂ ਜਿਹੜੀਆਂ ਛੋਟੀਆਂ ਟਰੱਕਿੰਗ ਕੰਪਨੀਆਂ ਨਾ, ਅੱਜ ਵੀ ਵੱਡੀ ਨਿਊਜ਼ ਹੈਗੀ ਆ, ਉਹ ਧੜਾ ਧੜ ਬੈਂਕਰਪਸੀ ਫਾਈਲ ਕਰ ਰਹੀਆਂ। ਇੱਕ
NV ਫਰੇਟ ਸ਼ਿਕਾਗੋ ਸੀ, ਉਹਨਾਂ ਦੇ 52 ਟਰੱਕ ਸੀ, NAS ਲੌਜਿਸਟਿਕ ਇਹਨਾਂ ਦੇ 27 ਸੀ, ਲਿਬਰਟੀ ਕੈਰੀਅਰ ਦੇ 8 ਸੀ, ਫਿਰ ਛੋਟੇ ਵੀ ਹੈਗੇ ਆ, ਸਟਾਰ 1 ਟਰਾਂਸਪੋਰਟ ਮਿਆਮੀ 'ਚ ਇੱਕ ਟਰੱਕ ਵਾਲਾ, PSS ਟਰੱਕਿੰਗ। ਸੋ ਕਹਿੰਦੇ ਵੀ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ 1 to 50 ਜਿਹੜੇ ਟਰੱਕਰ ਵਾਲੇ ਆ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਆ ਪੂਰੇ ਅਮਰੀਕਾ ਦੇ ਵਿੱਚ ਬੈਂਕਰਪਸੀ ਫਾਈਲ ਕਰ ਰਹੇ ਆ। ਸੋ ਉਹਨਾਂ ਦੇ ਵਿੱਚ ਅਨਫੋਰਚੂਨੇਟਲੀ ਆਪਣੀ ਕਮਿਊਨਿਟੀ ਵੀ ਬਹੁਤ ਵੱਡੀ ਆਉਂਦੀ ਆ। ਸੋ ਉਹਨਾਂ ਨੂੰ ਕੀ ਸੁਜੈਸ਼ਨ ਹੈਗਾ ਤੁਹਾਡਾ? ਜੀ ਰਮਨ ਭਾਜੀ ਨੇ ਇਨਫੈਕਟ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ 1 to 5 ਵਾਲਾ, ਕਿਉਂਕਿ ਥੋੜਾ ਵੈਸੇ ਪ੍ਰੋਬਲਮ ਇਹ ਹੈ ਕਿ ਜੇ ਤੁਸੀਂ ਕਰਨੀ ਵੀ ਹੈ, ਮੈਂ ਤਾਂ ਕਹਿੰਦਾ ਕਿ ਖੁਸ਼ਦਾ ਕਿਸੇ ਵਾਸਤੇ ਬੈਂਕਰਪਸੀ ਵੀ ਪ੍ਰੋਪਰ ਆਪਸ਼ਨ ਹੋਏ, ਪਰ ਇੱਕ ਵਾਰੀ ਥੋੜਾ ਜਿਹਾ ਇਨਫੋਰਮ ਡਿਸੀਜਨ ਲਿਆ ਜਾਏ ਤਾਂ, ਕਿਉਂਕਿ ਹੁੰਦਾ ਕੀ ਹੈ ਕਿ ਅਸੀਂ ਜਾ ਕੇ ਹਫੜਾ ਦਫੜੀ ਚ ਲਾਇਰ ਨੂੰ ਕਾਲ ਕਰਦੇ ਹਾਂ ਔਰ ਕਹਿੰਦੇ ਕਿ ਬੈਂਕਰਪਸੀ ਫਾਈਲ ਕਰ ਦਿਓ, ਤੁਸੀਂ ਬੈਂਕਰਪਸੀ ਫਾਈਲ ਕਰ ਦਿੰਦੇ ਹੋ, ਬਟ ਜੇ ਚੈਪਟਰ 7 ਕਰਦੇ ਹੋ ਤਾਂ ਯੂ ਹੈਵ ਟੂ ਲਿਕੁਇਡੇਟ ਯੂਰ ਸਟਫ। ਜੇ ਤੁਹਾਡੇ ਘਰ ਦੇ ਨਾਂ ਤੇ ਕੰਪਨੀ ਦੇ ਨਾਂ ਤੇ ਕੋਈ ਵੀ ਜਿਹੜਾ ਵੀ ਇਕਵਿਪਮੈਂਟ ਹੈ, ਕੋਈ ਵੀ ਚੀਜ਼ ਹੈਗੀ ਹੈ, ਤੁਹਾਨੂੰ ਸਾਰਾ ਕੁਝ ਸੈਲ ਕਰਨਾ ਪੈਣਾ। ਚੈਪਟਰ 11 ਜਾਂ 13 ਕਰਦੇ ਹੋ, ਤੁਹਾਨੂੰ ਫਿਰ ਪੇਮੈਂਟ ਪਲਾਨ ਤੇ ਬਣਾਉਣਾ ਪੈਂਦਾ। ਸੋ ਪੇਮੈਂਟ ਪਲਾਨ ਵੀ ਜਿਹੜੀ ਪੈਂਦੀ ਹੈ, ਪਲੱਸ ਬੈਂਕਰਪਸੀ ਤੁਹਾਡੇ ਕ੍ਰੈਡਿਟ ਤੇ ਆ ਜਾਂਦੀ, ਜਿਹੜੀ 7 ਤੋਂ 10 ਸਾਲ ਹੈਗੀ ਹੈ। ਔਰ ਸਾਡਾ ਆਈਡੀਆ ਇਹ ਹੁੰਦਾ ਕਿ ਜਿਹੜਾ ਆਪਾਂ ਯੂਜ਼ ਟੂ ਪੁਰਾਣੀ ਪ੍ਰੈਕਟਿਸਿਸ ਦਾ, ਕਿ ਕੋਈ ਗੱਲ ਨਹੀਂ ਅੱਜ ਇੱਥੇ ਬੈਂਕਰਪਸੀ ਫਾਈਲ ਕਰਕੇ ਆ ਤੇ ਨਵੀਂ ਆਪਣਾ ਕੰਪਨੀ ਖੋਲ ਲਾਂਗੇ, ਜਿਹੜੀ ਆਲਮੋਸਟ ਵਰਚੁਅਲੀ ਇੰਪੋਸੀਬਲ ਹੋ ਚੁੱਕੀ ਹੈ। ਹਾਈਵੇ ਵਾਲੇ ਕਿਉਂਕਿ ਸਾਡੀ ਹਾਈਵੇ ਵਾਲੇ ਨਾਲ ਵੀ ਗੱਲ ਹੋਈ ਸੀ ਤੇ ਉਹ ਕਹਿੰਦੇ ਕਿ ਅਸੀਂ ਕੁਝ ਨਹੀਂ ਕਰ ਸਕਦੇ, ਅਸੀਂ ਕੁਝ ਕਰਨਾ ਹੀ ਨਹੀਂ, ਕਰ ਸਕਦੇ ਹਾਂ ਅਸੀਂ ਕੁਝ ਕਰਨਾ ਹੀ ਨਹੀਂ, ਬਿਕੋਜ਼ ਜਿਹੜਾ ਡੇਟਾ ਅਸੀਂ ਨਹੀਂ ਰਿਸਪੌਂਸਿਬਲ ਹੈਗੇ, ਅਸੀਂ ਡੇਟਾ ਜਿਹੜਾ ਸਾਰਾ ਸਕ੍ਰੇਪ ਕੀਤਾ ਹੋਇਆ ਇੰਟਰਨੈਟ ਤੋਂ ਡੇਟਾ, ਵੀ ਡੋਂਟ ਕੇਅਰ। ਔਰ ਕਿਸੇ ਦਾ ਸੋ ਇਹ ਤਾਂ IP ਐਡਰੈਸ ਤੱਕ ਟਰੈਕ ਕਰਦੇ ਪਏ ਨੇ। ਸੋ ਆਈ ਥਿੰਕ ਕਿ ਜਿਹੜਾ ਟਾਈਮ ਆ ਰਿਹਾ, ਮੈਂ ਕਹਾਂਗਾ ਰਮਨ ਭਾਜੀ ਤੁਸੀਂ ਵੀ ਥੋੜਾ ਜਿਹਾ ਬੈਕ ਮੀ ਅਪ ਔਨ ਦਿਸ, ਕਿ ਜੋ ਟਾਈਮ ਆ ਰਿਹਾ, ਆਈ ਥਿੰਕ ਇਹਨੂੰ ਇਹ ਜੋ ਪੁਰਾਣਾ ਸਮਾਂ ਹੀ ਵਿਦ AI ਇਹ ਉਹਨਾਂ ਸੌਖਾ ਨਹੀਂ ਰਿਹਾ। ਬਿਲਕੁਲ ਜੀ ਬਿਲਕੁਲ। ਅੱਗੇ ਤਾਂ ਇਹ ਹੁੰਦਾ ਸੀਗਾ ਨਾ ਕਿ ਥੋੜਾ ਜਿਹਾ ਹਿਊਮਨ ਫੈਕਟਰ ਹੁੰਦਾ ਸੀਗਾ ਤੇ ਕਿਤੇ ਹਿਊਮਨ ਕੋਣ ਗੈਲੀ ਵੀ ਹੋ ਜਾਂਦੀ ਸੀ। ਹੁਣ ਜਿਹੜੀ ਆ ਚੀਜ਼ਾਂ ਆ ਜਿਹੜੀਆਂ ਕੈਲਕੂਲੇਟ ਹੋ ਰਹੀਆਂ, ਜੋ ਕੁਝ ਵੀ ਹੋ ਰਿਹਾ ਉਹਦੇ ਅਕੋਰਡਿੰਗਲੀ ਆਈ ਡੋਂਟ ਥਿੰਕ ਸੋ ਕਿ ਇਹ ਜਿਹੜਾ ਪ੍ਰੋਬਲਮ ਜਿਹੜੀ ਹੈਗੀ ਆ ਇਹ ਇੰਨੀ ਜਲਦੀ ਚਲੀ ਜਾਣੀ ਆ। ਐਂਡ ਆਲਸੋ ਜਿਹੜਾ 60 ਮਿੰਟ ਵਾਲਾ ਕਮੇਲਿੰਗ ਕੈਰੀਅਰ ਵਾਲਾ ਜਿਹੜਾ ਆਈ ਹੈਗੀ ਆ ਇਨਵੈਸਟੀਗੇਸ਼ਨ ਸਾਹਮਣੇ ਆਈ ਹੈਗੀ ਆ, ਉਹਦੇ ਹਿਸਾਬ ਦੇ ਨਾਲ ਜਿਹੜੀਆਂ ਨਵੀਆਂ ਕੰਪਨੀਆਂ ਖੁੱਲ ਰਹੀਆਂ ਹੈਗੀਆਂ, ਐਂਡ ਆਲਸੋ ਜਿਹੜਾ ਮੋਟਰ ਸਿਸਟਮ ਆ ਰਿਹਾ ਹੈਗਾ ਉਹਦੇ ਨਾਲ ਹੋਰ ਵੀ ਜਿਹੜੀਆਂ ਪ੍ਰੋਬਲਮਸ ਆ, ਮੈਂ ਇਹਨੂੰ ਪ੍ਰੋਬਲਮ ਨਹੀਂ ਕਹੂੰਗਾ, ਮੈਂ ਕਹੂੰਗਾ ਹੋਰ ਸਟ੍ਰੀਮਲਾਈਨ ਜਿਹੜਾ ਸਿਸਟਮ ਹੋ ਜਾਣਾ ਹੈਗਾ। ਔਰ ਗਲਤ ਕੰਮ ਜਿਹੜਾ ਕੋਈ ਕਰਦਾ ਹੈਗਾ ਜਾਂ ਕਰ ਰਿਹਾ ਹੈਗਾ ਉਹਦੇ ਲਈ ਬਹੁਤ ਔਖਾ ਹੋ ਜਾਣਾ ਆ। ਐਂਡ ਅਗੇਨ ਦ ਸਿਚੁਏਸ਼ਨ ਜਿਹੜੀ ਆ ਐਟ ਦ ਐਂਡ ਆਫ ਦ ਡੇ ਉਹੀ ਆ ਕਿ ਅਸੀਂ ਹਰ ਇੱਕ ਚੀਜ਼ ਦੇ ਵਿੱਚ ਜੁਗਾੜ ਭਾਲਦੇ ਹਾਂ, ਹਰ ਇੱਕ ਚੀਜ਼ ਦੇ ਵਿੱਚ ਸ਼ਾਰਟਸ ਭਾਲਦੇ ਆ, ਪੈਸੇ ਬਣਾਉਣੇ ਵੀ ਜਲਦੀ ਚਾਹੁੰਦੇ ਆ ਤੇ ਪੈਸੇ ਜੇ ਸਿਰ ਤੇ ਚੜ ਗਏ ਉਹਨਾਂ ਨੂੰ ਲਾਉਣਾ ਵੀ ਛੇਤੀ ਚਾਹੁੰਦੇ ਆ। ਸੋ ਦੋਨੋਂ ਪਾਸੇ ਹੀ ਆਪਾਂ ਕੰਮ ਖਰਾਬ ਕਰ ਲਈਦਾ। ਸੋ ਇਸ ਕਰਕੇ ਆਈ ਥਿੰਕ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਆਪਸ਼ਨਸ ਜਿਹੜੀਆਂ ਆ ਉਹ ਜ਼ਰੂਰ ਚੈੱਕ ਕਰ ਲੈਣੀਆਂ ਚਾਹੀਦੀਆਂ। ਆਪਸ਼ਨਸ ਕਈ ਅਵੇਲੇਬਲ ਹੁੰਦੀਆਂ, ਕਈ ਵਾਰੀ ਆਪਾਂ ਨੂੰ ਨਹੀਂ ਪਤਾ ਲੱਗਦਾ, ਪਰ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਹੈਗਾ ਇਹ ਅਸੀਂ ਕਰਦੇ ਹੈਗੇ ਆ ਤਾਂ ਕਿ ਤੁਸੀਂ ਇੱਥੇ ਕਾਲ ਕਰੋ, ਕਾਲ ਕਰਕੇ ਆਪਣੀ ਜਿਹੜੀ ਕੋਈ ਪ੍ਰੋਬਲਮ ਹੈਗੀ ਆ। ਔਰ ਅਨਦਰ ਜਿਹੜੀ ਇਸ਼ੂ ਹੈਗਾ ਆਪਣੀ ਕਮਿਊਨਿਟੀ ਦਾ, ਆਪਾਂ ਓਪਨਲੀ ਆਪਣੀਆਂ ਪ੍ਰੋਬਲਮ ਜਿਹੜੀਆਂ ਉਹ ਡਿਸਕਸ ਨਹੀਂ ਕਰਦੇ ਹੈਗੇ, ਔਰ ਉਹ ਜਿਹੜਾ ਆ ਉਹ ਸਾਨੂੰ ਸ਼ਾਇਦ ਕਿਤੇ ਨਾ ਕਿਤੇ ਨੇਰੇ ਚ ਲਈ ਜਾਂਦਾ ਹੈ। ਜੀ ਬਿਲਕੁਲ ਜੀ ਗੋ ਹੈਡ ਨਰਮਲ ਜੀ। ਜੀ ਕੀ ਹੈ ਕਿ ਆਪ ਜਿੱਦਾਂ ਹੁਣ ਰਮਨ ਭਾਜੀ ਨੇ ਕਿਹਾ ਕਿ ਜੇ ਤੁਸੀਂ ਗੱਲ ਕਰੋ ਟੋਟਲੀ 100% ਪ੍ਰਾਈਵੇਸੀ ਹੈ, ਜੋ ਵੀ ਤੁਸੀਂ ਗੱਲ ਕਰਨਾ ਚਾਹੁੰਦੇ ਡਿਸਕਸ ਕਰੋ। ਹੋ ਸਕਦਾ ਕਿ ਬੈਂਕਰਪਸੀ ਹੀ ਪ੍ਰੋਪਰ ਤੁਹਾਡੇ ਵਾਸਤੇ ਆਪਸ਼ਨ ਹੋ, ਔਰ ਜੇ ਬੈਂਕਰਪਸੀ ਤੁਹਾਡੇ ਵਾਸਤੇ ਪ੍ਰੋਪਰ ਆਪਸ਼ਨ ਹੈ ਸੋ ਦੈਟ ਵਿਲ ਬੀ ਦ ਰਾਈਟ ਆਪਸ਼ਨ। ਸੋ ਹੁਣ ਗੱਲ ਇਹ ਹੈ ਜਿੱਦਾਂ ਰਮਨ ਭਾਜੀ ਵੀ ਕਰ ਰਹੇ ਨੇ ਔਰ ਬਾਕੀ ਵੀ ਆਪਾਂ ਗੱਲ ਕਰ ਰਹੇ ਹਾਂ, ਹਰਜੋਤ ਭਾਜੀ ਨੇ ਗੱਲ ਕੀਤੀ ਹੈ ਕਿ ਇਸ ਟਾਈਮ ਜੋ ਸਿਚੁਏਸ਼ਨ ਚੱਲਦੀ ਪਈ ਹੈ, ਜਿਹੜੀ ਸਹੀ ਆਪਸ਼ਨ ਹੈ ਉਹੀ ਲਓਗੇ। ਜਿਹੜੀਆਂ ਅਨਫੋਰਚੂਨੇਟਲੀ ਫॉर ਲੈਕ ਆਫ ਬੈਟਰ ਵਰਡਸ ਚਲਾਕੀਆਂ ਜਿਹੜੀਆਂ ਨੇ ਦੈਟ ਇਜ਼ ਗੋਇੰ ਟੂ ਹਰਟ ਅਸ। ਜਿਹੜਾ ਬੰਦਾ ਸਹੀ ਤਰੀਕੇ ਨਾਲ ਕੰਮ ਕਰੇਗਾ ਔਰ ਕੋਸ਼ਿਸ਼, ਜਿੱਦਾਂ ਆਪਾਂ ਡੈਟ ਸੈਕਟਰ ਦੀ ਗੱਲ ਕਰਦੇ ਹਾਂ ਕਿ ਕੰਪਨੀ ਦੇ ਸਿਸਟਮ ਨੂੰ ਤਾਂ ਵੇਖਦਾ ਕਿ ਤੁਹਾਨੂੰ ਯੂ ਆਰ ਗੋਇੰਗ ਥਰੂ ਫਾਈਨੈਂਸ਼ੀਅਲ ਹਾਰਡਸ਼ਿਪ, ਤੁਸੀਂ ਕੋਸ਼ਿਸ਼ ਕੀਤੀ ਸੀ ਉਹਨੂੰ ਪੇ ਆਫ ਕਰਨ ਦੀ, ਪਰ ਜੋ ਵੀ ਤੁਹਾਡੇ ਕੋਲ ਅਫੋਰਡ ਹੋਇਆ ਤੁਸੀਂ ਪੇ ਕੀਤਾ। ਸੋ ਯੂ ਕਮ ਆਊਟ ਐਜ਼ ਬੀ ਅ ਮੋਰ ਰਿਲਾਇਬਲ ਪਰਸਨ। ਸੋ ਉਹ ਜਿਹੜੀ ਸਹੀ ਕੰਮ ਕਰਕੇ ਹੀ, ਜਿਹੜਾ ਸਹੀ ਕੰਮ ਕਰੇਗਾ ਆਉਣ ਵਾਲੇ ਟਾਈਮ ਦੇ ਵਿੱਚ, ਬਿਕੋਜ਼ ਟ੍ਰੇਸੇਬਿਲਿਟੀ ਬਹੁਤ ਜ਼ਿਆਦਾ ਹੋ ਗਈ ਹੈ, ਉਹੀ ਸਰਵਾਈਵ ਕਰੇਗਾ। ਔਰ ਜੇ ਆਪਾਂ ਕਹਾਂਗੇ ਕਿ ਆਪਾਂ ਸ਼ਾਰਟ ਟਰਮ ਸ਼ਾਰਟ ਸੋਲੂਸ਼ਨ ਲੱਭ ਲਾਂਗੇ, that's going to hurt us in long time. ਗੱਲ ਹੋਈ ਹੈ ਜੀ ਐਟ ਦ ਐਂਡ ਆਫ ਦ ਡੇ ਆਪਸ਼ਨਾਂ, ਔਰ ਇੱਕ ਖਾਸ ਕਰਕੇ ਇੱਕ ਮੈਂ ਨਿਰਮਲ ਭਾਈ ਦਾ ਕਈ ਵਾਰੀ ਗੱਲ ਕਰਦਾ ਹੁੰਦਾ ਤੇ ਹੋਰ ਵੀ ਕਾਲਸ ਆਉਂਦੀਆਂ ਕਿ ਸਾਡਾ ਕ੍ਰੈਡਿਟ ਤੇ ਨਹੀਂ ਹਰਟ ਹੋਊਗਾ। ਵੀ ਦੇਖੋ ਕ੍ਰੈਡਿਟ ਤਾਂ ਹਰਟ ਹੋਣਾ ਹੈਗਾ, ਉਹਦੇ 'ਚ ਇਹ ਦੇਖਣਾ ਹੁੰਦਾ ਵੀ ਕ੍ਰੈਡਿਟ ਕਿੱਥੇ ਘੱਟ ਤੋਂ ਘੱਟ ਹਰਟ ਹੁੰਦਾ ਹੈ, ਕ੍ਰੈਡਿਟ ਨੂੰ ਕਿੱਥੇ ਘੱਟ ਤੋਂ ਘੱਟ ਅਸਰ ਪੈਂਦਾ ਹੈ। ਸੋ ਆਈ ਥਿੰਕ ਜਿਹੜੀ ਇਹ ਚੀਜ਼ ਹੈਗੀ ਆ, ਵੀ ਆਲ ਵੈਂਟ ਥਰੂ ਦਿਸ, ਅਸੀਂ ਆਪਣੀ ਲਾਈਫ ਟਾਈਮ ਦੇ ਵਿੱਚ ਸਾਰੇ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲੇ ਆ। ਇਹ ਕੋਈ ਅਸੀਂ ਇਹ ਨਹੀਂਗਾ ਵੀ ਇੱਥੇ ਅਸੀਂ ਰੇਡੀਓ ਤੇ ਬੈਠ ਕੇ, ਮਾਈਕ ਤੇ ਬੈਠ ਕੇ ਅਸੀਂ ਗੱਲਾਂ ਕਰਨ ਜੋਗੇ, ਅਸੀਂ ਵੀ ਇਹਨਾਂ ਚੀਜ਼ਾਂ ਤੋਂ ਨਿਕਲੇ ਆ। ਸਾਡੇ ਤੇ ਵੀ ਇਹ ਮੌਕੇ ਆਏ ਆ, ਇਹ ਟਾਈਮ ਆਏ ਆ, ਪਰ ਇਹ ਆ ਕਿ ਇਸ ਕੰਟਰੀ ਦੇ ਵਿੱਚ ਇਹੋ ਖਾਸੀਅਤ ਹੈ ਕਿ ਤੁਸੀਂ ਗਿਰ ਕੇ ਫਿਰ ਉੱਠ ਕੇ ਖੜ ਸਕਦੇ ਆ ਔਰ ਫਿਰ ਭੱਜ ਸਕਦੇ ਆ। ਸੋ ਕੋਸ਼ਿਸ਼ ਕਰੋ
ਵੀ ਜੇ ਤੁਸੀਂ ਇਹਨੂੰ ਆਪਣੇ ਆਪ ਨੂੰ ਥੋੜਾ ਜਿਹਾ ਮਤਲਬ ਕਿ ਸੌਟ ਆਊਟ ਕਰ ਸਕਦੇ ਆ, ਕਿਉਂਕਿ ਜਿਹੜੀਆਂ ਇਸ਼ੂਜ਼ ਜਿਹੜੀਆਂ ਪ੍ਰੋਬਲਮ ਚੱਲ ਰਹੀਆਂ ਉਹਨਾਂ ਦੇ ਕਰਕੇ ਮੈਂਟਲ ਹੈਲਥ ਤੇ ਜਿਹੜੀ ਸੁਸਾਈਡ ਵਰਗੇ ਕੰਮ ਆ ਉਹ ਬਿਲਕੁਲ ਉਹਨਾਂ ਵੱਲ ਧਿਆਨ ਨਾ ਦਿਓ, ਕਿਉਂਕਿ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਾਰੀ ਫੈਮਿਲੀ ਤਬਾਹ ਕਰ ਦਿੰਦੀਆਂ। ਜੀ ਬਿਲਕੁਲ। ਤੇ ਨਿਰਮਲ ਜੀ ਨੰਬਰ ਇੱਕ ਵਾਰੀ ਸ਼ੇਅਰ ਕਰ ਜੀ ਦਿਓ। ਨੰਬਰ ਦੇ ਦੇ ਕਲਾਸ ਗੱਲ ਕਰਕੇ ਕਿ ਇੱਕ ਮੈਂ ਬੜੀ ਵਾਕਿਆ ਹਾਸੇ ਵਾਲੀ ਗੱਲ ਦੱਸਦਾ ਕਿ ਸਾਡੇ ਕਲਾਇੰਟਾਂ ਨੇ ਕਾਲ ਕੀਤਾ, ਉਹਨੂੰ ਕਿਹਾ ਕਿ ਤੁਹਾਡਾ ਜਿਹੜਾ ਤੁਸੀਂ ਸੈਟਲ ਕਰ ਲਓ। ਉਹ ਕਹਿੰਦੇ ਸਾਡੇ ਤੇ ਪਾਪਾ ਜੀ ਦੇ ਨਾਂ ਤੇ ਪਾਪਾ ਜੀ ਨੇ ਕਿਹੜਾ ਕ੍ਰੈਡਿਟ ਨਾਲ ਲੈ ਜਾਣਾ ਉੱਤੇ ਜਾਣ ਲੱਗਿਆ। ਉਹ ਪਾਪਾ ਜੀ ਪੂਰੇ ਹੋ ਗਏ ਤੇ ਮੁੜ ਕੇ ਉਹ ਜਿਹੜੀ ਪਾਪਾ ਜੀ ਨਾਂ ਤੇ ਪ੍ਰਾਪਰਟੀ ਪਹਿਲਾਂ ਆ ਕੇ ਕ੍ਰੈਡੀਟਰਸ ਨੇ ਉਹ ਚੋਂ ਆਪਣਾ ਹਿੱਸਾ ਲਿਆ ਜਿਹੜਾ ਡਬਲ ਬਣਦਾ ਹੈ, ਤੇ ਬਾਅਦ ਚ ਉਹਨਾਂ ਨੂੰ ਪ੍ਰੋਬੇਟ ਕੋਰਟ ਚ ਬਾਕੀ ਪੈਸੇ ਮਿਲੇ। ਸੋ ਉਹ ਪਾਪਾ ਜੀ ਨਹੀਂ ਨਾਲ ਲੈ ਜਾਂਦੇ, ਜਿਹੜੇ ਲੈਣ ਵਾਲੇ ਉਹ ਇੱਥੇ ਬੈਠੇ ਨੇ। ਸੋ ਨੰਬਰ ਹੈ ਜੀ 888 888 9914 888-888-9914। ਜਿੱਦਾਂ ਮੈਂ ਕਹਿੰਦਾ ਕਿ ਇਫ ਯੂ ਆਰ ਕੁਆਲੀਫਾਈ ਯੂ ਕੈਨ ਅੱਧੇ ਤੋਂ ਵੱਧ ਤੁਸੀਂ ਪੈਸੇ ਬਚਾ ਸਕਦੇ ਹੋ, ਔਰ ਬਾਕੀ ਰਹਿੰਦੇ ਤੁਸੀਂ ਆਸਾਨ ਕਿਸ਼ਤਾਂ 2 ਤੋਂ 4 ਸਾਲ ਪੇ ਕਰ ਸਕਦੇ। ਜੀ ਜੀ ਬਿਲਕੁਲ। ਤੇ ਥੈਂਕ ਯੂ ਨਿਰਮਲ ਜੀ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਆਪਣੇ ਲਾਸਟ ਕਾਲਰ ਵੀ ਲੈ ਲੈਂਦੇ ਆ ਤੇ ਫਿਰ ਪ੍ਰੋਗਰਾਮ ਦੀ ਸਮਾਪਤੀ ਵੀ ਆ। ਹਾਂਜੀ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਮੇਰਾ ਕੁਐਸਚਨ ਰਮਨ ਭਾਜੀ ਦੇ ਲਈ ਆ। ਰਮਨ ਭਾਜੀ ਵੀ ਲਾਈਕ ਬੜੀ ਦੁਵਿਧਾ ਜੀ ਚੱਲ ਰਹੀ ਆ ਹਾਈਵੇ ਐਪ ਦੇ ਰਿਗਾਰਡਿੰਗ ਨਾ। ਹੁਣ ਆਪਾਂ ਬੜੀ ਛੋਟੀ ਕੰਪਨੀ ਆ, 10 ਟਰੱਕ ਆ, ਐਵਰੀਥਿੰਗ ਇਜ਼ ਸਮੂਥ, ਸਭ ਕੋ ਆਡਿਟ ਕਲੀਅਰ ਆ, ਵੀ ਕੋਈ ਇਸ਼ੂ ਨਹੀਂਗਾ। ਅਸੀਂ ਪਿਛਲੇ 5 ਸਾਲ ਤੋਂ ਇੱਕ ਬ੍ਰੋਕਰ ਕੋ ਕੰਮ ਕਰ ਰਹੇ ਆ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ। ਅਸੀਂ ਲੋਡ ਚੱਕਿਆ ਲਾਈਕ ਪ੍ਰੀ ਪਲਾਨ ਲੋਡ ਆ, ਉਹਨਾਂ ਦੀ ਸਾਨੂੰ ਪਿੱਛੋਂ ਕਾਲ ਆਉਂਦੀ ਆ ਵੀ ਤੁਹਾਡੇ ਹਾਈਵੇ ਐਪ ਦੇ ਵਿੱਚ ਯੂ ਹੈਵ ਅ ਨਾਨ ਡੋਮਿਸਾਈਲ ਸੀਰੀਅਲ ਡਰਾਈਵਰ। ਉਹਦੇ ਕਰਕੇ ਉਹਨਾਂ ਨੇ ਸਾਡਾ ਲੋਡ ਕੈਂਸਲ ਕਰਕੇ ਸਾਨੂੰ ਕਹਿੰਦੇ ਸਾਡਾ ਲੋਡ ਵਾਪਸ ਛੱਡ ਕੇ ਆਓ। ਨਹੀਂ ਛੱਡ ਕੇ ਆਉਂਦੇ ਅਸੀਂ ਫੀਡਗਾਰਡ ਪਾ ਦਾਂਗੇ, ਉਹ ਸਾਡੇ ਪੱਕੇ ਬ੍ਰੋਕਰ ਨੇ ਸਾਡਾ ਲੋਡ ਕੈਂਸਲ ਕਰਤਾ ਆ। ਹੁਣ ਇਹ ਨਹੀਂ ਸਮਝ ਆ ਰਿਹਾ ਵੀ ਉਹ ਨਾਨ ਡੋਮਿਸਾਈਲ ਡਰਾਈਵਰ ਕਿੱਦਾਂ ਕੱਢੀਏ। ਜੇ ਹਾਈਵੇ ਐਪ ਉਹਨਾਂ ਨੂੰ ਕਾਲ ਕਰਦੇ ਆ, ਉਹਨਾਂ ਨਾਲ ਗੱਲ ਹੋਈ if they can do something but they are not doing anything। ਉਹ ਕਰਨਾ ਹੀ ਨਹੀਂ ਚਾਹ ਰਹੇ ਕੁਛ, ਉਹ ਕਹਿੰਦੇ ਵੀ we cannot do anything, they just hung up, you know। ਹੁਣ ਅਸੀਂ ਦੁੱਧ ਵੀ ਸਾਡੇ ਨਾਨ ਡੋਮਿਸਾਈਲ ਡਰਾਈਵਰ ਜਿੱਦਾਂ ਚੜਿਆ ਪਹਿਲੇ ਸੀਗੇ ਆਪਣੇ ਨਾ ਕੰਪਨੀ ਵਿੱਚ, ਉਹਦੇ ਕਰਕੇ ਸਾਨੂੰ ਇਹ ਪ੍ਰੋਬਲਮ ਲੋਡ ਚੱਕਣ ਨੂੰ ਪ੍ਰੋਬਲਮ ਆ ਰਹੀ ਹੈਗੀ ਆ ਵੀ ਕੋਈ ਸੋਲੂਸ਼ਨ ਕਿੱਦਾਂ ਨਿਕਲ ਜਾ ਸਕਦਾ। ਤੇ ਵੀ ਅਸੀਂ ਨਹੀਂ ਚਾਹੁੰਦੇ ਵੀ ਕੰਪਨੀ ਇੰਨੇ ਸਾਲਾਂ ਤੋਂ ਚੱਲ ਰਹੀ ਹੈ ਇਹਨੂੰ ਬੰਦ ਕਰੀਏ ਜਾਂ ਇੱਦਾਂ ਦਾ ਕੁਛ ਆਪਾਂ ਕੁਛ ਕਰਨਾ ਨਹੀਂ ਚਾਹੁੰਦੇ। we want to keep it simple। ਸੋ ਅਗਰ ਕੁਛ ਆਈਡੀਆ ਹੋਵੇ ਜਾਂ ਕੋਈ ਸੋਲੂਸ਼ਨ ਹੋਵੇ ਕੀ ਕਰ ਸਕਦੇ ਹਾਂ ਅਸੀਂ ਇਹਦੇ ਲਈ। ਦੇਖੋ ਜੀ, ਅਕੋਰਡਿੰਗ ਟੂ ਦਾ ਲਾਅ ਚੱਲਣਾ ਜਿਹੜਾ ਆ ਉਹ ਤੁਹਾਨੂੰ ਕਰਨਾ ਪੈਣਾ। ਸੋ ਇਹਦੇ ਵਿੱਚ ਮੈਂ ਕਹੂੰਗਾ ਕਿ ਜੇ ਹੁਣ ਇਹੀ ਚੀਜ਼ ਮੈਂ ਬੜੀ ਵਾਰੀ ਇਹ ਗੱਲ ਕਰ ਚੁੱਕਾ ਹਾਂ ਕਿ ਨਾਨ ਡੋਮਿਸਾਈਲ ਲਾਇਸੈਂਸ ਕਈ ਆਪਾਂ ਸਟਰਗਲ ਕਰ ਰਹੇ ਹੈਗੇ ਆ, ਬਹੁਤ ਜ਼ੋਰ ਲਾ ਰਹੇ ਹੈਗੇ ਆ, ਲਾਅ ਸੂਟ ਵੀ ਕੀਤੇ ਹੈਗੇ ਆ ਕਿ ਨਾਨ ਡੋਮਿਸਾਈਲ ਲਾਇਸੈਂਸ ਅਸੀਂ ਸਾਨੂੰ ਦਿਓ, ਕਿਸੇ ਹਿਸਾਬ ਨਾਲ ਦਿਓ। ਪਰ ਜੇ ਹੁਣ ਨਾਨ ਡੋਮਿਸਾਈਲ ਨੂੰ ਲੋਡ ਹੀ ਨਹੀਂ ਚੱਕਣ ਨੂੰ ਮਿਲੂਗਾ, ਨਾਨ ਡੋਮਿਸਾਈਲ ਨੂੰ ਬ੍ਰੋਕਰ ਲੋਡ ਨਹੀਂ ਦਊਗਾ, ਸ਼ਿਪਰ ਲੋਡ ਨਹੀਂ ਕਰੂਗਾ, ਰਿਸੀਵਰ ਅਨਲੋਡ ਨਹੀਂ ਕਰੂਗਾ, ਵੇਅਰ ਹਾਊਸ ਵਾਲੇ ਉਹਨੂੰ ਅੰਦਰ ਨਹੀਂ ਜਾਣ ਦੇਣਗੇ, ਤੇ ਨਾਨ ਡੋਮਿਸਾਈਲ ਲਾਇਸੈਂਸ ਦਾ ਕਰਾਂਗੇ ਕੀ। ਸੋ ਐਟ ਦ ਐਂਡ ਆਫ ਦ ਡੇ ਯੂ ਹੈਵ ਟੂ ਫੋਲੋ ਦ ਰੂਲ। ਜੇ ਤੁਹਾਡਾ ਬ੍ਰੋਕਰ, ਜੇ ਤੁਸੀਂ ਉਸ ਬ੍ਰੋਕਰ ਨਾਲ ਕੰਮ ਕਰਨਾ ਹੈਗਾ, ਯੂ ਹੈਵ ਟੂ ਅਬਾਈਡ ਬਾਈ ਦ ਰੂਲਸ ਦੇ ਹੈਵ, and the broker has to abide by the rules what the government has। so har ek banda apna rule abide by kar reha hega। so ode ਲਈ you know if you have to send them ਤੁਹਾਡਾ ਜਿਹੜਾ non domicile driver ਨੂੰ ਤੁਸੀਂ ਨਹੀਂ ਭੇਜ ਸਕਦੇ ਹੈਗੇ, if that is how it is then that is how it is। ਰਹਿ ਗਈ ਗੱਲ ਜਿਹੜੀ ਹਾਈਵੇ ਐਪ ਦੀ, ਐਬਸੋਲੂਟਲੀ ਜਿਹੜੀ ਹਾਈਵੇ ਐਪ ਆ ਉਹਨਾਂ ਨੇ ਨਾਨ ਡੋਮਿਸਾਈਲ ਲਾਇਸੈਂਸ ਜਿਹੜੇ ਆ ਪ੍ਰੀਟੀ ਮਚ ਆਲ ਕੰਪਨੀਆਂ ਦੇ ਵਿੱਚ, ਕਿਉਂਕਿ ਹਰ ਇੱਕ ਕੰਪਨੀ ਨੂੰ ਆਪਣੇ ਡਰਾਈਵਰ ਲਾਇਸੈਂਸ, ਡਰਾਈਵਰ ਦੀ ਲਾਇਸੈਂਸ ਦੀ ਫੋਟੋਕਾਪੀ, ਆਪਣੇ ਵਿਨ ਨੰਬਰਸ, ਆਪਣੀਆਂ ELD ਕਨੈਕਸ਼ਨਸ, ਐਵਰੀਥਿੰਗ ਜਿਹੜਾ ਆ ਹਾਈਵੇ ਐਪ ਨੂੰ ਦੇਣਾ ਪੈਂਦਾ ਆ। ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਕਿ ਇਹਦੇ ਵਿੱਚ ਕੋਈ ਤੁਹਾਡੇ ਲਈ, ਤੁਸੀਂ ਦੇਖੋ ਕਿ ਤੁਸੀਂ ਆਪਣਾ ਬਿਜ਼ਨਸ ਕਿਵੇਂ ਰਨ ਕਰਨਾ। ਹਾਂਜੀ ਮੇਰਾ ਇਹਦੇ 'ਚ ਇਹੀ ਕੁਐਸਚਨ ਹੈ ਬਿਕੋਜ਼ ਹੁਣ ਸਾਡੇ ਕੰਪਨੀ ਦੇ ਵਿੱਚ ਇਸ ਵੇਲੇ ਕੋਈ ਵੀ ਨਾਨ ਡੋਮਿਸਾਈਲ ਹੈ ਨਹੀਂਗਾ। ਅਸੀਂ ਸਾਰੇ ਮਤਲਬ ਗ੍ਰੀਨ ਕਾਰਡ ਜਾਂ ਸਿਟੀਜ਼ਨ ਸੀ ਨਾ, ਬਟ ਉਹ ਪਹਿਲਾਂ ਡਰਾਈਵਰ ਸੀਗਾ, ਵਿਚਾਰੇ ਦਾ ਲਾਇਸੈਂਸ ਕੈਂਸਲ ਹੋ ਗਿਆ ਨਾ। ਬਟ ਉਹੀ ਸਮਝ ਨਹੀਂ ਆ ਰਹੀ ਵੀ ਲਾਈਕ ਰਾਈਟ ਨਾਓ ਉਹ ਕਹਿ ਰਹੇ ਆ ਵੀ ਬਿਕੋਜ਼ ਯੂ ਹੈਵ ਅ ਨਾਨ ਡੋਮਿਸਾਈਲ ਸੀਰੀਅਲ ਡਰਾਈਵਰ ਇਨ ਦ ਸਿਸਟਮ ਦੈਟਸ ਵਾਈ ਵੀ ਕੈਨੋਟ ਗਿਵ ਯੂ ਅ ਲੋਡ। ਬਸ ਉਹਨੀ ਗੱਲ ਕਹਿ ਕੇ ਉਹਨਾਂ ਨੇ ਲੋਡ ਕੈਂਸਲ ਕਰਤੇ ਆ। ਸੋ ਮਤਲਬ ਇਹੀ ਪ੍ਰੋਬਲਮ ਮਤਲਬ ਹੁਣ ਉਹ ਹੈਗਾ ਵੀ ਨਹੀਂ ਹੈ ਬੰਦੇ, ਪਰ ਉਹ ਪੁਰਾਣਾ ਹੋਣ ਕਰਕੇ ਉਹਦੇ ਆਧਾਰ ਤੇ ਕਰੀ ਜਾ ਰਹੇ। ਹਾਂਜੀ ਉਹਦੇ ਆਧਾਰ ਤੇ ਉਹਨਾਂ ਨੇ ਲੋਡ ਕੈਂਸਲ ਕਰਤੇ। ਉਹ ਕਹਿੰਦੇ ਵੀ ਨਾਨ ਡੋਮਿਸਾਈਲ ਡਰਾਈਵਰ ਸੀਗਾ ਤੁਹਾਡੇ ਕੰਪਨੀ ਫਲੀਟ ਦੇ ਵਿੱਚ, ਉਹ ਕਹਿੰਦੇ ਦੈਟਸ ਵਾਈ ਵੀ ਕੈਨੋਟ ਗਿਵ ਯੂ ਲੋਡ। ਉਹਨਾਂ ਨੇ ਸਾਡਾ ਬ੍ਰੋਕਰ ਤੁਹਾਡਾ ਅੰਡਰਸਟੈਂਡ ਨਹੀਂ ਕਰ ਰਿਹਾ ਗੱਲ ਨੂੰ ਵੀ ਹੁਣ ਨਹੀਂ ਹੈਗਾ ਲੇਟੈਸਟ। ਉਹ ਕਹਿ ਰਹੇ ਹਾਈਵੇ ਵਾਲਿਆਂ ਨਾਲ ਗੱਲ ਕਰੋ, ਉਹਨਾਂ ਨਾਲ ਗੱਲ ਕਰਦੇ ਆ, ਉਹ ਗੱਲ ਸੁਣਨ ਨੂੰ ਤਿਆਰ ਕੋਈ ਨਹੀਂ ਗੇ। ਜਿੱਦਾਂ ਆਪਾਂ ਪਹਿਲਾਂ ਵੀ ਗੱਲ ਚੱਲ ਇਹ ਤਾਂ ਫਿਰ ਹੁਣ ਜੇ ਉਹ ਕਰਨਾ ਵੀ, ਇਹ ਤਾਂ ਰਮਨ ਜੀ ਇਹਨਾਂ ਦੀ ਫਿਰ ਬੜੀ ਕਸੂਤੀ ਸਥਿਤੀ ਆ, ਮਤਲਬ ਇਹ ਇਕੱਲੇ ਨਹੀਂ ਹੋਣਗੇ, ਏਦਾਂ ਦੇ ਕਈ
ਫਸੇ ਹੋਣਗੇ ਤਾਂ ਰਾਜਨ ਇੱਕ ਕੰਪਨੀ ਨਹੀਂ ਬਹੁਤ ਕੰਪਨੀਆਂ ਦੀ ਹੈਗੀ ਆ ਕਾਫੀ ਤੇ ਅਸੀਂ ਜਿਹੜੇ ਆ ਹੈਂਡਲ ਵੀ ਕਰ ਰਹੇ ਹੈਗੇ ਤੁਸੀਂ ਮੈਨੂੰ ਟੈਕਸਟ ਕਰ ਲਿਓ ਜੀ ਆਪਣੇ ਪ੍ਰੋਗਰਾਮ ਤੋਂ ਬਾਅਦ ਤੇ ਫਿਰ ਦੈਨ we'll see what we can do for you 5597018000 ਤੇ ਮੈਨੂੰ ਟੈਕਸਟ ਕਰ ਲਿਓ ਤੇ let's see what we can do for you ਨੋ ਪ੍ਰੋਬਲਮ ਥੈਂਕ ਯੂ ਸੋ ਮਚ ਮੇਰੇ ਸਾਰੇ ਭਰਾਵਾਂ ਦਾ ਥੈਂਕ ਯੂ ਸੋ ਮਚ ਥੈਂਕ ਯੂ ਇਹ ਤਾਂ ਬੜੀ ਜੈਨੂਇਨ ਜੀ ਪ੍ਰੋਬਲਮ ਆ ਚਲੋ ਉਹਨਾਂ ਦੇ ਕਹੇ ਉਹਨਾਂ ਨੇ ਬੰਦਾ ਨਹੀਂ ਵੀ ਰੱਖਿਆ ਤੋਰ ਵੀ ਦਿੱਤਾ ਉਹ ਦੂਜੇ ਵੀ ਆ ਬਟ ਹਾਈਵੇ ਵਾਲਿਆਂ ਦੀ ਤੇ ਵਾਕਿਆ ਵਾਵਾ ਹੀ ਜ਼ਿਆਦਾ ਮੁਸ਼ਕਲ ਜਿਹੜੀ ਉਹ ਇਸ ਟਾਈਮ ਲੱਗਦਾ ਆ ਰਹੀ ਹੈ ਉਹ ਸੁਣਦੇ ਹੀ ਨਹੀਂ ਕਿਸੇ ਉਹ ਰਾਜਕਰਨ ਉਹੀ ਆ ਨਾ ਜਦੋਂ ਇੱਕ ਬੰਦੇ ਦੇ ਹੱਥ ਥੋੜਾ ਜਿਹਾ ਕੋਈ ਕਹਿੰਦੇ ਹੁੰਦੇ ਆ ਬੰਦੇ ਦੇ ਪੈਰ ਥੱਲੇ ਬਟੇਰਾ ਆ ਜਾਵੇ ਤਾਂ ਉਹ ਫਿਰ ਸਮਝਦਾ ਵੀ ਮੈਂ ਹੀ ਪ੍ਰਧਾਨ ਆ ਸਾਰਾ ਮੈਂ ਹੀ ਸਭ ਕੁਛ ਆ ਸੋ ਕਲਾਸ ਐਕਸ਼ਨ ਲਾਸੂਟ ਨਹੀਂ ਹੋ ਸਕਦਾ ਇਹਨਾਂ ਦੇ ਉੱਤੇ well we are working on it Rajkaran we are again ਜਦੋਂ ਪ੍ਰੋਬਲਮ ਹੈ ਪ੍ਰੋਬਲਮ ਨੂੰ ਉਹਦਾ ਸੋਲੂਸ਼ਨ ਹੈਗਾ ਉਹਦਾ ਸਭ ਕੁਝ ਹੈਗਾ ਜਦੋਂ ਆਪਣੀ ਕਮਿਊਨਿਟੀ ਨੂੰ ਤੁਸੀਂ ਜਾਣਦੇ ਆ ਇਕੱਠਿਆਂ ਕਰਨ ਨੂੰ ਜਾਂ ਜਦੋਂ ਤੁਸੀਂ ਮਨੀ ਦੀ ਗੱਲ ਆਉਂਦੀ ਆ ਉਦੋਂ ਇਸ ਪਾਸੇ ਨੂੰ ਸਾਡੀ ਕਮਿਊਨਿਟੀ ਪਤਾ ਨਹੀਂ ਕਿਉਂ ਬੈਠ ਜਾਂਦੀ ਹੈ ਸੋ ਇਸ ਕਰਕੇ ਕੋਸ਼ਿਸ਼ ਤਾਂ ਹੈਗੀ ਆ ਪਰ ਹਰ ਇੱਕ ਚੀਜ਼ ਜਿਹੜੀ ਆ ਉਹ ਏਕੇ ਦੇ ਨਾਲ ਤੇ ਪੈਸੇ ਨਾਲ ਹੋਣੀ ਆ ਉਹ ਜਿਹੜੀ ਚੀਜ਼ ਆ ਉਹਦੇ ਤੇ ਕੰਮ ਚੱਲ ਰਿਹਾ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਰਮਨ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰਿਆਂ ਦਾ ਜਾਂਦੇ ਜਾਂਦੇ ਆਪਣੇ ਰਾਜ ਹੀ ਇੱਕ ਜ਼ਰੂਰ ਆਪਾਂ ਅਨਾਉਂਸ ਕਰਨਾ ਹੈ ਕਿਉਂਕਿ ਪਹਿਲੀ ਵਾਰੀ ਕੈਲੀਫੋਰਨੀਆ ਦੀ ਜਿਹੜੀ ਕੈਪੀਟਲ ਹੈਗੀ ਆ ਉੱਥੇ ਵਿਸਾਖੀ ਮਨਾਈ ਜਾਣੀ ਆ ਵੈਸਟ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਤੇ ਹੋਰ ਕਈ ਆਰਗੇਨਾਈਜੇਸ਼ਨਸ ਗੁਰੂ ਘਰ ਰਲ ਕੇ ਮਨਾ ਰਹੇ ਆ ਇਸ ਸ਼ਨੀਚਰਵਾਰ ਨੂੰ ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਉੱਥੇ ਪਹੁੰਚੋ ਸਵੇਰ ਦੇ 8 ਵਜੇ ਤੋਂ 1 ਵਜੇ ਤਾਈਂ ਪ੍ਰੋਗਰਾਮ ਹੋਣਾ ਤੇ ਉਹਦੇ ਸੰਬੰਧ ਦੇ ਵਿੱਚ ਡਿਟੇਲ ਜਿਹੜੀ ਆ ਉਹ ਵੈਸਟ ਸੈਕਰਾਮੈਂਟੋ ਸਾਹਿਬ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਧਾਨ ਆ ਨਰਿੰਦਰ ਸਿੰਘ ਸਾਂਢੀ ਹੁਣੀ ਉਹ ਸਾਡੇ ਨਾਲ ਸਾਂਝੀ ਕਰਨਗੇ 4 ਵਜੇ ਦਾ ਜਿਹੜਾ ਪ੍ਰੋਗਰਾਮ ਹੋਣਾ ਹੈਗਾ ਸੋ ਜੇ ਕਿਸੇ ਨੇ ਜਾਂ ਕਿਸੇ ਗੁਰੂ ਘਰ ਨੇ ਜਾਂ ਕਿਸੇ ਆਰਗੇਨਾਈਜੇਸ਼ਨ ਨੇ ਉਹਨਾਂ ਨੂੰ ਕੰਟੈਕਟ ਕਰਨਾ ਹੈ ਤੇ ਉਹਨਾਂ ਦੇ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ 916-813-1442 ਤੇ 9168131442 ਦੇ ਉੱਤੇ ਸੋ 4 ਵਜੇ ਜਿਹੜਾ ਪੰਜਾਬੀ ਰੇਡੀਓ USA ਤੇ ਲਾਈਵ ਪ੍ਰੋਗਰਾਮ ਹੋਣਾ ਆ ਉਹਦੇ 'ਚ ਡਿਟੇਲ 'ਚ ਸਾਰਾ ਦੱਸਿਆ ਜਾਊਗਾ ਕਿਉਂਕਿ ਬਹੁਤ ਜ਼ਰੂਰੀ ਆ ਅਸੀਂ ਆਪਣੇ ਆਪਣੇ ਸ਼ਹਿਰਾਂ 'ਚ ਨਗਰ ਕੀਰਤਨ ਕੱਢ ਰਹੇ ਆ ਵਿਸਾਖੀ ਮਨਾ ਰਹੇ ਆ ਕੈਪੀਟਲ ਤੇ ਵੀ ਜ਼ਰੂਰ ਮਨਾਉਣੀ ਚਾਹੀਦੀ ਜਿੱਥੇ ਸਾਡੀ ਕੈਪੀਟਲ ਆ ਤਾਂ ਕਿ ਜਿਹੜੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਪਤਾ ਲੱਗੇ ਵੀ ਸਿੱਖ ਇੱਕ ਵੱਡੀ ਕੌਮ ਹੈਗੀ ਆ ਇੱਥੇ ਜਿਹੜੀ ਰਹਿੰਦੀ ਆ ਕੱਲ ਨੂੰ ਜਿਹੜੇ ਸਾਡੇ ਇਸ਼ੂ ਆਉਂਦੇ ਆ ਉਹ ਫੇ ਇਦਾਂ ਨਾ ਹੋਣ ਫੇ ਅਸੀਂ ਅਸੈਂਬਲੀ ਚੋਂ ਵੀ ਪਾਸ ਕਰਾ ਲਿਆ ਸਟੇਟ ਚੋਂ ਵੀ ਕਰਾ ਲਿਆ ਤੇ ਗਵਰਨਰ ਨੇ ਜਿਹੜਾ ਹੈ ਉਹਨੂੰ ਨਾ ਕਰ ਦਿੱਤਾ ਆਪਾਂ ਦੇਖਿਆ ਹੀ ਆ ਪਿਛਲੀ ਵਾਰੀ ਜਿਹੜਾ ਬਿੱਲ ਸੀਗਾ ਟ੍ਰਾਂਸਲੇਸ਼ਨ ਰਿਪਰੈਸ਼ਨ ਵਾਲਾ ਸੋ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਉਦਣ ਉੱਥੇ ਪਰਿਵਾਰਾਂ ਸਮੇਤ ਪਹੁੰਚੋ ਜੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਮਿਲਦੇ ਹਾਂ ਅਗਲੀ ਵਾਰੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ